ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਆਖਦੇ ਹਾਂ। ਅਤੇ ਹੁਣ ਸਾਡੇ ਨਾਲ ਇਸ ਟਾਈਮ ਜਿੱਦਾਂ ਮੈਂ ਤੁਹਾਨੂੰ ਦੱਸ ਰਿਹਾ ਸੀ ਵੀ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਉਸ ਸਾਹਨੇਵਾਲ ਵਾਲੇ ਗੁਰੂ ਘਰ ਦੇ ਵਿੱਚ ਜਿਹੜੀ ਇੱਕ ਘਟਨਾ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ, ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਹੁਤ ਜ਼ਿਆਦਾ ਜਿਹੜੀ ਬੇਅਦਬੀ ਇੱਕ ਭਈਏ ਦੇ ਵੱਲੋਂ ਜਿਹੜੇ ਜੀ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਜਿਹੜੀ ਕੀਤੀ ਗਈ ਹੈ ਉੱਥੇ ਆ ਕੇ ਲੁਧਿਆਣੇ ਦੇ ਜ਼ਿਲ੍ਹੇ ਦੇ ਵਿੱਚ। ਸੋ ਉਹਨਾਂ ਅਸੀਂ ਗੱਲਬਾਤ ਕਰ ਰਹੇ ਹਾਂ। ਇਸ ਟਾਈਮ ਸਾਡੇ ਨਾਲ ਹੁਣ ਜੁੜ ਚੁੱਕੇ ਆ ਭਾਈ ਬਲਜੀਤ ਸਿੰਘ ਜੀ ਦਾਦੂਵਾਲ। ਸਭ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਭਾਈ ਸਾਹਿਬ ਜੀ, ਤੁਸੀਂ ਦੱਸੋ ਵੀ ਉਸ ਟਾਈਮ ਉਸ ਦਿਨ ਦੇ ਉੱਤੇ ਜਿੱਦਾਂ ਕੀ ਘਟਨਾ ਵਾਪਰੀ, ਅਤੇ ਉਸ ਤੋਂ ਬਾਅਦ ਤੁਸੀਂ ਭਾਈ ਮਨਦੀਪ ਸਿੰਘ ਹੁਣਾਂ ਨੂੰ ਵੀ ਮਿਲ ਕੇ ਆਏ ਸੀਗੇ, ਤਾਂ ਜ਼ਰੂਰ ਇਹ ਸਾਰੀ ਚੀਜ਼ ਦੇ ਉੱਤੇ ਆਪਣੇ ਜਿਹੜੀ ਆ ਜੀ ਚਾਨਣਾ ਪਾਓ ਸਾਡੇ ਸਰੋਤਿਆਂ ਦੇ ਲਈ। ਜਿੰਨੀਆਂ ਵੀ ਸੰਗਤਾਂ ਰੇਡੀਓ ਨੂੰ ਸਰਵਣ ਕਰ ਰਹੀਆਂ ਤੇ ਤੁਹਾਡੇ ਸਮੁੱਚੇ ਸਟਾਫ ਨੂੰ ਇੱਕ ਵਾਰੀ ਮੈਂ ਫਿਰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਘਟਨਾ ਜਿਹੜੀ ਉੱਥੇ ਹੋਈ ਹੈ ਤੁਸੀਂ ਮੀਡੀਆ ਦੇ ਰਾਹੀਂ ਵੈਸੇ ਉਹਨੂੰ ਪੜ੍ਹਿਆ ਤੇ ਸੁਣਿਆ ਵੀ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਾਏ ਸੀ। ਸਾਹਨੇਵਾਲ ਮੇਨ ਰੋਡ ਦੇ ਉੱਤੇ ਹੀ ਹੈ ਗੁਰਦੁਆਰਾ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਮ ਤੇ ਬਣਿਆ ਹੋਇਆ ਕਾਫੀ ਵੱਡਾ ਦਰਬਾਰ ਸਾਹਿਬ ਹਾਲ ਬਣਿਆ ਹੋਇਆ, 4 ਦੀਵਾਰੀ ਵੀ ਆ ਉਸ ਦਰਬਾਰ ਦੀ। ਤਾਂ ਉੱਥੇ ਉਸ ਦਿਨ ਰਾਤ ਨੂੰ ਨੇੜੇ ਹੀ ਇੱਕ ਕੋਈ ਫੈਕਟਰੀ ਬਣਦੀ ਆ। ਉਹ ਜਿਹੜੀ ਫੈਕਟਰੀ ਆ ਉਹ ਉਸ ਇਲਾਕੇ ਦਾ ਭਾਜਪਾ ਦਾ ਕੋਈ ਆਗੂ ਰਿਹਾ, ਉਸ ਦੀ ਕੋਈ ਟਿੰਕੂ ਕਰਕੇ ਇਸ ਤਰ੍ਹਾਂ ਦਾ ਉਹਦਾ ਨਾਂ ਆ, ਤੇ ਉਹਦੀ ਫੈਕਟਰੀ ਦੇ ਵਿੱਚ ਮਜ਼ਦੂਰ ਬੈਠੇ ਸੀ ਪ੍ਰਵਾਸੀ ਜੀ। ਜਦੋਂ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਹੇ ਸੀਗੇ ਤਾਂ ਉਸ ਦਿਨ 10 ਤੋਂ 12 ਵਾਲੀ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰੌਲ ਬਦਲੀ ਆ ਗ੍ਰੰਥੀ ਸਿੰਘ, ਤਾਂ ਕੋਈ 10:30 ਪੌਣੇ 11 ਦੀ ਇਹ ਘਟਨਾ ਵਾ। ਪਿਛਲੇ ਪਾਸੇ ਦੀ ਕੰਧ ਟੱਪ ਕੇ 5-6 ਬਿਹਾਰੀ ਮਜ਼ਦੂਰ ਜਿਹੜੇ ਸੀ, ਵੱਧ ਵੀ ਹੋ ਸਕਦੇ ਆ, ਉਹ ਗੁਰਦੁਆਰੇ ਦੇ ਅੰਦਰ ਦਾਖਲ ਹੋਏ। ਉਸ ਤੋਂ ਬਾਅਦ ਜਿਹੜਾ ਦਰਬਾਰ ਸਾਹਿਬ ਦੇ ਪਿਛਲੇ ਪਾਸੇ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਸੀ ਉਹਦੇ ਪਿਛਲੇ ਪਾਸੇ ਇੱਕ ਦਰਵਾਜ਼ਾ ਸੀ ਜੀ। ਤੇ ਉਹ ਦਰਵਾਜ਼ਾ ਜਿਹੜਾ ਸੀ ਉਹ ਐਲੂਮੀਨੀਅਮ ਦਾ ਤੇ ਕੱਚ ਦਾ ਸੀਗਾ, ਕੋਈ ਗ੍ਰਿਲ ਵਗੈਰਾ ਜਾਂ ਕੋਈ ਸਖਤ ਦਰਵਾਜ਼ਾ ਨਹੀਂ ਸੀ। ਉਹ ਬਿਹਾਰੀ ਮਜ਼ਦੂਰ ਨੇ ਆ ਕੇ ਪਿੱਛੋਂ ਜਿਹੜਾ ਦਰਵਾਜ਼ਾ ਸੀ ਉਹਦਾ ਸ਼ੀਸ਼ੇ ਨੂੰ ਭੰਨਿਆ ਤੇ ਅੰਦਰ ਦਾਖਲ ਹੋਇਆ। ਜਦੋਂ ਸ਼ੀਸ਼ਾ ਭੱਜਣ ਦਾ ਖੜਾਕ ਹੋਇਆ, ਗ੍ਰੰਥੀ ਸਿੰਘ ਪਿੱਛੇ ਨੂੰ ਝਾਕਿਆ ਵੀ ਕੀ ਗੱਲ ਆ, ਜਿਹੜਾ ਰੌਲ ਤੇ ਬੈਠਾ ਸੀਗਾ ਡਿਊਟੀ ਤੇ, ਤਾਂ ਉਹਨੂੰ ਇੱਕਦਮ ਹੀ ਉਹ ਪਿੱਛੇ ਮੁੜਦੇ ਨੂੰ ਹੀ ਫੜ ਕੇ ਉਹਨੇ ਥੱਲੇ ਸਿੱਟ ਲਿਆ। ਜਦੋਂ ਥੱਲੇ ਸਿੱਟਿਆ ਤਾਂ ਉਹ ਖੜਾਕ ਹੋਇਆ, ਤਾਂ ਜਿਹੜਾ ਉਸ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਸਿੰਘ ਆ ਬਾਬਾ ਜਗਵੰਤ ਸਿੰਘ ਜੀ, ਉਹ ਦਰਬਾਰ ਦੇ ਵਿੱਚ ਹੀ ਪਿਛਲੇ ਪਾਸੇ ਜੇ ਮਤਲਬ ਲੰਬਾ ਪਿਆ ਹੋਇਆ ਸੀਗਾ। ਕਾਫੀ ਖੁੱਲਾ ਦਰਬਾਰ ਸਾਹਿਬ ਆ, ਮੈਂ ਕੱਲ ਦਰਸ਼ਨ ਕਰਕੇ ਆਇਆ ਜੀ। ਤਾਂ ਉਹ ਇੱਕਦਮ ਉੱਠਿਆ ਵੀ ਕੀ ਗੱਲ, ਖੜਾਕ ਕਾਹਦਾ ਹੋਇਆ। ਤਾਂ ਇੰਨੇ ਚਿਰ ਨੂੰ ਉਹ ਜਿਹੜਾ ਪ੍ਰਵਾਸੀ ਮਜ਼ਦੂਰ ਸੀਗਾ ਭਈਆ, ਉਹਨੇ ਕੀ ਕੀਤਾ, ਗ੍ਰੰਥੀ ਸਿੰਘ ਨੂੰ ਥੱਲੇ ਛੱਡ ਕੇ ਇੱਕਦਮ ਮਹਾਰਾਜ ਦੇ ਸਰੂਪ ਵੱਲ ਵਧਿਆ ਜੀ, ਤੇ ਉਹਨੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਪੱਤਰੇ ਨੂੰ ਫੜ ਕੇ ਖਿੱਚਿਆ ਤੇ ਪਾੜ ਕੇ ਤੇ ਹੱਥ ਦੇ ਵਿੱਚ ਮਲਣਾ ਸ਼ੁਰੂ ਕਰਤਾ। ਇੰਨੇ ਚਿਰ ਨੂੰ ਜਿਹੜਾ ਗ੍ਰੰਥੀ ਸਿੰਘ ਥੱਲੇ ਸਿੱਟਿਆ ਸੀ ਉੱਠ ਕੇ ਖੜਾ ਹੋ ਗਿਆ। ਉਹਨੇ ਉਹਨੂੰ ਫੜ ਲਿਆ, ਉਹਦੇ 2-4 ਲਾਈਆਂ, ਉਹ ਭੱਜ ਲਿਆ। ਜਦੋਂ ਉਹ ਭੱਜੇ ਜਾਂਦੇ ਨੂੰ ਜਿਹੜਾ ਦਰਵਾਜ਼ਾ ਖੁੱਲਾ ਸੀ ਅਗਲੇ ਪਾਸੇ, ਉਸ ਦਰਵਾਜ਼ੇ ਵੱਲ ਗ੍ਰੰਥੀ ਸਿੰਘ ਆਰਾਮ ਕਰ ਰਿਹਾ ਸੀ ਉਸ ਗੁਰੂ ਘਰ ਦਾ। ਉਹਦੇ ਹੱਥ ਵਿੱਚ ਕੋਈ ਡੰਡਾ ਵਗੈਰਾ ਸੀ। ਉਹਨੇ ਇੱਕਦਮ ਉੱਠ ਕੇ ਤੇ ਉਹਦੇ ਪ੍ਰਵਾਸੀ ਮਜ਼ਦੂਰ ਦੇ ਮੂੰਹ ਦੇ ਉੱਤੇ ਮਤਲਬ ਡੰਡਾ ਮਾਰਿਆ, ਤੇ ਉਹ ਪ੍ਰਵਾਸੀ ਮਜ਼ਦੂਰ ਜਿਹੜਾ ਸੀ ਉਹ ਡਿੱਗ ਪਿਆ। ਜਦੋਂ ਭਈਆ ਡਿੱਗ ਪਿਆ ਤਾਂ ਉਹਨੂੰ ਡਿੱਗੇ ਪਏ ਨੂੰ ਫੜ ਲਿਆ ਉਹਨਾਂ ਨੇ। ਜਿਹੜੇ ਬਾਹਰ ਉਹਦੇ ਸਾਥੀ ਸੀਗੇ ਉਹ ਵੀ ਇੱਕਦਮ ਜਿਹੜੇ ਸੀ ਉੱਧਰ ਨੂੰ ਭੱਜੇ, ਤਾਂ ਗ੍ਰੰਥੀ ਸਿੰਘ ਦਾ ਪਰਿਵਾਰ, ਉਹਦੀਆਂ ਬੇਟੀਆਂ ਸੀਗੀਆਂ, ਉਹਨਾਂ ਨੂੰ ਧੱਕੇ ਮਾਰ ਕੇ ਉਹ ਮਜ਼ਦੂਰ ਤਾਂ ਭੱਜ ਗਏ ਜੀ। ਪਰ ਜਿਹੜੇ ਆਪਣਾ ਜਿਸ ਵੇਲੇ ਉਹ ਮਜ਼ਦੂਰ ਭੱਜ ਗਏ ਤਾਂ ਜਿਹੜਾ ਇੱਕ ਫੜਿਆ ਸੀਗਾ ਉਹਨੂੰ ਇੰਨੇ ਚਿਰ ਨੂੰ ਰੌਲਾ ਪੈ ਗਿਆ, ਪਿੰਡ ਦੀ ਕੋਈ ਸੰਗਤ ਆ ਗਈ, ਕੋਈ ਸੇਵਾਦਾਰ ਬਾਹਰ ਖੜੇ ਸੀ, ਉਹਨਾਂ ਨੇ ਆ ਕੇ ਉਹਨੂੰ ਦੱਬ ਲਿਆ, ਚੰਗੀ ਉਹਦੀ ਗਿੱਦੜ ਕੁੱਟ ਕਰਕੇ ਉਹਨੂੰ ਸਾਹਨੇਵਾਲ ਪੁਲਿਸ ਦੇ ਹਵਾਲੇ ਕਰ ਦਿੱਤਾ ਜੀ। ਉਸ ਤੋਂ ਬਾਅਦ ਅਗਲੇ ਦਿਨ ਜਿਸ ਵੇਲੇ ਉਹ ਬਾਕੀ ਮਜ਼ਦੂਰਾਂ ਨੂੰ ਵੀ ਕੁਝ ਨੂੰ ਪੁਲਿਸ ਨੇ ਫੜ ਲਿਆ, ਜਿਹੜੇ ਉਹਦੇ ਸਾਥੀ ਸੀਗੇ, ਛਾਪਾ ਮਾਰ ਕੇ ਪੁਲਿਸ ਮੌਕੇ ਤੇ ਪਹੁੰਚ ਗਈ। ਤਾਂ ਅਗਲੇ ਦਿਨ ਉਹਨਾਂ ਨੇ ਗੁਰਦੁਆਰਾ ਕਮੇਟੀ ਤੇ ਉਹ ਗ੍ਰੰਥੀ ਸਿੰਘ ਨੂੰ ਬੁਲਾਇਆ ਸੀ ਬਿਆਨ ਲਿਖਾਉਣ ਵਾਸਤੇ ਜੀ। ਜਿਸ ਵੇਲੇ ਉਹ ਗ੍ਰੰਥੀ ਸਿੰਘ ਨੂੰ ਬੁਲਾਇਆ ਸੀ ਬਿਆਨ ਲਿਖਾਉਣ ਲਈ, ਔਰ ਕਮੇਟੀ ਨੂੰ ਬਿਆਨ ਲਿਖ ਰਹੇ ਸੀ, ਤਾਂ ਇਹ ਭਾਈ ਮਨਦੀਪ ਸਿੰਘ ਜੋ ਕਿ ਇਟਲੀ ਰਹਿੰਦਾ ਸੀ, ਔਰ ਇਟਲੀ ਸਾਰਾ ਪਰਿਵਾਰ ਉਹਦੇ ਮਾਤਾ ਪਿਤਾ ਇਟਲੀ ਰਹਿੰਦੇ ਆ, ਔਰ ਉਹ ਗ੍ਰਿਸ਼ਤੀ ਸਿੰਘ ਆ, ਉਹਦੇ 2 ਬੱਚੇ ਆ, ਆਪਣਾ 3 ਸਾਲ ਦੀ ਬੱਚੀ ਆ, 1.5 ਸਾਲ ਦਾ ਬੱਚਾ। ਉਹ ਇੱਥੇ ਇੰਡੀਆ ਆ ਕੇ ਰਹਿਣ ਲੱਗ ਗਿਆ ਸੀਗਾ ਕੋਈ ਪਿਛਲੇ 3 ਸਾਲਾਂ ਤੋਂ।
ਤਾਂ ਉਹ ਸਿੰਘ ਆਪਣੀ ਕਾਰ ਦੇ ਉੱਤੇ ਇੱਕ ਦੋ ਸਾਥੀਆਂ ਦੇ ਨਾਲ ਉੱਥੋਂ ਲੰਘ ਰਿਹਾ ਸੀ। ਉਹਨੇ ਉੱਥੇ ਦੇਖਿਆ ਭੀੜ ਇਕੱਠੀ ਹੋਈ ਆ, ਤਾਂ ਉਹ ਅੰਦਰ ਗਿਆ ਵੀ ਦੇਖਾਂ ਤੇ ਸਹੀ ਉਹ ਕੌਣ ਆ ਬੰਦਾ ਜਿਹਨੇ ਇਸ ਤਰ੍ਹਾਂ ਬੇਅਦਬੀ ਕੀਤੀ। ਜਦੋਂ ਉਹਨੂੰ ਪਤਾ ਲੱਗਿਆ ਤਾਂ ਅੰਦਰ ਉਸ ਵੇਲੇ ਤੱਕ ਉਹ ਬਿਹਾਰੀ ਨੂੰ ਕੁਛ ਵੀ ਨਹੀਂ ਸੀ ਕਿਹਾ। ਪੁਲਿਸ ਨੇ ਉੱਦਾਂ ਹੀ ਉਹਨੂੰ ਹਵਾਲਾ 'ਚ ਬੰਦ ਕੀਤਾ ਹੋਇਆ ਸੀਗਾ। ਤਾਂ ਬਿਆਨਬਾਜ਼ੀ ਜੀ ਲਿਖ ਰਹੇ ਸੀਗੇ। 4-5 ਘੰਟੇ ਗੁਰਦੁਆਰਾ ਕਮੇਟੀ ਨੂੰ ਬਿਠਾਈ ਛੱਡਿਆ, ਗ੍ਰੰਥੀ ਸਿੰਘ ਨੂੰ ਬਿਠਾ ਛੱਡਿਆ, ਪਰ ਉਸ ਮਜ਼ਦੂਰ ਨੂੰ ਕੁਛ ਵੀ ਨਹੀਂ ਕਿਹਾ ਜਿਹਨੇ ਘਟਨਾ ਕੀਤੀ ਸੀ। ਕੋਈ ਉਹਦਾ ਉਹਨੂੰ ਮਤਲਬ ਇੰਟੈਰੋਗੇਸ਼ਨ ਨਹੀਂ ਕੀਤਾ ਵੀ ਤੈਨੂੰ ਕਿਹਨੇ ਭੇਜਿਆ ਜਾਂ ਤੇਰੇ ਦਿਮਾਗ 'ਚ ਕੀ ਆਇਆ। ਤਾਂ ਇੰਨੇ ਚਿਰ ਨੂੰ ਇੱਕ ਸਿਪਾਹੀ ਜਿਹੜਾ ਸੀ, ਹੈਲੋ ਜੀ ਸੁਣ ਰਹੇ ਜੀ ਜੀ ਬਿਲਕੁਲ ਜੀ, ਹਾਂਜੀ, ਤੇ ਉਹ ਇੱਕ ਸਿਪਾਹੀ ਉਸ ਹਵਾਲਾਤ ਵੱਲ ਨੂੰ ਗਿਆ ਕੁਛ ਲਿਖਣ ਵਾਸਤੇ। ਉਹਦਾ ਨਾਮ ਵਗੈਰਾ ਦਲੀਪ ਕੁਮਾਰ ਉਹਦਾ ਨਾਂ ਸੀ। ਤੇ ਉਹ ਕੁਝ ਹੋਰ ਪੁੱਛਣ ਵਾਸਤੇ ਜਦੋਂ ਗਿਆ ਤਾਂ ਇਹ ਭਾਈ ਮਨਦੀਪ ਸਿੰਘ ਵੀ ਉਹਦੇ ਪਿੱਛੇ ਹੀ ਪੁਲਿਸ ਵਾਲੇ ਦੇ ਹਵਾਲਾਤ ਵਾਲੇ ਪਾਸੇ ਚਲੇ ਗਿਆ। ਹਾਂਜੀ, ਜਦੋਂ ਹਵਾਲਾਤ ਵਾਲੇ ਪਾਸੇ ਗਿਆ ਤੇ ਭਾਈ ਮਨਦੀਪ ਸਿੰਘ ਨੇ ਉਹ ਮਜ਼ਦੂਰ ਨੂੰ ਦੇਖਿਆ ਤਾਂ ਇਹਨੇ ਹਿੰਦੀ ਦੇ ਵਿੱਚ ਉਹਨੂੰ ਪੁੱਛਿਆ ਵੀ ਤੁਮਨੇ ਐਸਾ ਕਿਉਂ ਕੀਆ ਜੀ। ਤਾਂ ਉਹ ਕਹਿੰਦਾ ਬਸ ਦਿਮਾਗ ਘੁੰਮ ਗਿਆ ਸਾ, ਹਮਨੇ ਐਸੇ ਕਰ ਦਿਆ। ਕਹਿੰਦਾ ਉਹਨੂੰ ਕੋਈ ਮਤਲਬ ਗਿਲਾ ਨਹੀਂ ਸੀ ਵੀ ਜਾਂ ਮੈਥੋਂ ਸ਼ਰਾਬ ਦੇ ਨਸ਼ੇ 'ਚ ਹੋ ਗਿਆ ਜਾਂ ਇਸ ਤਰ੍ਹਾਂ ਹੋਇਆ ਜਾਂ ਗਲਤੀ ਹੋ ਗਈ। ਕੋਈ ਉਹਨੂੰ ਕੋਈ ਅਫਸੋਸ ਨਹੀਂ ਸੀ, ਉਹਨੂੰ ਪਛਤਾਵਾ ਨਹੀਂ ਸੀ। ਜੀ। ਤਾਂ ਭਾਈ ਮਨਦੀਪ ਸਿੰਘ ਹੁਣੇ ਫਿਰ ਉਹਨਾਂ ਦੇ ਉਸ ਵੇਲੇ ਲਾਇਸੈਂਸ ਸੀ, ਉਹਨਾਂ ਦਾ ਰਿਵਾਲਵਰ ਉਹਨਾਂ ਦੀ ਡੱਬ ਵਿੱਚ ਸੀ, ਪਰ ਉਹਨਾਂ ਦੇ ਦਿਮਾਗ 'ਚ ਆਇਆ ਗੁਰੂ ਸਾਹਿਬ ਵੱਲੋਂ ਵੀ ਇਹ 4 ਰੌਂਦ ਨੇ, 2 ਖਾਲੀ ਉਹਨਾਂ ਨੇ ਪਾਏ ਹੋਏ ਸੀਗੇ ਖੋਖੇ ਤੇ 2 ਰੌਂਦ ਪਾਏ ਹੋਏ ਸੀਗੇ। ਤਾਂ ਕਈ ਵਾਰੀ ਮਤਲਬ ਬੱਚਿਆਂ ਦੇ ਹੱਥ 'ਚ ਆ ਜੇ ਕੋਈ ਇਸ ਤਰ੍ਹਾਂ ਸ਼ਸਤਰ ਚਲਾਵੇ ਤਾਂ ਉਹ ਫਿਰ ਖਾਲੀ ਰੌਂਦ ਚੱਲ ਜਾਣ। ਇਸ ਤਰ੍ਹਾਂ ਕਰਕੇ ਉਹਨਾਂ ਨੇ 2 ਖਾਲੀ ਤੇ 2 ਭਰੇ ਹੋਏ ਪਾਏ ਸੀ। ਜੀ। ਉਹ ਬਾਹਰ ਆ ਗਏ ਤਾਂ ਬਾਹਰ ਆ ਕੇ ਆਪਣੀ ਕਾਰ ਦੇ ਕੋਲੋਂ ਫਿਰ ਉਹਨਾਂ ਨੇ ਉਹ ਖਾਲੀ ਕੱਢ ਕੇ 4 ਹੋਰ ਭਰ ਕੇ 6 ਰੌਂਦ ਪੂਰੇ ਕਰਕੇ ਜਿਹੜਾ ਆਪਣਾ ਰਿਵਾਲਵਰ ਸੀ ਡੱਬ ਦੇ ਵਿੱਚ ਕਰ ਲਿਆ। ਜੀ। ਗੁਰੂ ਸਾਹਿਬ ਵੱਲੋਂ ਹੀ ਹੁਕਮ, ਉਹਨਾਂ ਦੇ ਕੋਈ ਚੇਤੇ ਨਹੀਂ ਸੀ। ਮੌਕੇ ਤੇ ਜਿਹੜੇ ਹਾਲਾਤ ਬਣੇ ਉਹਦੀ ਉਹ ਲਾਪਰਵਾਹੀ ਦੇਖ ਕੇ ਵੀ ਉਹ ਕਹਿੰਦਾ ਜੋ ਹੋ ਗਿਆ ਮਤਲਬ ਮੈਂ ਕੀਤਾ, ਉਹਨੂੰ ਕੋਈ ਪਛਤਾਵਾ ਨਹੀਂ ਸੀ ਭਈਏ ਨੂੰ। ਜੀ। ਸਿੰਘ ਨੂੰ ਫਿਰ ਗੁੱਸਾ ਆ ਗਿਆ ਜਾਂ ਮਹਾਰਾਜ ਸਾਹਿਬ ਵੱਲੋਂ ਹੀ ਹੁਕਮ ਹੋਇਆ ਗੁਰੂ ਸਾਹਿਬ ਵੱਲੋਂ, ਤਾਂ ਉਹ ਦੁਬਾਰਾ ਗਿਆ ਫਿਰ ਉੱਥੇ। ਤਾਂ ਦੁਬਾਰਾ ਅੱਖ ਬਚਾ ਕੇ ਉੱਥੇ CCTV ਕੈਮਰੇ ਵੀ ਲੱਗੇ ਸੀ। ਸਿੰਘ ਨੇ ਵੇਖ ਵੀ ਲਿਆ ਵੀ ਇੱਥੇ ਕੈਮਰੇ ਲੱਗੇ ਆ, ਪਰ ਜਦੋਂ ਗੁਰੂ ਮਹਾਰਾਜ ਦਾ ਹੁਕਮ ਸੀ ਉਹਨੇ ਕੋਈ ਪਰਵਾਹ ਨਹੀਂ ਕੀਤੀ। ਫਿਰ ਦੁਬਾਰਾ ਉਹਦੀ ਬੈਰਕ ਦੇ ਕੋਲ ਉਹ ਸਿੰਘ ਜਿਹੜਾ ਸੀ ਉਹ ਪਹੁੰਚ ਗਿਆ ਹਵਾਲਾਤ ਕੋਲੇ। ਤਾਂ ਹਵਾਲਾਤ ਦੇ ਬਿਲਕੁਲ ਕੋਲੇ ਬੈਠਾ ਸੀ ਉਹ ਬਿਹਾਰੀ ਭਈਆ। ਜਿਸ ਵੇਲੇ ਤਾਂ ਸਿੰਘ ਨੇ ਉਹਨੂੰ ਫਿਰ ਦੁਬਾਰਾ ਪੁੱਛਿਆ ਵੀ ਤੈਨੂੰ ਕੋਈ ਕੀਤੇ ਦਾ ਪਛਤਾਪ ਨਹੀਂ ਹੈ ਤੈਨੂੰ? ਜੀ। ਵੀ ਤੂੰ ਐਡੀ ਵੱਡੀ ਘਟਨਾ ਕਰ ਦਿੱਤੀ ਹੈ। ਉਹ ਕਹਿੰਦਾ ਹਮੇ ਕੋਈ ਪਛਤਾਪ ਨਹੀਂ, ਏਦਾਂ ਫਿਰ ਬੋਲਿਆ। ਤਾਂ ਉਹਨੇ ਸਿੰਘ ਨੇ ਫਿਰ ਰਿਵਾਲਵਰ ਚੋਂ ਪਿਸਟਲ ਕੱਢਿਆ ਤਾਂ ਹਵਾਲਾਤ ਦੀਆਂ ਸਲਾਖਾਂ ਦੇ ਵਿੱਚ ਦੀ ਕਰਕੇ ਫਿਰ 3 ਗੋਲੀਆਂ ਉਹਦੇ ਜਿਹੜਾ ਸੀਗਾ ਮਾਰੀਆਂ ਛਾਤੀ ਦੇ ਉੱਤੇ। ਉਹ ਪੇਟ ਦੇ ਉੱਤੇ ਵੱਜੀਆਂ। ਉਹ ਬੈਠਾ ਸੀ ਅੱਗੇ। ਚੌਥੀ ਗੋਲੀ ਜਿਹੜੀ ਸੀ ਅੜ ਗਈ। ਜਦੋਂ ਗੋਲੀਆਂ ਦੀ ਆਵਾਜ਼ ਆਈ ਪੁਲਿਸ ਨੂੰ ਹਫੜਾ ਦਫੜੀ ਪੈ ਗਈ। ਉਹਨਾਂ ਆ ਕੇ ਪਿੱਛੋਂ ਫੜ ਲਿਆ ਸਿੰਘ ਨੂੰ। ਜਿੰਨੀ ਪੁਲਿਸ ਸੀਗੀ ਉਹਦਾ ਦ੍ਰਿਸ਼ ਦੇਖਣ ਵਾਲਾ ਸੀ। ਸਾਰੀ ਕੰਬ ਰਹੀ ਸੀ ਵੀ ਇਹ ਕੀ ਬਣਿਆ। ਥਾਣੇ ਦੇ ਵਿੱਚ ਹੀ ਇਹਨਾਂ ਨੇ ਸਿੰਘਾਂ ਨੇ ਗੱਡੀ ਚਾੜ ਦਿੱਤਾ ਗੁਰੂ ਪੰਥ ਦੇ ਦੁਖੀ ਨੂੰ। ਤਾਂ ਉਸ ਵੇਲੇ ਭਾਈ ਮਨਦੀਪ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਤਾਂ ਉਵੇਂ ਚਿਰ ਨੂੰ ਰਾਤ ਵਾਲੀ ਵਰਤੀ ਘਟਨਾ ਕਰਕੇ ਬਹੁਤ ਸਾਰੀਆਂ ਸੰਗਤਾਂ ਇਲਾਕੇ ਦੀਆਂ ਗੁਰਦੁਆਰਾ ਸਾਹਿਬ ਇਕੱਠੀਆਂ ਹੋਈਆਂ ਸੀਗੀਆਂ। ਉਹਨਾਂ ਤੱਕ ਇਹ ਖਬਰ ਪਹੁੰਚ ਗਈ ਵੀ ਏਦਾਂ ਸਿੰਘ ਜਿਹੜੇ ਆ ਫੜ ਲਏ ਆ ਪੁਲਿਸ ਨੇ, ਆਹ ਘਟਨਾ ਹੋਈ ਆ ਥਾਣੇ 'ਚ। ਉਹ ਸੰਗਤਾਂ ਨੇ ਜਾਮ ਲਾ ਦਿੱਤਾ। ਉੱਧਰੋਂ ਅਸੀਂ ਵੀ ਆਪਣੇ ਤੌਰ ਤੇ ਸਾਡੇ ਕੋਲ ਵੀ ਖਬਰ ਪਹੁੰਚ ਗਈ, ਜਿੱਥੇ ਅਸੀਂ ਟੈਲੀਫੋਨਾਂ ਤੇ ਅਸੀਂ ਵੀ ਅਫਸਰਾਂ ਦੇ ਨਾਲ ਗੱਲਬਾਤ ਜਿਹੜੀ ਸੀ ਸੰਗਤਾਂ ਦੇ ਨਾਲ ਅਫਸਰਾਂ ਨਾਲ ਸ਼ੁਰੂ ਕਰ ਦਿੱਤੀ ਵੀ ਅਸੀਂ ਵੀ ਇੱਥੇ ਪਹੁੰਚ ਰਹੇ ਹਾਂ। ਨਹੀਂ ਤਾਂ ਇਹ ਸਿੰਘ ਤੇ ਜੇ ਕੋਈ ਤਸ਼ੱਦਦ ਕੀਤਾ ਤਾਂ ਜਿੰਨਾ ਕੁ ਹੋ ਸਕਦਾ ਸੀ ਚਲੋ ਆਪੋ ਆਪਣੇ ਤੌਰ ਤੇ ਸਾਰੀਆਂ ਸਿੱਖ ਜਥੇਬੰਦੀਆਂ ਆਗੂਆਂ ਨੇ ਜਿਹੜਾ ਅਸੀਂ ਪ੍ਰਭਾਵ ਪਾਇਆ। ਤਾਂ ਉਹਨਾਂ ਨੇ ਪੁਲਿਸ ਨੇ ਉਹ ਸਿੰਘ ਨੂੰ ਹੱਥ ਤੱਕ ਨਹੀਂ ਲਾਇਆ ਤੇ ਉਦੋਂ ਹੀ ਉਹਨੂੰ ਕੇਸ ਦੇ ਵਿੱਚ 307 ਦੇ ਵਿੱਚ ਪਾ ਕੇ ਤੇ ਰਾਤ ਨੂੰ ਹੀ ਲੁਧਿਆਣਾ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ। ਇਸ ਤਰੀਕੇ ਦੇ ਨਾਲ ਤਾਂ ਉਹ ਘਟਨਾ ਵਾਪਰੀ। ਤਾਂ ਕੱਲ ਮੈਂ ਉੱਥੇ ਗਿਆ ਸੀਗਾ ਭਾਈ ਮਨਦੀਪ ਸਿੰਘ ਦੇ ਕੋਲ। ਮੈਂ ਜੇਲ੍ਹ ਵਿੱਚ ਜਾ ਕੇ ਘੰਟਿਆਂ ਬੱਧੀ ਉਹਦੇ ਨਾਲ ਗੱਲਬਾਤ ਕਰਕੇ ਮਿਲ ਕੇ ਆਇਆ। ਬਹੁਤ ਚੜ੍ਹਦੀ ਕਲਾ 'ਚ ਸਿੰਘ ਆ, ਨਿਤਨੇਮੀ ਆ। ਔਰ ਤਿਆਰ ਸਿੰਘ ਆ, ਬਾਣੇ ਵਿੱਚ ਰਹਿੰਦਾ ਵਾ। 4-4 5-5 ਪਾਠ ਸੁਖਮਨੀ ਸਾਹਿਬ ਦੇ ਜ਼ੁਬਾਨੀ ਕਰਦਾ, ਕੰਠ ਆ ਉਹਦੇ ਮਤਲਬ ਇੰਨੀ ਬਾਣੀ। ਚੜ੍ਹਦੀ ਕਲਾ ਵਾਲਾ ਸਿੰਘ ਆ। ਜੇ ਕਿਤੇ ਮੈਨੂੰ ਪਰਿਵਾਰ ਨੂੰ ਵੀ ਮਿਲਿਆ, ਮੈਂ ਉਹਨਾਂ ਦੇ ਘਰ ਵੀ ਗਿਆ। ਮੈਂ ਉਸ ਗੁਰਦੁਆਰਾ ਸਾਹਿਬ 'ਚ ਵੀ ਕੱਲ ਗਿਆ, ਮੈਂ ਸਾਰਾ ਦੇਖਿਆ। ਪਰਿਵਾਰ ਨੇ ਦੱਸਿਆ ਵੀ ਜੇ ਕਿਤੇ ਵਿਆਹ ਸ਼ਾਦੀ ਦੇ ਵਿੱਚ ਵੀ ਕਿਤੇ ਜਾਂਦਾ ਸੀ ਤਾਂ ਆਪਣਾ ਖਾਣਾ ਘਰ ਤੋਂ ਬਣਾ ਕੇ ਲੈ ਕੇ ਜਾਂਦਾ ਸੀਗਾ। ਵੀ ਕੋਈ ਉੱਥੇ ਝੂਠੇ ਮਿੱਠੇ ਹੱਥ ਲੱਗ ਜਾਂਦੇ, ਕਈ ਵਾਰ ਵੀ ਆਪਣਾ ਭੋਜਨ ਪ੍ਰਸ਼ਾਦਾ ਆਪ ਤਿਆਰ ਕਰਕੇ। ਬਾਣੀ ਪੜ੍ਹਨ ਵਾਲਾ ਚੜ੍ਹਦੀ ਕਲਾ ਵਾਲਾ ਸਿੰਘ ਆ। ਉੱਥੇ ਕੱਲ ਮੇਰੀ ਘੰਟਿਆਂ ਬੱਧੀ ਗੱਲਬਾਤ ਹੋਈ। ਹੋਰ ਵੀ ਕਈ ਜਥੇਬੰਦੀਆਂ ਦੇ ਆਗੂ ਉੱਥੇ ਪਹੁੰਚੇ ਸੀਗੇ, ਐਡਵੋਕੇਟ ਵੀ ਕਈ ਪਹੁੰਚੇ ਹੋਏ ਸੀ ਉੱਥੇ ਉਹ ਸਿੰਘ ਦਾ ਕੇਸ ਲੜਨ ਵਾਸਤੇ।
ਮੈਂ ਦੇਖਿਆ ਕਿ ਉਹ ਸਿੰਘ ਪੂਰੀ ਚੜ੍ਹਦੀ ਕਲਾ ਦੇ ਵਿੱਚ ਸੀਗਾ, ਕੋਈ ਐਸੀ ਗੱਲ ਨਹੀਂ। ਪਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਇਹਦੇ ਵਿੱਚ ਕਿ ਦੇਖੋ 2 ਤਰੀਕ ਨੂੰ ਉੱਥੇ ਪਸ਼ਚਾਤਾਪ ਸਮਾਗਮ ਦੇ ਭੋਗ ਪਏ ਆ। ਹਾਂਜੀ, ਪਸ਼ਚਾਤਾਪ ਸਮਾਗਮ ਤੇ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਉੱਥੇ ਪਹੁੰਚੇ ਆ, SGPC ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਪਹੁੰਚੇ ਆ ਜੀ। ਨਾ ਤਾਂ ਉਹਨਾਂ ਨੇ ਪਹਿਲਾਂ ਤਾਂ ਮੱਕੜ ਨੇ ਜਿਹੜਾ ਬਿਆਨ ਦਿੱਤਾ, ਤੁਸੀਂ ਅਖਬਾਰਾਂ 'ਚ ਪੜ੍ਹਿਆ ਕਿ ਭਾਈ ਮਨਦੀਪ ਸਿੰਘ ਨੂੰ ਕਾਨੂੰਨ ਹੱਥ 'ਚ ਨਹੀਂ ਸੀ ਲੈਣਾ ਚਾਹੀਦਾ, ਉਹਨੇ ਗਲਤ ਕੀਤਾ, ਇਹਦੇ ਨਾਲ ਇਹ ਬਈਏ ਭੜਕ ਸਕਦੇ, ਉਹਨਾਂ ਦੀਆਂ ਭਾਵਨਾਵਾਂ ਭੜਕ ਸਕਦੀਆਂ ਤੇ ਇੱਥੇ ਦੰਗੇ ਫਸਾਦ ਹੋ ਸਕਦੇ ਆ ਜੀ। ਮੈਂ ਇਹ ਬੇਨਤੀ ਕਰਕੇ ਪੁੱਛਣੀ ਚਾਹੁੰਦਾ ਕਿ ਦੇਖੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਰੂਪਾਂ ਦੀ ਥਾਂ ਥਾਂ ਬੇਅਦਬੀ ਹੋ ਰਹੀ ਆ, ਸਿੱਖਾਂ ਦੀਆਂ ਕੋਈ ਭਾਵਨਾਵਾਂ ਨਹੀਂ ਭੜਕਦੀਆਂ ਜੀ। ਸਾਡੇ ਨੂੰ ਆਗੂਆਂ ਨੂੰ ਉਹਨਾਂ ਦਾ ਬਿਹਾਰੀ ਭਈਆਂ ਦੀਆਂ ਭਾਵਨਾਵਾਂ ਦਾ ਖਿਆਲ ਆ, ਸਾਡੀਆਂ ਕੋਈ ਭਾਵਨਾਵਾਂ ਨਹੀਂ ਸੰਗਤਾਂ ਦੀਆਂ ਜੀ। ਬਿਲਕੁਲ। ਫਿਰ ਦੂਸਰਾ ਉਹਨਾਂ ਦੇ ਕੋਈ ਪਰਿਵਾਰ ਨੂੰ ਸਨਮਾਨ ਨਹੀਂ ਦਿੱਤਾ, ਉੱਥੇ ਕਾਹਲੀ ਦੇ ਨਾਲ ਬੋਲ ਕੇ ਮਤਲਬ ਗੁੰਗਲੂਆਂ ਤੋਂ ਮਿੱਟੀ ਝਾੜ ਕੇ ਭੱਜਦੇ ਬਣੇ ਉੱਥੋਂ ਜੀ ਪਸ਼ਚਾਤਾਪ ਸਮਾਗਮ ਤੋਂ। ਇਸ ਕਰਕੇ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਇਹ ਕੋਈ ਬਿਹਾਰੀ ਭਈਏ ਨੇ ਆਪਣੇ ਆਪ ਘਟਨਾ ਨਹੀਂ ਕੀਤੀ, ਉਹਦੇ ਪਿੱਛੇ ਕੋਈ ਸਾਜ਼ਿਸ਼ ਆ, ਬਹੁਤ ਵੱਡੀ ਸਾਜ਼ਿਸ਼ ਆ। ਉਹ ਜਿਹੜੀ ਫੈਕਟਰੀ 'ਚ ਕੰਮ ਕਰਦੇ ਸੀ, ਉਹ ਦੁਪਹਿਰ ਤੱਕ ਉਹ ਮਜ਼ਦੂਰਾਂ ਨੂੰ ਛਡਾਉਣ ਵਾਸਤੇ ਫੋਨ ਕਰਦਾ ਰਿਹਾ ਵੀ ਇਹ ਮੇਰੀ ਫੈਕਟਰੀ 'ਚ ਆ, ਇਹਨਾਂ ਨੂੰ ਛੱਡ ਦਿਓ। ਜਦੋਂ ਸਿੰਘਾਂ ਨੇ ਕਾਰਨਾਮਾ ਕਰ ਦਿੱਤਾ ਉਦੋਂ ਬਾਅਦ ਉਹਦੇ ਥਾਣੇ 'ਚ ਫੋਨ ਜਾਣੋਂ ਹਟੇ ਆ ਜੀ। ਸਾਡੀ ਤਾਂ ਬੇਨਤੀ ਹੈ ਜਿਹੜੇ ਜ਼ਿੰਮੇਵਾਰ ਸਾਡੇ ਧਾਰਮਿਕ ਆਗੂ ਅੱਗੇ ਉਹ ਇਹਦੇ ਪਿੱਛੇ ਸਾਜ਼ਿਸ਼ ਆ ਜਿਹੜੀ ਉਹਨੂੰ ਹੱਥ ਨੰਗੇ ਕਰਨ, ਕਿਉਂਕਿ ਰੋਜ਼ਾਨਾ ਐਸੀਆਂ ਘਟਨਾਵਾਂ ਵਾਪਰ ਰਹੀਆਂ ਨੇ। ਉਹਨਾਂ ਨੂੰ ਜਿੰਨਾ ਚਿਰ ਸਾਜ਼ਿਸ਼ਾਂ ਨੂੰ ਨੰਗਾ ਨਹੀਂ ਕਰਦੇ ਉਹਨਾਂ ਚਿਰ ਇਹ ਜਿਹੜਾ ਰੋਜ਼ਮਰਾ ਦਾ ਕੰਮ ਹੈ, ਰੋਜ਼ ਇਹੋ ਜਿਹੀਆਂ ਘਟਨਾਵਾਂ ਵਾਪਰਨੀਆਂ ਨੇ ਜੀ। ਦੂਸਰੀ ਗੱਲ ਮੈਂ ਇਹ ਬੇਨਤੀ ਕਰਨੀ ਚਾਹੁੰਦਾ, ਦੇਖੋ ਸਾਡੇ ਪੰਜਾਬ 'ਚੋਂ ਸਿੱਖ ਭਰਾ ਵਿਦੇਸ਼ਾਂ 'ਚ ਗਏ ਆ, ਦੁਨੀਆ ਦੇ ਵਿੱਚ ਜਾ ਕੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਕਾਰੋਬਾਰ ਸਥਾਪਿਤ ਕੀਤੇ ਆ। ਅਸੀਂ ਜਿਹੜੀ ਵੀ ਕੰਟਰੀ 'ਚ ਗਏ ਆ ਉੱਥੋਂ ਦੇ ਕਾਰੋਬਾਰ ਨੂੰ ਉੱਚਾ ਚੱਕਿਆ, ਉੱਥੋਂ ਦੇ ਅਰਥਚਾਰੇ ਨੂੰ ਉੱਚਾ ਚੱਕਿਆ, ਉੱਥੋਂ ਦੇ ਸੱਭਿਆਚਾਰ ਨਾਲ ਕਦੇ ਛੇੜਛਾੜ ਨਹੀਂ ਕੀਤੀ, ਆਪਣੇ ਧਰਮ 'ਚ ਪੱਕੇ, ਦੂਜੇ ਧਰਮਾਂ ਦਾ ਸਤਿਕਾਰ ਕਰਦੇ ਆ। ਸਾਨੂੰ ਇੱਥੇ ਬਿਹਾਰ ਦੇ ਜਿਹੜੇ ਮਜ਼ਦੂਰ ਆਉਂਦੇ ਆ, ਸਾਨੂੰ ਇੱਥੇ ਮਜ਼ਦੂਰੀ ਦੀ ਖੇਤੀ 'ਚ ਵੀ ਲੋੜ ਆ, ਇੰਡਸਟਰੀਅਲ ਏਰੀਆ 'ਚ ਵੀ ਲੋੜ ਆ, ਉਹ ਆਉਣ ਆਪਣਾ ਰੋਜੀ ਰੋਟੀ ਕਮਾਉਣ। ਪਰ ਇਹ ਤਾਂ ਨਹੀਂ ਨਾ ਕਿ ਉਹ ਸਾਡੇ ਗੁਰਦੁਆਰਿਆਂ ਦੇ ਵਿੱਚ ਆ ਕੇ ਤੇ ਮਹਾਰਾਜ ਦੇ ਸਰੂਪਾਂ ਦੀ ਬੇਅਦਬੀ ਕਰਨ ਜਾਂ ਸਾਡੀਆਂ ਪਰੰਪਰਾਵਾਂ ਨੂੰ ਕਤਲ ਕਰਨ, ਸਾਡੇ ਸੱਭਿਆਚਾਰ ਨੂੰ ਕਤਲ ਕਰਨ। ਇਸ ਗੱਲ ਦੀ ਅਸੀਂ ਹਰਗਿਜ਼ ਇਜਾਜ਼ਤ ਨਹੀਂ ਦਿੰਦੇ। ਪੰਜਾਬ ਸਰਕਾਰ ਇਹਨਾਂ ਦਾ ਕੋਈ ਰਿਕਾਰਡ, ਤੁਸੀਂ ਵਿਦੇਸ਼ਾਂ 'ਚ ਗਏ ਆ, ਦੇਖੋ ਹਰ ਇੱਕ ਸਿੱਖ ਦਾ ਵੀ ਰਿਕਾਰਡ ਆ ਵਿਦੇਸ਼ਾਂ 'ਚ ਜਿਹੜੇ ਆਪਣੀ ਮਿਹਨਤ ਕਰਨ ਗਏ, ਇੱਥੇ ਕੋਈ ਰਿਕਾਰਡ ਨਹੀਂ ਆ, ਕੋਈ ਕੁਛ ਨਹੀਂ ਆ। ਉਹਨਾਂ ਦੀ ਗਿਣਤੀ ਵੱਲ ਦੇਖ ਕੇ ਸਰਕਾਰ ਜਿਹੜੀ ਆ ਉਹਨਾਂ ਵਾਲੇ ਪਾਸੇ ਹੋ ਜਾਂਦੀ ਆ। ਫਿਰ ਤੁਸੀਂ ਦੇਖੋ ਸਾਡੇ ਭਾਈ ਜਸਪਾਲ ਸਿੰਘ ਦੇ ਗੋਲੀਆਂ ਪੁਲਿਸ ਨੇ ਮਾਰੀਆਂ, ਭਾਈ ਰਣਜੀਤ ਸਿੰਘ ਪੰਧੇਰ ਜ਼ਖਮੀ ਹੋਇਆ, ਉਹਨਾਂ ਨੂੰ ਜ਼ਬਰਦਸਤੀ ਛੁੱਟੀ ਦਵਾ ਦਿੱਤੀ ਭਾਈ ਪੰਧੇਰ ਨੂੰ, ਅਜੇ ਉਹਦਾ ਪੂਰਾ ਇਲਾਜ ਵੀ ਨਹੀਂ ਸੀ ਹੋਇਆ। ਇੱਥੇ ਜਿਹੜਾ ਬਿਹਾਰੀ ਮਜ਼ਦੂਰ ਆ ਉਹਦੀ ਅਪੋਲੋ ਹਸਪੀਟਲ 'ਚ ਰੱਖ ਕੇ ਲੁਧਿਆਣੇ ਉਹਦੀ ਜਿਹੜੀ ਹੈਗੀ ਆ ਦੇਖਭਾਲ ਕੀਤੀ ਜਾ ਰਹੀ ਸਰਕਾਰ ਵੱਲੋਂ, ਉਹਦਾ ਸਭ ਤੋਂ ਮਹਿੰਗੇ ਹਸਪੀਟਲ ਦੇ ਵਿੱਚ ਇਲਾਜ ਕਰਾਇਆ ਜਾ ਰਿਹਾ। ਮਤਲਬ ਸਿੱਖਾਂ ਦੀ ਕੋਈ ਕਦਰ ਨਹੀਂ ਕਰਦੇ। ਔਰ ਜਿਹੜੇ ਹੋਰ ਉਹਨਾਂ ਦੀ ਦੇਖੋ, ਅਸੀਂ ਮਨੁੱਖਤਾ ਦੇ ਨਾਤੇ ਹਰੇਕ ਦੇ ਨਾਲ ਆ, ਭਾਵੇਂ ਕੋਈ ਆ, ਪਰ ਜਿੰਨਾ ਚਿਰ ਉਹ ਮਨੁੱਖਤਾ ਦੀਆਂ ਕਦਰਾਂ ਕੀਮਤਾਂ 'ਚ ਆ, ਜਦੋਂ ਉਹ ਸਾਡੇ ਗੁਰਧਾਮਾਂ ਦੀ ਬੇਅਦਬੀ ਜਾਂ ਸਾਡੇ ਗੁਰੂ ਸਾਹਿਬ ਦੇ ਸਰੂਪਾਂ ਦੀ ਬੇਅਦਬੀ, ਤੇ ਅਸੀਂ ਹਰਗਿਜ਼ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਦੇ। ਐਸੀਆਂ ਘਟਨਾਵਾਂ ਜਿਹੜੀਆਂ ਆਉਣ ਵਾਲੇ ਦਿਨਾਂ ਵਿੱਚ ਹੋਰ ਵਾਪਰਨਗੀਆਂ ਜੇਕਰ ਇਹਨਾਂ ਦੇ ਪਿੱਛੇ ਜਿਹੜੇ ਸਾਜ਼ਿਸ਼ੀ ਹੱਥ ਆ ਉਹ ਨੰਗੇ ਨਹੀਂ ਹੁੰਦੇ। ਜੀ ਬਿਲਕੁਲ। ਤੇ ਬਹੁਤ ਬਹੁਤ ਧੰਨਵਾਦ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਇਹਦੇ ਬਾਰੇ ਜਿਹੜੀ ਹੈ ਜੀ ਕਾਫੀ ਜਾਣਕਾਰੀ ਤੁਸੀਂ ਸਾਡੇ ਸਰੋਤਿਆਂ ਤੱਕ ਪਹੁੰਚਾਈ ਆ। ਮੈਂ ਇਹ ਵੀ ਬੇਨਤੀ ਕਰਨੀ ਚਾਹੁੰਦਾ, ਦੇਖੋ ਵਿਦੇਸ਼ਾਂ ਵਿੱਚ ਬੈਠੇ ਸਿੱਖ ਆ ਜਿਹੜੇ, ਉਹ ਜ਼ਰੂਰ ਇਸ ਗੱਲ ਦਾ ਧਾਰਮਿਕ ਆਗੂਆਂ ਨੂੰ ਈਮੇਲਾਂ ਦੇ ਰਾਹੀਂ, SMS ਦੇ ਰਾਹੀਂ, ਫੋਨਾਂ ਰਾਹੀਂ ਮਜਬੂਰ ਕਰਨ ਕਿ ਉਹ ਸਰਕਾਰੀ ਪੱਲੜੇ 'ਚ ਨਾ ਚੜ੍ਹਨ ਔਰ ਉਹ ਆਪਣੀ ਧਾਰਮਿਕ ਜ਼ਿੰਮੇਵਾਰੀ ਨਿਭਾਉਣ। ਉਹਨਾਂ ਦੇ ਬਿਆਨਾਂ ਤੋਂ ਕਦੇ ਸਾਡੇ ਰਾਧਾ ਸਵਾਮੀਆਂ ਗੁਰਦੁਆਰਾ ਸਾਹਿਬ ਢਾਹ ਤੇ ਤਾਂ ਉੱਥੇ ਕਲੀਨ ਚਿੱਟਾਂ ਉਹਨਾਂ ਨੂੰ ਦੇਈ ਜਾਂਦੇ ਆ। ਉਹਦੇ ਤੋਂ ਐਂ ਲੱਗਦਾ ਵੀ ਸਾਡੇ ਜਿਹੜੇ ਧਾਰਮਿਕ ਆਗੂ ਆ ਇਹ ਸਿੱਖਾਂ ਦੇ ਨਾ ਹੋਣ, ਇਹ ਉਹਨਾਂ ਡੇਰੇਦਾਰਾਂ ਰਾਧਾ ਸਵਾਮੀਆਂ ਜਾਂ ਸਰਸੇ ਵਾਲੇ ਦੇ ਹੋਣ। ਇਸ ਕਰਕੇ ਇਹ ਬੜੀ ਦੁੱਖ ਦੀ ਗੱਲ ਆ, ਜਿੱਥੇ ਅਸੀਂ ਇੱਥੇ ਆਪਣੀ ਜੱਦੋਜਹਿਦ ਜਾਰੀ ਰੱਖੀ ਹੋਈ ਆ, ਪੰਜਾਬ ਵਿੱਚ ਰਹਿੰਦੇ ਆ, ਵਿਦੇਸ਼ਾਂ 'ਚ ਵਸਦੀਆਂ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਅਸੀਂ ਧਰਮ ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਸ਼ਹੀਦੀਆਂ ਪਾ ਕੇ ਹੋਂਦ ਵਿੱਚ ਲਿਆਂਦੀ ਆ ਕੌਮ ਨੇ। ਅੱਜ ਦੀ ਉਹਦੇ ਸੰਚਾਲਕ ਉਹ ਜ਼ਿੰਮੇਵਾਰੀ ਨਹੀਂ ਨਿਭਾ ਰਹੇ ਤਾਂ ਉਹਨਾਂ ਨੂੰ ਮਜਬੂਰ ਕਰਨਾ ਚਾਹੀਦਾ ਉਹ ਜ਼ਿੰਮੇਵਾਰੀ ਨਿਭਾਉਣ। ਅਕਾਲ ਤਖਤ ਸਾਹਿਬ ਨੂੰ ਹਰ ਸਿੱਖ ਸਮਰਪਿਤ ਆ, ਅਸੀਂ ਵੀ ਸਮਰਪਿਤ ਆ, ਹਰ ਸਿੱਖ ਸਮਰਪਿਤ ਆ, ਪਰ ਜੇ ਮੌਕੇ ਦੇ ਸੇਵਾਦਾਰ ਡਿਊਟੀ ਨਹੀਂ ਨਿਭਾ ਰਹੇ ਤਾਂ ਉਹਨਾਂ ਨੂੰ ਮਜਬੂਰ ਕਰਨਾ ਚਾਹੀਦਾ ਕਿ ਉਹ ਇਹ ਡਿਊਟੀ ਨੂੰ ਨਿਭਾਉਣ। ਅਸੀਂ ਸਾਰੇ ਮਸਲੇ ਲੈ ਕੇ ਜਦੋਂ ਵੀ ਗਏ, ਅਸੀਂ ਤਾਂ ਜਥੇਦਾਰਾਂ ਨੇ
ਗੁੰਗਲੂਆਂ ਤੋਂ ਮਿੱਟੀ ਝਾੜੀ, ਕਿਸੇ ਵੀ ਘਟਨਾ ਨੂੰ ਸਿੰਸੀਅਰਲੀ ਤੌਰ ਤੇ ਨਹੀਂ ਲਿਆ ਤੇ ਸਗੋਂ ਉਲਟਾ ਜਿਹੜੇ ਆਵਾਜ਼ ਉਠਾਉਂਦੇ ਸੀ ਉਹਨਾਂ ਨੂੰ ਹੀ ਸ਼ਰਾਰਤੀ ਕਹਿਣਾ ਸ਼ੁਰੂ ਕਰ ਦਿੱਤਾ ਜਥੇਬੰਦੀਆਂ ਨੂੰ, ਸੰਗਤਾਂ ਨੂੰ। ਤਾਂ ਫਿਰ ਅਸੀਂ ਦੁੱਖ ਵਿੱਚ ਆ ਕੇ ਜਥੇਦਾਰ ਸਾਹਿਬ ਨੂੰ ਅਸੀਂ ਕਿਹਾ ਵੀ ਜਥੇਦਾਰ ਸਾਹਿਬ ਅਸੀਂ ਤਾਂ ਤੁਹਾਡੇ ਕੋਲ ਕੋਈ ਪੰਥਕ ਮਸਲਾ ਲੈ ਕੇ ਨਹੀਂ ਆਉਂਦੇ ਜਦੋਂ ਤੁਸੀਂ ਕੋਈ ਹੱਲ ਹੀ ਨਹੀਂ ਕਰਦੇ। ਮੇਰੀ ਬੇਨਤੀ ਇਹ ਹੈ ਕਿ ਧਾਰਮਿਕ ਆਗੂਆਂ ਨੂੰ ਵਿਦੇਸ਼ਾਂ ਵਿੱਚ ਬੈਠੇ ਸਿੱਖ ਜ਼ਰੂਰ ਮਜਬੂਰ ਕਰਨ, ਤੇ ਨਾਲ ਹੀ ਮੈਂ ਇਹ ਬੇਨਤੀ ਵੀ ਕਰੂੰ ਜਿੰਨੇ ਵੀ ਕੋਈ ਸੰਤ ਮਹਾਂਪੁਰਖ ਆ, ਰਾਗੀ ਆ, ਢਾਡੀ ਆ, ਪ੍ਰਚਾਰਕ ਆ, ਕਥਾਵਾਚਕ ਆ, ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਆ ਜਾਂ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਆਪਣਾ ਪ੍ਰਸ਼ਾਦਾ ਪਾਣੀ ਛਕਦੇ ਆ, ਦੇਖੋ ਕੋਈ ਵੀ ਉੱਥੇ ਨਹੀਂ, ਗਿਣਤੀ ਦੇ 1-2 ਤੋਂ ਬਿਨਾਂ ਉੱਥੇ ਸਾਹਨੇਵਾਲ ਏਡੀ ਵੱਡੀ ਘਟਨਾ ਹੋਈ, ਕੋਈ ਨਹੀਂ ਉੱਥੇ ਪਹੁੰਚਿਆ ਕੱਲ ਤੱਕ। ਮੇਰੀ ਗੈਸਟ੍ਰਿਕ ਬਾਈਪਾਸ ਸਰਜਰੀ ਹੋਈ ਸੀ ਇੱਕ ਨੂੰ, ਕੱਲ ਮੇਰੇ ਸਟਿਚ ਖੁੱਲੇ ਆ, ਸਟਿਚ ਖੁੱਲਦੇ ਹੀ ਮੈਂ ਉੱਥੇ ਪਹੁੰਚ ਗਿਆ। ਉਸ ਤੋਂ ਇੱਕ ਦਿਨ ਪਹਿਲਾਂ ਸਟਿਚਾਂ ਸਮੇਤ ਅਰਦਾਸ ਦਿਵਸ ਤੇ ਪਹੁੰਚਿਆ। ਮੈਂ ਇਹ ਨਹੀਂ ਕਹਿੰਦਾ ਕਿ ਮੈਂ ਕੋਈ ਬਹੁਤ ਵੱਡੀ ਸੇਵਾ ਕਰ ਰਿਹਾ, ਮੈਂ ਬੇਨਤੀ ਇਹ ਕਰ ਰਿਹਾ ਕਿ ਆਪਣਾ ਫਰਜ਼ ਨਿਭਾਉਣ ਦੀ ਕੋਸ਼ਿਸ਼ ਕਰਦੇ ਆ। ਮੇਰੇ ਨਾਲੋਂ ਸਾਰੇ ਹੀ ਵੱਧ ਸੇਵਾ ਕਰਦੇ, ਪਰ ਦੁੱਖ ਉਦੋਂ ਆਉਂਦਾ ਵਾ ਕਿ ਜਦੋਂ ਦੁਸ਼ਮਣ ਦਾ ਦੁਸ਼ਮਣੀਆਂ ਕਰ ਰਹੇ ਆ ਪਰ ਸਾਡੇ ਹੀ ਜਿਹੜੇ ਧਰਮ ਦੇ ਨਾਂ ਤੇ ਵਿਚਰਦੇ ਉਹਨਾਂ ਨੂੰ ਕੋਈ ਦੁੱਖ ਹੀ ਨਹੀਂ। ਏਡੇ ਏਡੇ ਡੇਰੇਦਾਰ ਬੈਠੇ ਆ ਉੱਥੇ, ਏਡੇ ਏਡੇ ਆਲੇ ਦੁਆਲੇ ਡੇਰੇ ਉਸਰੇ ਆ, ਵੱਡੇ ਵੱਡੇ ਸੰਤ ਬਾਬੇ, ਵੱਡੇ ਵੱਡੇ ਪ੍ਰਚਾਰਕ, ਕਥਾਵਾਚਕ, ਉਸ ਘਟਨਾ ਵਾਲੀ ਥਾਂ ਤੇ ਕੋਈ ਵੀ ਨਹੀਂ ਪਹੁੰਚਿਆ। ਉੱਥੇ ਕੇਵਲ ਇਹ ਨਹੀਂ ਹੈ ਕਿ ਜਥੇਦਾਰ ਹੀ ਪਹੁੰਚਣ ਜਾਂ ਪ੍ਰਧਾਨ ਜਾਂ ਆਪਣਾ ਸੰਤ ਹੀ ਪਹੁੰਚਣ, ਉੱਥੇ ਜਿੰਨੇ ਕੋਈ ਰਾਗੀ, ਢਾਡੀ, ਕਥਾਵਾਚਕ, ਪ੍ਰਚਾਰਕ, ਉਹਨਾਂ ਦਾ ਵੀ ਤੇ ਫਰਜ਼ ਬਣਦਾ, ਉਹ ਵੀ ਇਹ ਦੁਖਦਾਈ ਘਟਨਾ 'ਚ ਆਪਾਂ ਉੱਥੇ ਪਹੁੰਚਣਾ ਚਾਹੀਦਾ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਖੰਡਿਤ ਕੀਤੇ ਗਏ ਆ, ਅਖੰਡ ਪਾਠ ਸਾਹਿਬ ਖੰਡਿਤ ਹੋਇਆ, ਮਹਾਰਾਜ ਦੇ ਪੱਤਰੇ ਖੰਡਿਤ ਕੀਤੇ ਆ। ਤੋ ਇਸ ਕਰਕੇ ਸਾਨੂੰ ਇਸ ਗੱਲ ਦਾ ਵੀ ਦੁੱਖ ਆ, ਵਿਦੇਸ਼ਾਂ 'ਚ ਬੈਠੇ ਸਿੱਖ ਜਿਹਦੇ ਵੀ ਸੰਪਰਕ 'ਚ ਨੇ, ਕਿਸੇ ਪ੍ਰਚਾਰਕ ਦੇ, ਕਿਸੇ ਸੰਤ ਦੇ, ਕਿਸੇ ਰਾਗੀ, ਢਾਡੀ, ਕਥਾ, ਉਹਨਾਂ ਨੂੰ ਵੀ ਬੇਨਤੀ ਕਰਨ ਕਿ ਆਪਣਾ ਫਰਜ਼ ਜਿੱਥੇ ਬਾਕੀ ਸਾਰੀਆਂ ਗੱਲਾਂ ਅਸੀਂ ਨਿਭਾਉਂਦੇ ਆ, ਜਿਹੜਾ ਵੱਡੀ ਗੱਲ ਜਿੱਥੇ ਬਾਹਰੋਂ ਸਾਨੂੰ ਹਮਲੇ ਹੁੰਦੇ ਆ ਸਾਡੇ ਤੇ, ਉੱਥੇ ਅਸੀਂ ਜਿਵੇਂ 12 ਮਿਸਲਾਂ ਇਕੱਠੀਆਂ ਹੋ ਕੇ ਦੁਸ਼ਮਣ ਦਾ ਮੁਕਾਬਲਾ ਕਰਦੇ ਸੀ, ਅਸੀਂ ਸਾਰੇ ਇਕੱਠੇ ਹੋ ਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਸਮਰਪਿਤ ਹੋ ਕੇ ਉਹਨਾਂ ਦਾ ਮੁਕਾਬਲਾ ਕਰੀਏ। ਉੱਥੇ ਅਸੀਂ ਪੰਥ ਨਾਲ ਖੜੇ ਹੋਈਏ, ਇਹ ਨਾ ਵੇਖੀਏ ਸਰਕਾਰ ਤਾਂ ਸਾਜ਼ਿਸ਼ ਨੂੰ ਨੰਗਾ ਕਰਦੀ ਨਹੀਂ, ਉਹਨਾਂ ਨੂੰ ਤੇ ਇਹ ਹੁੰਦਾ ਵੀ ਸਾਡੀ ਅਮਨ ਸ਼ਾਂਤੀ ਬਣੀ ਰਹੇ, ਸਾਡੀ ਕੁਰਸੀ ਟਿਕੀ ਰਹੇ, ਸਾਡਾ ਸੰਘਰਸ਼ਣ ਟਿਕਿਆ ਰਹੇ। ਉਹਨਾਂ ਨੇ ਤਾਂ ਉਹ ਹੱਥ ਨੰਗੇ ਹੀ ਨਹੀਂ ਕਰਨੇ, ਉਹਨਾਂ ਨੂੰ ਇਹ ਹੱਥ ਨੰਗੇ ਹੋਣਗੇ ਵਿਵਾਦ ਵਧੂਗਾ। ਉਹਨਾਂ ਨੇ ਤਾਂ ਇੱਥੇ ਪ੍ਰਵਾਸੀ ਮਜ਼ਦੂਰ ਹੈ ਜਿਹੜਾ ਦਲੀਪ ਕੁਮਾਰ, ਇਹਦੇ ਤੱਕ ਹੀ ਗੱਲ ਸੀਮਿਤ ਕਰ ਦੇਣੀ ਆ। ਪਰ ਜਦੋਂ ਕੋਈ ਸਿੱਖ ਘਟਨਾ ਕਰ ਦਿੰਦੇ ਆ, ਉਹਦੇ ਪਿੱਛੇ ਫਿਰ ਉਹਦੇ ਰਿਸ਼ਤੇਦਾਰਾਂ ਨੂੰ, ਉਹਦੇ ਮਿਲਵਰਤਨ ਵਾਲਿਆਂ ਤੱਕ ਜਾ ਕੇ ਇਹਨਾਂ ਦੇ ਨਾਲ ਕੌਣ ਕੌਣ ਹੈ, ਇਹਦੀ ਸਪੋਰਟ ਕੌਣ ਕਰਦੇ ਆ, ਉੱਥੋਂ ਤੱਕ ਫੜ ਕੇ ਫਿਰ ਅੱਤਵਾਦ ਦਾ, ਵੱਖਵਾਦ ਦਾ ਠੱਪਾ ਲਾ ਦਿੰਦੇ ਆ। ਸਾਡੇ ਸਿੱਖਾਂ ਨਾਲ ਤਾਂ ਇੰਨੀ ਜ਼ਿਆਦਤੀ ਹੋ ਰਹੀ ਆ, ਤੇ ਜਿਹੜੇ ਦੂਜੇ ਜੋ ਕੁਛ ਕਰਦੇ ਉਹਨਾਂ ਪਿੱਛੇ ਜਿਹੜੇ ਹੱਥ ਆ ਉਹਨਾਂ ਨੂੰ ਨਹੀਂ ਕੱਢਿਆ ਜਾਂਦਾ। ਇਹ ਬੜੀ ਦੁਖਦਾਈ ਗੱਲ ਆ। ਮੈਂ ਵਿਦੇਸ਼ਾਂ ਦੀ ਸੰਗਤ ਨੂੰ ਇਹ ਬੇਨਤੀ ਕਰੂੰਗਾ ਕਿ ਉਹ ਧਾਰਮਿਕ ਆਗੂਆਂ ਨੂੰ ਜ਼ਰੂਰ ਮਜਬੂਰ ਕਰਨ, ਈਮੇਲਾਂ ਰਾਹੀਂ, SMS ਰਾਹੀਂ ਤੇ ਦੂਸਰਾ ਟੈਲੀਫੋਨ ਕਰਕੇ ਵੀ ਨਿੱਜੀ ਸੰਪਰਕਾਂ ਨਾਲ, ਵੀ ਉਹ ਇਹੋ ਜਿਹੀਆਂ ਘੜੀਆਂ ਦੇ ਵਿੱਚ ਸਾਰਾ ਪੰਥ ਖੜਾ ਹੋਵੇ, ਪਤਾ ਲੱਗੇ ਵੀ ਇਹ ਇਕੱਠੇ ਆ ਔਰ ਇਹਨਾਂ ਨੂੰ ਦੁੱਖ ਹੋਇਆ ਵਾ। ਇੱਥੇ ਕੋਈ ਸਿਆਸੀ ਰੋਟੀਆਂ ਸੇਕਣ ਦੀ ਗੱਲ ਜਾਂ ਧੜੇਬਾਜ਼ੀਆਂ ਦੀ ਗੱਲ ਜਾਂ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਗੱਲ ਨਾ ਹੋਵੇ। ਮੈਂ ਵੀ ਬੇਨਤੀ ਕਰੂੰ, ਮੈਂ ਜਿਹੜੀ ਬੇਨਤੀ ਕਰ ਰਿਹਾ ਮੈਂ ਕਿਸੇ ਨੂੰ ਨੀਵਾਂ ਦਿਖਾਉਣ ਲਈ ਨਹੀਂ ਕਰ ਰਿਹਾ, ਮੈਂ ਸਿਰਫ ਫਰਜ਼ਾਂ ਦਾ ਚੇਤਾ ਕਰਾਉਣ ਵਾਸਤੇ ਬੇਨਤੀ ਕਰ ਰਿਹਾ ਵੀ ਇਹ ਸਾਰਿਆਂ ਦਾ ਫਰਜ਼ ਬਣਦਾ। ਜੀ ਬਿਲਕੁਲ, ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਜੀ। ਤੁਸੀਂ ਧੰਨਵਾਦ ਜੀ ਤੁਹਾਡਾ ਔਰ ਸਾਰੀਆਂ ਸੰਗਤਾਂ ਦਾ ਹੈ ਜੀ। ਤੇ ਜਾਂਦੇ ਜਾਂਦੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਿਲਕੁਲ ਜੀ, ਆਪਾਂ ਸੁਣ ਰਹੇ ਸੀ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਹੁਣਾਂ ਦੇ ਰਾਹੀਂ ਗੱਲਬਾਤ, ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਤੇ ਉਹਨਾਂ ਨੇ ਜਿੱਦਾਂ ਦੱਸਿਆ ਵੀ ਉੱਥੇ ਕਿੱਦਾਂ ਇਹ ਘਟਨਾ ਵਾਪਰੀ ਆ ਤੇ ਉਸ ਦੇ ਬਾਰੇ ਉਹਨਾਂ ਨੇ ਜਿਹੜੀ ਹੈ ਜੀ ਸਾਰੀ ਜਿਹੜੀ ਜੀ ਪੂਰੀ ਜਾਣਕਾਰੀ ਸਾਨੂੰ ਪਹੁੰਚਾਈ ਆ ਤੇ ਕਿੱਦਾਂ ਭਾਈ ਮਨਦੀਪ ਸਿੰਘ ਹੁਣਾਂ ਨੇ ਉੱਥੇ ਜਾ ਕੇ ਜਿਹੜਾ ਜੀ ਉਸ ਦੋਸ਼ੀ ਨੂੰ ਜਿਹੜੇ ਜੀ ਥਾਣੇ ਦੇ ਵਿੱਚ ਜਾ ਕੇ ਜਿੱਦਾਂ ਜੀ ਗੋਲੀ ਮਾਰੀ ਸੀ, ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਮਹਾਰਾਜ ਜੀ ਦੀ ਜਿਹੜੀ ਹੈ ਜੀ ਬੇਅਦਬੀ ਕੀਤੀ ਸੀਗੀ। ਸੋ ਆਪਾਂ ਉਹਨਾਂ ਦੇ ਹੁਣ ਇੱਕ ਪਰਿਵਾਰਕ ਮੈਂਬਰ ਦੇ ਨਾਲ ਜਿਹੜੀ ਹੈ ਜੀ ਆਪਾਂ ਗੱਲਬਾਤ ਕਰਾਂਗੇ। ਸਰਦਾਰ ਗੁਰਕਿਰਪਾਲ ਸਿੰਘ ਜੀ ਜਿਹੜੇ ਆ ਜੀ ਉਹ ਸਾਡੇ ਨਾਲ ਜੁੜ ਚੁੱਕੇ, ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਰਦਾਰ ਗੁਰਕਿਰਪਾਲ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ ਪੰਜਾਬੀ ਰੇਡੀਓ USA ਦੇ। ਜੀ ਆਇਆਂ ਨੂੰ ਜੀ। ਹਾਂਜੀ ਭਾਈ ਸਾਹਿਬ ਜੀ, ਸਮੂਹ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਸਰਦਾਰ ਗੁਰਕਿਰਪਾਲ ਸਿੰਘ ਜੀ ਵੀ ਸਭ ਤੋਂ ਪਹਿਲਾਂ ਤਾਂ ਭਾਈ ਮਨਦੀਪ ਸਿੰਘ ਹੁਣਾਂ ਬਾਰੇ ਥੋੜ੍ਹੀ ਤੁਸੀਂ ਜਾਣਕਾਰੀ ਦਿਓ। ਉਹ ਮਤਲਬ ਬਚਪਨ ਤੋਂ ਕਿੱਦਾਂ ਸੀ ਤੇ ਹੁਣ ਜਦੋਂ ਇਹਨਾਂ ਨੇ ਇਹ ਜਿਹੜੀ ਆ ਇਹ ਜਿਹੜਾ ਕੰਮ ਜਿਹੜਾ ਕਰ ਦਿਖਾਇਆ ਉਸ ਦੇ ਬਾਰੇ। ਠੀਕ ਹੈ ਜੀ, ਬਚਪਨ ਤੋਂ ਤੇ ਮਤਲਬ ਠੀਕ, ਉਦੋਂ ਤੋਂ ਚੜ੍ਹਦੀ ਕਲਾ ਸੀ, ਵਿਚਾਰ ਬਹੁਤ ਵਧੀਆ ਸੀ ਉਹਨਾਂ ਦੇ।
ਇੱਥੇ ਸਕੂਲ ਦੀ ਪੜ੍ਹਾਈ 8 ਜਮਾਤਾਂ ਜਿੱਦਾਂ ਕਰਕੇ ਮੁੜ ਕੇ ਇਟਲੀ ਚੱਲ ਗਏ ਜਿੱਦਾਂ ਜੀ। ਮੁੜ ਕੇ ਉੱਥੇ ਦੀ ਪੜ੍ਹਾਈ ਕੀਤੀ, ਮੁੜ ਕੇ ਉੱਥੇ ਜਿੱਦਾਂ ਜੋਬ ਕਰਦੇ ਰਹੇ ਜੀ ਜੀ ਜੀ। ਤੇ ਬਹੁਤ ਵਧੀਆ ਵਿਚਾਰ ਸੀ। 2006 ਜਦੋਂ ਮੈਂ ਉੱਥੇ ਵੀ ਗਿਆ, ਉੱਥੇ ਵੀ ਬਹੁਤ ਵਧੀਆ ਗੁਰਦੁਆਰੇ ਸਾਹਿਬ ਆਉਂਦੇ ਰਹਿਣਾ, ਰਾਤ ਦੇ 12-12 1 ਵਜੇ ਤੱਕ ਸਿੰਘਾਂ ਨਾਲ ਗੁਰਮਤਿ ਦੀਆਂ ਵਿਚਾਰਾਂ ਕਰਦੇ ਰਹਿਣਾ, ਬਾਣੀ ਪੜ੍ਹਦੇ ਰਹਿਣਾ। ਹਾਂਜੀ ਜੀ। ਤੇ ਮੁੜ ਕੇ ਫਿਰ ਕੰਮ ਤੇ ਵੀ ਜਾਣਾ ਆਪਣੇ, ਤੇ ਰਾਤ ਦੇ 12-1 ਵਜੇ ਤੱਕ ਗੁਰਦੁਆਰੇ ਸਾਹਿਬ ਵੀ ਆਣ ਕੇ ਪਿਆਰ ਬੜਾ ਸੀ ਸਾਰੇ ਸਿੰਘਾਂ ਨਾਲ, ਏਦਾਂ ਵਿਚਾਰਾਂ ਕਰਦੇ ਰਹਿਣਾ ਗੁਰਮਤਿ ਦੀਆਂ। ਹਾਂਜੀ ਜੀ ਜੀ। ਤੇ ਬਹੁਤ ਵਧੀਆ ਜੀਵਨ ਸੀ। ਜਦੋਂ ਇੱਥੇ ਆ ਗਏ ਮੁੜ ਕੇ ਤੇ ਫਿਰ ਹੋਰ ਵੀ ਜ਼ਿਆਦਾ ਕਿਰਪਾ ਮਹਾਰਾਜ ਦੀ ਹੋ ਗਈ ਉਹਨਾਂ ਦੇ। ਹਾਂਜੀ ਹਾਂਜੀ। ਤੇ ਬਾਣੀ ਪੜ੍ਹਦੇ ਰਹਿਣਾ, ਨਾਲੇ ਆਪਣੀ ਕਿਰਤ ਕਰਦੇ ਰਹਿਣਾ ਉਹਨਾਂ ਜੀ। ਮੁੜ ਘਰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰ, ਸਹਿਜ ਪਾਠ ਆਰੰਭ ਕਰ ਛੱਡਣਾ, ਮੁੜ ਉਹ ਕਰਦੇ ਰਹਿਣਾ ਤੇ ਬਾਣੀ ਪੜ੍ਹਦੇ ਰਹਿਣਾ ਮਤਲਬ। ਹਨ ਜੀ। ਗੁਰੂ ਸਾਹਿਬ ਦੇ ਨਾਲ ਬਹੁਤ ਹੀ ਉਹਨਾਂ ਦਾ ਪਿਆਰ ਸੀ। ਹਨ ਕੁਝ ਦਿਨ ਪਹਿਲੋਂ ਇਹ ਕਾਂਡ ਹੋਣ ਤੋਂ ਪਹਿਲਾਂ ਨਾ ਉਹ ਸਿਸਟਰ ਮੇਰੇ ਦੱਸਦੇ, ਕਹਿੰਦੇ ਵੀ ਇੱਕ ਦਿਨ ਨਾ ਕਮਰੇ 'ਚ ਬੈਠੇ ਬੜੇ ਵਿਰਾਗ ਕਰੀ ਜਾਣ ਜੀ, ਤੇ ਉਹ ਕਹੀ ਜਾਣ ਮਹਾਰਾਜ ਸਾਹਿਬ ਵੇਖੋ ਤੁਸੀਂ ਇੰਨਾ ਕਸ਼ਟ ਲਈ ਜਾਂਦੇ ਜੀ ਆਪਣੇ ਸਰੀਰ ਤੇ। ਕਾਫੀ ਕਾਂਡ ਹੋਏ ਨਾ, ਆਪ ਜੀ ਨੂੰ ਪਤਾ ਹੀ ਹੈ, ਬਿਲਕੁਲ ਜੀ ਬਿਲਕੁਲ ਦੱਸਣ ਦੀ ਲੋੜ ਨਹੀਂ ਹੈ ਨਾ ਜੀ ਕਿੰਨੇ ਮਤਲਬ ਕੰਮ ਹੋਏ ਜੀ। ਤੇ ਕਹਿੰਦੇ ਦਿਨ ਵਿਰਾਗ ਕਰੀ ਜਾਣ ਕਮਰੇ, ਕਹਿੰਦੇ ਮਹਾਰਾਜ ਵੇਖੋ ਤੁਸੀਂ ਸਰੀਰ ਤੇ ਕਸ਼ਟ ਲਈ ਜਾਂਦੇ ਹੋ, ਕੋਈ ਮਹਾਰਾਜ ਸੇਵਾ ਦਾ ਮੌਕਾ ਦਿਓ, ਤੁਸੀਂ ਆਪ ਹੀ ਇਹਨਾਂ ਨੇ ਵੱਡੇ ਕਸ਼ਟ ਲਈ ਜਾਂਦੇ। ਕਹਿੰਦੇ ਕੁਝ ਦਿਨ ਪਹਿਲਾਂ ਏਦਾਂ ਕਰਦੇ ਸੀ ਜੀ, ਤੇ ਉਹਨਾਂ ਦੇ ਅੰਦਰ ਦਰਦ ਬਹੁਤ ਸੀ ਮਹਾਰਾਜ ਸਾਹਿਬ ਦਾ। ਹਾਂਜੀ ਜੀ। ਮੁੜ ਕੇ ਫਿਰ ਉਹਨਾਂ ਨੂੰ ਪਤਾ ਨਹੀਂ ਸੀ ਵੀ ਇਹ ਕੰਮ ਹੋਇਆ ਜਿੱਦਾਂ ਮਤਲਬ ਸਾਹਨੇ ਵਾਲੇ ਦਾ ਮਤਲਬ ਬਿਹਾਰੀ ਨੇ ਕੀਤਾ, ਉਸ ਟਾਈਮ ਪਤਾ ਨਹੀਂ ਸੀ ਮਤਲਬ। ਹਾਂਜੀ ਉਹਨਾਂ ਨੂੰ ਪਤਾ ਨਹੀਂ ਸੀ ਇਹ ਗੱਲ ਦਾ। ਉਹ ਲੁਧਿਆਣੇ ਗਏ ਸੀ ਕਿਸੇ ਕੰਮ ਤੇ, ਮੁੜ ਕੇ ਇੱਕ ਸਿੰਘ ਦਾ ਫੋਨ ਆਇਆ, ਕਹਿੰਦੇ ਵੀ ਮਤਲਬ ਆਹ ਕੰਮ ਇੱਥੇ ਹੋ ਗਿਆ। ਹਾਂਜੀ। ਉਹ ਮੁੜ ਕੇ ਗੱਡੀ ਮਤਲਬ ਉਹਨਾਂ ਭਜਾਈ ਤੇ ਉੱਥੇ ਪਹੁੰਚੋ, ਕਹਿੰਦੇ ਤੁਸੀਂ ਪਹੁੰਚੋ ਮੈਂ ਆ ਗਿਆ। ਹਾਂਜੀ। ਉਹ ਮਤਲਬ ਉੱਥੇ ਜਦੋਂ ਗਏ ਤੇ ਉਹਨਾਂ ਦੇਖੇ ਸਾਰੇ ਹਾਲਾਤ। ਫਿਰ ਗੁਰਦੁਆਰਾ ਸਾਹਿਬ ਪਹਿਲੋਂ ਗਏ, ਉਹਨਾਂ ਦੇਖਿਆ ਪਹਿਲੋਂ ਉੱਥੇ ਪਤਾ ਕੀਤਾ, ਕਹਿੰਦੇ 5-7 ਭਈਏ ਹੀ ਗੁਰਦੁਆਰਾ ਸਾਹਿਬ ਦੇ ਮਗਰ ਖੜੇ ਸੀ। ਇਹ ਭਈਆ ਅੱਗੇ ਆਣ ਕੇ ਮਗਰੋਂ ਸੀਸਾ ਦਰਵਾਜ਼ਾ ਭੰਨ ਕੇ ਫਿਰ ਅੰਦਰ ਦਾਖਲ ਹੋਇਆ ਜੀ। ਗ੍ਰੰਥੀ ਸਿੰਘ ਸ੍ਰੀ ਅਖੰਡ ਪਾਠ ਸਾਹਿਬ ਕਰ ਰਹੇ ਸੀ ਮਹਾਰਾਜ ਸਾਹਿਬ ਦਾ। ਉਹਦੀ ਲੱਤ ਫੜ ਕੇ ਪੀੜੇ ਤੋਂ ਥੱਲੇ ਸੁੱਟਿਆ ਗਿਆ ਉਹਨਾਂ ਨੂੰ ਜੀ। ਹਾਂਜੀ। ਤੇ ਮੁੜ ਕੇ ਫਿਰ ਉਹ ਜਿਹੜੇ ਅੰਗ ਤੋਂ ਮਹਾਰਾਜ ਸਾਹਿਬ ਦਾ ਪਾਠ ਕਰ ਰਹੇ ਸੀ, ਉਹ ਅੰਗ ਫੜ ਕੇ ਹੱਥ 'ਚ ਤੇ ਮਤਲਬ ਉਹਨਾਂ ਕੀਤੀ ਮਹਾਰਾਜ ਦੇ ਅੰਗ ਦੀ, ਤੇ ਉਹ ਅੰਗ ਨਾਲ ਲੈ ਕੇ ਜਾ ਰਹੇ ਸੀ। ਠੀਕ ਹੈ। ਉਹਦਾ ਕਾਰਨ ਇਹ ਆ ਵੀ ਜੇ ਤੇ ਉਹਨੇ ਸ਼ਰਾਬ ਪੀਤੀ ਜਾਂ ਨਸ਼ਾ ਕੀਤਾ ਜਾਂ ਵੈਸੇ ਹੀ ਹੋਵੇ ਜੀ, ਫਿਰ ਤੇ ਉਹ ਅੰਗ ਮਹਾਰਾਜ ਦੀ ਬੇਅਦਬੀ ਕਰਕੇ ਉੱਥੇ ਹੀ ਛੱਡ ਜਾਂਦਾ। ਹਾਂਜੀ। ਉਹ ਅੰਗ ਨੂੰ ਨਾਲ ਖੜਨ ਦਾ ਕਾਰਨ ਕੀ ਆ, ਇਹ ਕਾਰਨ ਮਤਲਬ ਜਾਣਨ ਦੀ ਲੋੜ ਆ ਥੋੜੀ ਜੀ। ਹਾਂਜੀ ਜੀ ਜੀ ਜੀ। ਉਹ ਮੁੜ ਕੇ ਜਦੋਂ ਅੰਗ ਫੜ ਕੇ ਭੱਜਣ ਲੱਗਾ ਤੇ ਕੁਝ ਸੇਵਾਦਾਰ ਉੱਥੇ ਆ ਗਏ, ਤੇ ਉਹਨਾਂ ਮੁੜ ਕੇ ਦੇਖ ਲਿਆ ਜਦੋਂ ਹਫੜਾ ਦਫੜੀ ਸ਼ੀਸ਼ਾ ਭੱਜਿਆ, ਕਾਫੀ ਵੱਡਾ ਸ਼ੀਸ਼ਾ ਦਰਵਾਜ਼ੇ ਜਿੱਡਾ ਸੀ। ਹਾਂਜੀ ਜੀ। ਉਹ ਫਿਰ ਮੁੜ ਕੇ ਸੇਵਾਦਾਰ ਨੇ ਆਣ ਕੇ ਉਹਨੂੰ ਭਈਏ ਨੂੰ ਫੜ ਲਿਆ ਜੀ। ਹਾਂਜੀ। ਉਹਨੂੰ ਫਿਰ ਭਈਏ ਦੀ ਫੈਂਟੀ ਲਾਈ ਉਹਦਾ ਚੰਗੀ, ਜਿੰਨੇ ਕੋ ਉਹ ਕਹਿੰਦੇ ਜਿੰਨੇ ਸਾਡੇ ਕੋਲ ਲੱਥੀ ਆਪਾਂ ਉਹਦੀ ਤਸੱਲੀ ਕੀਤੀ ਜੀ ਪੂਰੀ। ਜੀ ਜੀ। ਕਰਕੇ ਫਿਰ ਉਹਨਾਂ ਪੁਲਿਸ ਨੂੰ ਫੋਨ ਕੀਤਾ, ਫਿਰ ਪੁਲਿਸ ਆਈ ਉਹਨੂੰ ਫੜ ਕੇ ਲੈ ਗਈ। ਹਾਂਜੀ ਜੀ ਜੀ। ਤੇ ਭਾਈ ਮਨਦੀਪ ਸਿੰਘ ਅਗਲੇ ਦਿਨ ਜਾ ਰਹੇ ਆ, ਇਹ ਇੱਕ ਦਿਨ ਪਹਿਲਾਂ ਦੀ ਗੱਲ ਹੈ। ਹਾਂਜੀ। ਜਦੋਂ ਭਾਈ ਮਨਦੀਪ ਸਿੰਘ ਇਹ ਸਾਰਾ ਕੁਝ ਦੇਖ ਕੇ ਬੜਾ ਦੁੱਖ ਲੱਗਾ ਉਹਨਾਂ ਨੂੰ, ਕਿੱਦਾਂ ਸੀਸਾ ਭੰਨਿਆ, ਕਿੱਦਾਂ ਮਹਾਰਾਜ ਸਾਹਿਬ ਦੀ ਬੇਅਦਬੀ ਕੀਤੀ, ਕਿੱਦਾਂ ਗ੍ਰੰਥੀ ਸਿੰਘ ਨੂੰ ਸੁੱਟਿਆ, ਇਹ ਚੀਜ਼ਾਂ ਵੇਖ ਕੇ ਜਦੋਂ ਥਾਣੇ 'ਚ ਗਏ ਜਾ ਕੇ, ਤੇ ਉੱਥੇ ਉਹ ਕੋਈ ਵਧੀਆ ਨਹੀਂ ਸੀ ਕੋਈ ਅਬਲ, ਤੇ ਉਹਨਾਂ ਨੂੰ ਚਾਹੀਦਾ ਸੀ ਉਸੇ ਵੇਲੇ 302 ਲਾਉਣੀ ਚਾਹੀਦੀ ਸੀ, ਕਿਉਂਕਿ ਦੇਖੋ ਮਹਾਰਾਜ ਸਾਹਿਬ ਦੇ ਤੇ ਉਹ ਹੋ ਗਿਆ, ਉਹਦੇ ਹੁਣ ਗੋਇੰਦਵਾਲ ਸਾਹਿਬ ਵੀ ਮਹਾਰਾਜ ਜਾ ਕੇ ਹਨਾ ਸੰਸਕਾਰ ਹੋਣਗੇ ਹਨਾ ਜੀ। ਤੇ ਮਤਲਬ ਹੋਰ ਨਿੱਕੀਆਂ ਧਾਰਾਵਾਂ ਜਿਹੀਆਂ ਲਾਈ ਜਾਣ, ਉਹਨਾਂ ਦਾ ਕੋਈ ਫਾਇਦਾ ਕੋਈ ਨਹੀਂ। ਵੇਖੋ ਜਦੋਂ ਮਤਲਬ ਜਗਤੀ ਜੋਤ ਸੁਪਰੀਮ ਕੋਰਟ ਨੇ ਸਭ ਕੁਝ ਮੰਨ ਲਿਆ ਹਨਾ, 302 ਤੋਂ ਧਾਰਾ ਬਣਦੀ ਹੀ ਨਹੀਂ ਆ ਕੋਈ ਵੀ। ਇਹ ਮਤਲਬ ਆਪਣੇ ਸਿੱਖ ਆਗੂ ਕਹਿੰਦੇ ਆ ਜੀ ਕਾਨੂੰਨ ਨਹੀਂ ਹੱਥ ਲੈਣਾ ਚਾਹੀਦਾ ਏਦਾਂ। ਵੇਖੋ ਜੀ ਮੈਂ ਇਹ ਗੱਲ ਪੁੱਛਣੀ ਚਾਹੁੰਦਾ, ਕਾਨੂੰਨ ਲਿਆ ਕਿਉਂ ਜਾ ਰਿਹਾ? ਇਹ ਗੱਲ ਸਿੰਘ ਸਾਹਿਬ ਉਹਨਾਂ ਨੇ ਬਹੁਤ ਵਧੀਆ ਕੀਤੀ ਸੀ, ਕੱਲ ਉੱਥੇ ਆਏ ਸੀ, ਉਹਨਾਂ ਨੇ ਕਿਹਾ ਵੀ ਕਾਨੂੰਨ ਲਿਆ ਕਿਉਂ ਜਾ ਰਿਹਾ, ਇਹਦਾ ਕਾਰਨ ਲੱਭੋ, ਕਿਉਂ ਥਾਂ ਥਾਂ ਏਦਾਂ ਉਹਦੀ। ਜੇ ਕਾਨੂੰਨ ਆਪੇ ਸਖਤ ਬਣਿਆ ਹੋਏ, ਇਹਨਾਂ ਨੂੰ ਪਤਾ ਹੋਵੇ ਵੀ ਆਪਾਂ ਸਾਰੀ ਉਮਰ ਨਿਕਲ ਨਹੀਂ ਸਕਣਾ, ਸਖਤ ਸਜ਼ਾ ਮਿਲਣੀ ਆ, ਪੂਰੀ ਪੋਰਸ਼ਨ ਹੋਣੀ, ਕਿੰਨੇ ਕਰਾਇਆ ਕਿੱਦਾਂ ਕਰਾਇਆ, ਇਹ ਕਾਰਨ ਹੋ ਹੀ ਨਹੀਂ ਸਕਦਾ ਜੀ। ਦੇਖੋ ਕਿਤੇ ਨਿਕਲੀ ਉਹਨਾਂ ਦੀ 1.5 ਸਾਲ ਦਾ ਭਚੰਗੀ ਆ ਜੀ, 2.5 ਸਾਲ ਦੀ ਭਚੰਗਣਾ, ਕਿਹਦਾ ਜੀ ਕਰਦਾ ਬੜੇ ਸੁੱਖ ਆਰਾਮ ਨਾਲ ਰਹਿ ਰਹੇ ਆ, ਵਧੀਆ ਮਤਲਬ ਬੜੀ ਗੁਰੂ ਸਾਹਿਬ ਦੀ ਉਹਨਾਂ ਦੀ ਕਿਰਪਾ, ਆਨੰਦ ਨਾਲ ਸਾਰੀ ਦਿਹਾੜੀ ਬਾਣੀ ਪੜ੍ਹਦੇ ਰਹਿੰਦੇ ਆ, ਪਰਿਵਾਰ ਵਧੀਆ। ਕਿਹਦਾ ਜੀ ਕਰਦਾ ਜੇਲ੍ਹ 'ਚ ਜਾ ਕੇ ਦਾਲ ਪੀਣ ਤੇ ਮੱਛਰ ਲਾਉਣ ਨੂੰ, ਕਿਹਦਾ ਜੀ ਨਹੀਂ ਕਰਦਾ। ਹਾਂਜੀ ਜੀ। ਜਦੋਂ ਸਰਕਾਰ ਕੁਝ ਕਰਦੀਆਂ ਨੇ ਫਿਰ ਹੀ ਕਿਸੇ ਨੂੰ ਐਡਾ ਵੱਡਾ ਕਦਮ ਪੁੱਟਣਾ ਪੈਂਦਾ। ਜਦੋਂ ਦਲੀਲ ਅਪੀਲ ਨਹੀਂ ਸੁਣੀ ਜਾਂਦੀ ਫਿਰ ਹੀ ਐਡਾ ਕਦਮ ਪੁੱਟਿਆ ਜਾਂਦਾ, ਓਦਾਂ ਕੋਈ ਕਿਸੇ ਦਾ ਜੀ ਦਿਲ ਨਹੀਂ ਕਰਦਾ। ਹਾਂਜੀ ਜੀ। ਫਿਰ ਉਹ ਕਹਿੰਦੇ ਜਦੋਂ ਮੈਂ ਜਾ ਕੇ ਦੇਖਿਆ, ਉਹ ਪਰਚਾ ਲਿਖ ਰਹੇ ਸੀ, ਇੱਕ ਥਾਣੇਦਾਰ ਸੀ, ਕਹਿੰਦਾ ਜਿੱਦਾਂ ਮਹਾਰਾਜ ਵਿਧ ਬਣਾਉਂਦੇ, ਕਿਤੇ ਮੈਨੂੰ ਕੋਈ ਨਹੀਂ ਪਤਾ, ਜੋ ਕੀਤਾ ਮਹਾਰਾਜ ਸਾਹਿਬ ਨੇ ਕੀਤਾ। ਜੀ ਜੀ। ਕਹਿੰਦਾ ਜਦੋਂ ਮੈਂ ਜਾ ਕੇ ਦੇਖਿਆ ਤੇ ਉਹ ਲਿਖ ਰਹੇ ਸੀ, ਉਹ ਕਹਿੰਦਾ ਮੈਂ ਪੁੱਛਦੇ ਆਵਾਂ ਭਈਏ ਦਾ ਕੀ ਨਾਮ ਆ ਸਹੀ, ਵੀ ਮੈਂ ਫਿਰ ਉੱਤੇ ਲਿਖਣਾ ਰਿਪੋਰਟ ਤੇ। ਅਜੇ ਦੇਖੋ ਇੱਕ ਦਿਨ ਪਹਿਲੋਂ ਕਾਰਾ ਹੋ ਚੁੱਕਾ, ਅਗਲੇ ਦਿਨ ਦੇ 3 ਵੱਜ ਚੁੱਕੇ, 2-3 ਵੱਜ ਚੁੱਕੇ, ਅਜੇ ਤੱਕ ਕੋਈ ਕਾਰਵਾਈ ਨਹੀਂ, ਨਾ ਕੋਈ 302 ਲੱਗੀ, ਨਾ ਉਹਨੂੰ ਕੋਈ ਮਤਲਬ ਕੋਈ ਉਹਦੇ ਤੇ ਕੋਈ ਪਰਚਾ ਨਹੀਂ ਸੀ ਦਰਜ ਹੋਇਆ ਅਜੇ ਤੱਕ। ਕੋਈ ਪਰਚਾ ਵੇਖੋ ਤੁਸੀਂ ਦੱਸੋ ਫਿਰ ਕੋਈ
ਮਤਲਬ ਤਾਂ ਹੀ ਇਹੋ ਜਿਹੇ ਕਦਮ ਪੁੱਟੇ ਜਾਂਦੇ, ਉਦਾਂ ਥੋੜੇ ਪੁੱਟੇ ਜਾਂਦੇ ਆ। ਜੀ 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 ਨਹੀਂ ਕਰਦਾ ਮਤਲਬ ਵੀ ਆਪਣਾ ਨਿੱਕੇ ਨਿੱਕੇ ਬੱਚੇ ਕੱਲ ਬੈਠੇ ਰਹੇ 1.5-2 ਘੰਟੇ ਨਾਲ ਲੱਗੇ ਤੇ ਉਹ ਭਜੰਗੀ ਨਿਗਾਹ 1.5 ਸਾਲ ਦਾ ਪਾਪਾ ਏਦਾਂ ਰੋਲੀ ਪਏ ਬੜੀ ਹਨਾ, ਵਿਚਾਰੀ ਰੋਵੇ ਵੀ ਪਾਪਾ ਮੈਨੂੰ ਗੱਲ ਨਾ ਲਾਓ ਹਨਾ। ਸਾਨੂੰ ਪਤਾ ਨਾ ਕਿੱਦਾਂ ਮਤਲਬ ਸਾਡੇ ਮੇਰਾ ਭਾਣਜਾ ਤੇ ਭਾਣਜੀ ਹੈ ਜਿੱਦਾਂ ਹਨਾ, ਸਾਨੂੰ ਪਤਾ ਨਾ ਕਿੱਦਾਂ ਮਤਲਬ ਸੀਨ ਦੇਖਿਆ ਤੇ ਕਿੱਦਾਂ ਮਤਲਬ ਹਨਾ ਬੱਚਿਆਂ ਦਾ ਮੋਹ ਬੜਾ ਹੁੰਦਾ, ਇਹਦਾ ਦਿਲ ਨਹੀਂ ਕਰਦਾ ਏਦਾਂ ਮਤਲਬ ਕਰਨ। ਉਹ ਇੱਥੇ ਤੱਕ ਵੀ ਸਿੱਖਾਂ ਦੇ ਉਹ ਪਾਸੇ ਬੈਠੇ ਸੀ, ਸਿੱਖਾਂ ਦੇ ਆਏ ਪਾਸੇ ਬੈਠੇ ਸੀ, ਉਹ ਆਪਣੇ ਬੱਚੇ ਤੇ ਬੱਚੀ ਨੂੰ ਗੱਲ ਨਹੀਂ ਲਾ ਸਕੇ ਸਾਲ ਹਨਾ। ਜੀ 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 ਇਹ ਤਾਂ ਦਿਲ ਨਹੀਂ ਕਰਦਾ। ਜਦੋਂ ਇਹ ਗੌਰਮੈਂਟਾਂ ਆਪਣਾ ਫਰਜ਼ ਪਹਿਚਾਣਦੀਆਂ ਨਹੀਂ ਤਾਂ ਹੀ ਕਦਮ ਪੁੱਟੇ ਜਾਂਦੇ ਆ ਜੀ। ਵੇਖੋ ਹੁਣ ਸਿੱਖਾਂ ਵਾਸਤੇ ਸਾਡਾ ਪਿਓ ਉਹ ਸਭ ਕੁਝ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਦੋਂ ਉਹਨਾਂ ਦੀ ਬੇਇੱਜ਼ਤੀ ਹੁੰਦੀ ਹੈ ਫਿਰ ਕੋਈ ਨਹੀਂ ਜਰ ਸਕਦਾ। ਜੀ ਜੀ ਨਹੀਂ, ਗੁਰੂ ਮਹਾਰਾਜ ਸਾਹਿਬ ਜਦੋਂ ਸਾਡੇ ਪਿਓ ਨੂੰ ਕੋਈ ਨੇ ਹੱਥ ਪਾਰਿਆ ਫਿਰ ਸਾਡਾ ਜੀਣ ਦਾ ਕੀ ਫਾਇਦਾ ਹੁੰਦਾ ਹਨਾ ਜੀ। ਸਾਡਾ ਸਭ ਕੁਝ ਜੋ ਜਦੋਂ ਇਹ ਕਾਰਾ ਹੋਇਆ ਉਹ ਜਦੋਂ ਮਤਲਬ ਲਿਖਾਉਣ ਗਿਆ ਰਿਪੋਰਟ ਮਤਲਬ ਨਾ ਪੁੱਛਣ ਗਿਆ ਭਈਏ ਦਾ ਹਾਂਜੀ ਇਹ ਕਹਿੰਦੇ ਵੀ ਮਹਾਰਾਜ ਨੇ ਏਡੀ ਕਿਰਪਾ ਕੀਤੀ, ਉਦਾਂ ਉੱਥੇ ਜਾਣ ਨਹੀਂ ਦਿੰਦੇ। ਸਾਰੇ ਇੰਡੀਆ ਵਿੱਚ 2 ਥਾਣੇ ਆ, ਇੱਕ ਸਾਹਨੇਵਾਲ ਇੱਕ ਪੰਜਾਬ ਤੋਂ ਬਾਹਰ ਆ, ਜਿਹੜਾ ਮਤਲਬ ਸਭ ਤੋਂ ਵਧੀਆ ਨੇ ਇੰਡੀਆ ਗੌਰਮੈਂਟ ਨੇ ਥਾਣੇ ਬਣਾਏ ਹੋਏ ਆ। ਠੀਕ ਹੈ ਜੀ, ਸਭ ਤੋਂ ਟੌਪ ਦੇ, ਜਿੱਥੇ ਕੈਮਰੇ ਵਗੈਰਾ ਲੱਗੇ ਹੋਏ, ਸਿਕਿਉਰਿਟੀ ਬਹੁਤ ਟਾਈਟ ਹੈ ਜੀ ਜੀ। ਉਹ ਫਿਰ ਕਹਿੰਦੇ ਮਹਾਰਾਜ ਨੇ ਕਿਰਪਾ ਕੀਤੀ, ਮੈਂ ਨਾਲ ਹੀ ਥਾਣੇਦਾਰ ਤੇ ਚੱਲ ਗਿਆ ਤੇ ਜਦੋਂ ਦੇਖਿਆ ਮੈਂ ਜਾ ਕੇ ਵੀ ਉਹਦਾ ਨਾਂ ਪੁੱਛ ਲਿਆ ਭਈਏ ਦਾ ਨੇ, ਉਹ ਥਾਣੇਦਾਰ ਆ ਗਿਆ, ਮੈਂ ਭਈਏ ਨਾਲ ਗੱਲਬਾਤ ਕਰਨ ਲੱਗ ਪਿਆ। ਮੈਂ ਵੀ ਤੂੰ ਇਹ ਕੰਮ ਕਿਉਂ ਕੀਤਾ? ਉਹ ਕਹਿੰਦਾ ਜੀ ਹੋ ਗਿਆ, ਕਹਿੰਦਾ ਸਿਰ ਘੁੰਮ ਕਰਤਾ। ਮੈਂ ਕਹਿੰਦਾ ਹੋ ਗਿਆ ਤੇ ਹੋ ਗਿਆ। ਕਹਿੰਦਾ ਮੈਨੂੰ ਦੁੱਖ ਤੇ ਅੱਗੇ ਲੱਗਾ, ਮੈਂ ਸਾਰੇ ਇਹ ਸੀਨ ਦੇਖ ਕੇ ਆਇਆ ਸੀ ਗੁਰਦੁਆਰੇ ਸਾਹਿਬ ਜਾ ਕੇ। ਤੇ ਜਦੋਂ ਇਹਨੇ ਵੀ ਮੈਂ ਦੇਖਿਆ ਵੀ ਇਸ ਬੰਦੇ ਨੂੰ ਮਾਸਾ ਜਿੰਨਾ ਵੀ ਮਤਲਬ ਮਹਿਸੂਸ ਨਹੀਂ ਹੋਇਆ ਵੀ ਮੈਂ ਏਡਾ ਵੱਡਾ ਕੰਮ ਕੀਤਾ, ਵੀ ਮੈਂ ਗਲਤੀ ਮੰਨ ਲਾ ਵੀ ਮੈਥੋਂ ਨਸ਼ੇ 'ਚ ਹੋ ਗਿਆ ਜਾਂ ਕਿੱਦਾਂ ਹੋ ਗਿਆ, ਬਿਲਕੁਲ ਹੀ ਉਹਨੇ ਇਹ ਚੀਜ਼ ਨਹੀਂ ਮੰਨੀ। ਤੇ ਕਹਿੰਦੇ ਫਿਰ ਯਕਦਮ ਮੈਂ ਕੋਈ ਕਾਰਨ ਨਹੀਂ ਕਿ ਸਿਰਫ ਕਹਿੰਦੇ 2 ਗੋਲੀਆਂ ਮੇਰੇ ਪਿਸਟਲ ਸੀ, ਮੈਂ ਤੇ ਵੈਸੇ ਹੀ ਤਾਂ ਹੀ ਨਿਕ ਪਾ ਛੱਡਦਾ ਵੀ ਖਾਲੀ ਕੁਝ ਰੱਖਦਾ ਵੀ ਕਿਤੇ ਬੱਚਾ ਕਿਤੇ ਫੜ ਕੇ ਚਲਾ ਨਾ ਦੇਵੇ ਹਨਾ ਜੀ। ਹਾਂਜੀ ਤੇ ਉਹ ਜਦੋਂ ਕਹਿੰਦੇ ਉਹਨੇ ਮਹਿਸੂਸ ਬਿਲਕੁਲ ਨਹੀਂ ਕੀਤਾ, ਫਿਰ ਗੁਰੂ ਨੇ ਏਡੀ ਕਿਰਪਾ ਕੀਤੀ, ਯਕਦਮ ਮੇਰੇ ਮਨ 'ਚ ਫੁਰਨਾ ਬਣਾਤਾ ਵੀ ਇਹਨੂੰ ਸਜ਼ਾ ਦੇਣੀ ਚਾਹੀਦੀ, ਇਹਨੂੰ ਸਜ਼ਾ ਗੌਰਮੈਂਟ ਨੇ ਦੇਣੀ, ਅੱਜ ਤੱਕ ਦਿੱਤੀ ਨਹੀਂ। ਕੇਸ ਦਰਜ ਹੋਇਆ, ਇਹਨੇ ਫੇਰ ਨਿਕਲ ਕੇ ਫੇਰ ਮਹਾਰਾਜ ਦੀ ਬੇਅਦਬੀ ਕਰਨੀ ਇਹਨੇ ਮਹਾਰਾਜ ਨੇ ਫੁਰਨਾ 1 ਸਕਿੰਟ 'ਚ ਮੇਰੇ ਮਨ 'ਚ ਕੀਤਾ। ਮੈਂ ਬਾਹਰ ਨਿਕਲ ਗਿਆ, ਜਿਹੜਾ ਉਹ ਗੋਲੀਆਂ ਗਾਲੀਆਂ ਆ ਗਿਆ ਉਹ ਮੈਂ ਭਰ ਰਹੀਆਂ, ਮੁੜ ਕੇ ਜਾ ਕੇ ਚੋਲੇ ਦੇ ਅੰਦਰ ਹੀ ਚੋਲ ਬਾਣਾ ਪਾਉਂਦੇ ਆ ਹਾਂਜੀ, ਉਹਨਾਂ ਭਰ ਕੇ ਤੇ ਅੰਦਰ ਲੁਕਾ ਕੇ ਭਰੀਆਂ। ਕਹਿੰਦੇ ਮੈਂ ਅੰਦਰੋਂ ਅੰਦਰ ਹੀ ਕਰਕੇ ਫਿਰ ਮੈਂ ਅੰਦਰ ਜਦੋਂ ਦਾਖਲ ਹੋਣ ਲੱਗਾ ਨਾ, ਅੱਗੇ ਸੰਤਰੀ ਸੀ ਛੋਟੀ ਬਹੁਤ ਡਾਟੀ, ਫਿਰ ਕਹਿੰਦੇ ਮਹਾਰਾਜ ਸਾਹਿਬ ਨੇ ਕਿਰਪਾ ਕੀਤੀ, ਸੰਤਰੀ ਧਿਆਨ ਹਟਿਆ, ਮੈਂ ਅੰਦਰ ਵੜ ਗਿਆ। ਫਿਰ ਕਹਿੰਦੇ ਕੈਮਰੇ ਲੱਗੇ 4 ਸਵੇਰੇ, ਮੈਂ ਦੇਖਦਾ ਰਿਹਾ ਮੌਕਾ ਤੜ, ਫਿਰ ਮੈਂ ਜਾ ਕੇ ਅੰਦਰ ਚਲ ਗਿਆ। ਫਿਰ ਕਹਿੰਦੇ ਜਾਂਦਾ ਸਰ ਫਿਰ ਮੌਕਾ ਨਹੀਂ ਦਿੱਤਾ, ਫਿਰ ਮੈਂ ਉਹਨੂੰ ਸੋਧਤਾ ਜੀ। ਤੇ ਮਤਲਬ ਏਦਾਂ ਵਾਰਤਾ ਹੋਈ। ਮੈਂ ਤੇ ਇਹ ਕਹੂੰਗਾ ਮਤਲਬ ਵੀ ਵੇਖੋ ਇਹ ਕਾਰਨ ਇਹ ਕਹਿੰਦੇ ਵੀ ਏਦਾਂ ਨਹੀਂ ਹੋਣਾ ਚਾਹੀਦਾ ਜੀ, ਏਦਾਂ ਹੋਣਾ ਜੇ ਕਾਨੂੰਨ ਆਪਣਾ ਕੰਮ ਕਰੇ ਤੇ ਕਿਸੇ ਦਾ ਦਿਲ ਨਹੀਂ ਕਰਦਾ ਨਿੱਕੇ ਨਿੱਕੇ ਬੱਚੇ ਦੁੱਧ ਚੁੰਗਦੇ ਛੱਡ ਕੇ ਜੇਲ੍ਹ 'ਚ ਜਾਣ ਨੂੰ। ਕੱਲਾ ਮਤਲਬ ਹੈਗਾ ਕੋਈ ਵੀ ਕਿਸੇ ਦਾ ਇਹ ਕਦਮ ਕਿਉਂ ਪੁੱਟੇ ਜਾਂਦਾ, ਇਹਦੇ ਦੇਖਣ ਇਹ 4 ਦਿਨ ਜੇਲ੍ਹ 'ਚ ਰਹਿ ਕੇ ਵੇਖਣ ਕਿੱਦਾਂ ਦਾ ਨਜ਼ਾਰਾ ਆਉਂਦਾ। ਜਿਹੜਾ ਰਹਿੰਦਾ ਜਿਹਦੇ ਹੱਡ ਬੀਤਦੀ ਉਹਨੂੰ ਹੀ ਪੈਸਾ ਪਤਾ ਲੱਗਦਾ, ਗੱਲਾਂ ਕਰਨੀਆਂ ਬਹੁਤ ਸੌਖੀਆਂ ਜੀ। ਬਿਲਕੁਲ ਤੇ ਬਿਲਕੁਲ ਉਸ ਤੋਂ ਬਾਅਦ ਜਿੱਦਾਂ ਬਿਆਨ ਵੀ ਆ ਰਹੇ ਸੀਗੇ ਜੀ। ਬਾਕੀ ਪਰਿਵਾਰ ਵੱਲੋਂ ਇਹ ਹੱਥ ਜੋੜ ਕੇ ਬੇਨਤੀ ਆ ਵੀ ਕੋਈ ਵੀ ਆਗੂ ਉਹਨਾਂ ਦੇ ਨਾਂ ਤੇ ਪੈਸਾ ਇਕੱਠਾ ਬਿਲਕੁਲ ਨਾ ਕਰੇ, ਨਾ ਸਾਨੂੰ ਭੇਜੇ। ਗੁਰੂ ਮਹਾਰਾਜ ਦੀ ਦਇਆ ਵਾ, ਆਪੇ ਗੁਰੂ ਮਹਾਰਾਜ ਨੇ ਕਾਰਜ ਕੀਤਾ, ਗੁਰੂ ਮਹਾਰਾਜ ਨੇ ਇਹੀ ਕਾਰਜ ਕਰਨਾ। ਮੇਨ ਬੇਨਤੀ ਇਹ ਆ ਭਾਈ ਮਨਦੀਪ ਸਿੰਘ ਵੱਲੋਂ ਵੀ, ਕੋਈ ਵੀ ਆਗੂ ਕਵੇ ਵੀ ਮੈਂ ਕੇਸ ਲੜ ਰਿਹਾ ਜੀ, ਮੈਂ ਉਹ ਕਰ ਰਿਹਾ ਜੇ ਕਰ ਰਿਹਾ, ਮਾਇਆ ਚਾਹੀਦੀ, ਬਿਲਕੁਲ ਮਾਇਆ ਦੀ ਲੋੜ ਨਹੀਂ ਆ। ਠੀਕ ਹੈ ਜੀ। ਤੇ ਕੋਈ ਵੀ ਉਹਨਾਂ ਦੇ ਨਾਂ ਤੇ ਆਪਣੇ ਆਪ ਨੂੰ ਮਤਲਬ ਏਦਾਂ ਨਾ ਕਰੇ। ਉਹ ਕਹਿੰਦਾ ਵੀ ਮੈਂ ਕਿਸੇ ਪਾਰਟੀ ਨਾਲ ਸਹਿਮਤ ਨਹੀਂ, ਮੇਰੇ ਵਾਸਤੇ ਸਾਰੇ ਹੀ ਗੁਰੂ ਦੇ ਸਿੱਖ ਆ, ਮੈਂ ਸਾਰਿਆਂ ਦੇ ਨਾਲ ਆ, ਮੈਂ ਕਿਸੇ ਦੇ ਨਾਲ ਸੰਬੰਧਿਤ ਨਹੀਂ ਹੈਗਾ ਇੱਕ ਬੰਦੇ ਦੇ ਨਾਲ ਵੀ ਮੈਂ ਉਹ ਫਲਾਣੇ ਦਲ ਦੇ ਨਾਲ ਤੇ ਢਿੰਗੜੇ ਦਲ ਦੇ ਨਾਲ, ਉਹ ਨਹੀਂ ਹੈਗਾ ਬਿਲਕੁਲ। ਗੁਰੂ ਮਹਾਰਾਜ ਦਾ ਮੈਂ ਸਾਂਝਾ, ਬਿਲਕੁਲ ਗੁਰੂ ਮਹਾਰਾਜ ਸਾਰਿਆਂ ਦੇ ਸਾਂਝੇ ਆ, ਮੈਂ ਗੁਰੂ ਦਾ ਇੱਕ ਨਿਮਾਣਾ ਜਿਹਾ ਸਿੱਖ ਆ। ਗੁਰੂ ਮਹਾਰਾਜ ਨੇ ਹੀ ਸੇਵਾ ਲਈ ਮੈਥੋਂ, ਵਰਨਾ ਮੈਂ ਨਹੀਂ ਸੀ ਕੁਝ ਕਰ ਸਕਦਾ। ਬਿਲਕੁਲ ਇਹ ਸੇਵਾ ਕਰਕੇ ਇਹ ਗੱਲ ਦਾ ਸੰਗਤਾਂ ਵੀ ਧਿਆਨ ਰੱਖਣ ਤੇ ਮਤਲਬ ਐਵੇਂ ਨਾ ਕਿਸੇ ਨੂੰ ਉਹਨਾਂ ਦੇ ਨਾਂ ਤੇ ਮਾਇਆ ਇਕੱਠੀ ਕਰਕੇ ਦੇਣ ਤੋਂ ਬੰਦੇ ਐਵੇਂ ਨਜਾਇਜ਼ ਨਾ ਬਦਨਾਮ ਨਾ ਕਰਨ, ਮਤਲਬ ਉਹਨਾਂ ਦੇ। ਜੀ ਬਿਲਕੁਲ। ਤੇ ਤੁਸੀਂ ਅੱਜ ਉਹਨਾਂ ਨੂੰ ਮਿਲ ਕੇ ਆਏ ਤਾਂ ਉਹ ਉਸ ਦੇ ਬਾਅਦ ਉਹ ਕਿੱਦਾਂ ਉਹ ਕੀ ਕਹਿ ਰਹੇ ਸਨ, ਤੁਹਾਡੇ ਨਾਲ ਕੀ ਗੱਲਬਾਤ ਹੋਈ ਆ? ਬਹੁਤ ਹੀ ਚੜ੍ਹਦੀ ਕਲਾ, ਚਿਹਰਾ ਲਾਲ ਜੀ, ਨੂਰ ਚਿਹਰੇ ਤੇ ਖੜਕੇ ਪੂਰਾ, ਤੇ ਗੱਲਾਂ ਬਾਤਾਂ ਖਾਸਾ ਦੀ ਕੀਤੀਆਂ। ਵੇਖੋ ਐਡੇ ਗੁਰੂ ਨੇ ਉਹਨਾਂ ਦੀ ਕਿਰਪਾ ਕੀਤੀ, ਨਿੱਕੇ ਨਿੱਕੇ ਬੱਚੇ ਜਿੱਦਾਂ ਵਿਲਕਣ ਹਨਾ, ਬੱਚੀ ਜ਼ਿਆਦਾ ਕਰਦੀ, ਬੱਚਾ ਤਾਂ ਚਲੋ 1.5 ਸਾਲ ਦਾ, ਉਹ ਤੇ ਵੈਸੇ ਪਾਪਾ ਰੋਲੀ ਪਾਉਂਦਾ ਸੀ। ਬੱਚੀ ਕਹੇ ਮੈਂ ਪਾਪਾ ਨੂੰ ਲੈਣਾ, ਪਾਪਾ ਚੀਜ਼ੀ ਲੈ ਕੇ ਦੋ ਮੈਨੂੰ, ਏਦਾਂ ਦਾ ਕਰੇ ਹਨਾ। ਫਿਰ ਵੀ ਗੁਰੂ ਦੀ ਏਡੀ ਕਿਰਪਾ ਵੀ ਮਤਲਬ ਉਹ ਡੋਲੇ ਨਹੀਂ ਉਹ ਮਤਲਬ ਚੜ੍ਹਦੀ ਕਲਾ 'ਚ, ਮਤਲਬ ਕਹਿੰਦੇ ਵੀ ਮੈਨੂੰ ਬੜਾ ਆਨੰਦ ਆ ਇੱਥੇ। ਤੇ ਕੋਈ ਗੱਲ ਨਹੀਂ, ਬਸ ਵੀ ਸਾਰਿਆਂ ਨੂੰ ਮੇਰੇ ਵੱਲੋਂ ਫਤਿਹ ਬੁਲਾਉਣੀ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ, ਤੇ ਬਸ ਚੜ੍ਹਦੀ ਕਲਾ ਵਾ ਜੀ। ਬਿਲਕੁਲ। ਤੇ ਬਹੁਤ ਬਹੁਤ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਗੁਰਕਿਰਪਾਲ ਸਿੰਘ ਜੀ। ਧੰਨਵਾਦ ਪਰਮੇਸ਼ਰ ਦਾ ਜੀ, ਮੇਰਾ ਕਦਾ ਨਾ ਮੰਨਦਾ ਨਹੀਂ ਜੀ। ਬਿਲਕੁਲ ਜੀ, ਤੁਸੀਂ ਆ ਕੇ ਜਿਹੜੀ ਇਹ ਜਾਣਕਾਰੀ ਸਾਡੇ ਸਰੋਤਿਆਂ ਤੱਕ ਪਹੁੰਚਾਈ ਆ। ਬਾਕੀ ਇਹ ਗੱਲ ਦਾ ਵੀ ਮੈਨੂੰ ਦੁੱਖ ਹੈਗਾ ਥੋੜਾ ਜਿਹਾ ਜੀ, ਚਲੋ ਦੁੱਖ ਕਾਹਦਾ, ਚੜ੍ਹਦੀ ਕਲਾਈ ਆ। ਜਿਹੜੇ ਮਤਲਬ ਆਮ ਸਾਡੇ ਵੀਰ ਭਰਾ ਕਰਦੇ ਜੀ, ਆਹ ਬਾਣੀ ਨਹੀਂ ਹੈਗੀ, ਆਹ ਬਾਣੀ ਆ ਜੀ ਉੱਥੇ
ਆਹ ਕਵਿਤਾ ਪੜ੍ਹੀਆਂ ਜਾਂਦੀਆਂ, ਦਰਬਾਰ ਸਾਹਿਬ ਫਲਾਣ ਪੜ੍ਹਿਆ ਜਾਂਦਾ ਜੀ, ਉਹਨਾਂ ਚੋਂ ਇੱਕ ਬੰਦੇ ਵੀ ਕੋਈ ਆਇਆ ਦੱਸੋ ਮੈਨੂੰ? ਜੀ 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 ਚਲੋ ਬਾਕੀ ਦੇ ਮੈਂ ਮੰਨ ਲੈਣਾ, ਉਹ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ, ਬਾਕੀ ਦੀ ਬਾਣੀਆਂ ਨਹੀਂ ਹੈਗੀਆਂ। ਹਾਂਜੀ, ਉਹਨਾਂ ਨੂੰ ਕਹੋ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਤੇ ਮੰਨਦੇ ਹੀ ਹੋ, ਜੇ ਭਲੇ ਉਹ ਮੰਨਦੇ ਤੇ ਇੱਕ ਬੰਦਾ ਵੀ ਤੁਹਾਡੇ ਚੋਂ ਆਇਆ, ਦੱਸੋ ਕਿਹੜਾ ਆਇਆ ਮੈਨੂੰ ਦੱਸੋ। ਮੈਂ ਤਾਂ ਉੱਥੇ 5 ਦਿਨ ਹੋ ਗਏ ਮੈਨੂੰ। ਮੇਨ ਗੱਲ ਵੀਰ ਜੀ ਇਹ ਮੈਂ ਕਹਿਣੀ ਚਾਹੁੰਦਾ ਕਿ ਚਲੋ ਇਹ ਲੋਕ ਨਾ ਵੈਸੇ ਹੀ ਕਰਦੇ, ਮਤਲਬ ਪਾੜਾ ਪਾਇਆ ਹੋਇਆ ਨਾ ਸਭ। ਤੁਸੀਂ ਉਹਦੀ ਜਨਰਲ ਬਰਾੜ ਦੀ ਕਿਤਾਬ ਪੜ੍ਹ ਕੇ ਵੇਖ ਲਿਓ, ਮੈਂ ਉਹਦੀ ਕਿਤਾਬ ਪੜ੍ਹੀ ਆ। ਉਹਨੇ ਇਹ ਗੱਲ ਕਹੀ, ਕਹਿੰਦੇ ਜਦੋਂ ਦਰਬਾਰ ਸਾਹਿਬ ਅਟੈਕ ਹੋ ਚੁੱਕਿਆ, ਸਾਡੀ ਮੀਟਿੰਗ ਬੁਲਾਈ ਗਈ ਸਾਰਿਆਂ ਦੀ। ਹਾਂਜੀ, ਜਦੋਂ ਮੀਟਿੰਗ ਬੁਲਾਈ ਗਈ, ਮੀਟਿੰਗ ਵਿੱਚ ਇਹ ਗੱਲ ਕਹੀ ਗਈ, ਇੰਦਰਾ ਗਾਂਧੀ ਵੀ ਉੱਥੇ, ਅਟਲ ਬਿਹਾਰੀ ਵਾਜਪਾਈ, ਅਡਵਾਨੀ, ਸਾਰੇ ਅਸੀਂ ਬੈਠੇ। ਜਨਰਲ ਕਹਿੰਦਾ ਇਹ ਗੱਲ, ਉਹਦੀ ਕਿਤਾਬ ਪੜ੍ਹੀ। ਕਹਿੰਦੇ ਉਹ ਕਹਿੰਦੇ ਵੀ ਸਿੱਖਾਂ ਦੇ ਵਿੱਚ ਇਹੋ ਜਿਹੇ ਆਪਾਂ ਕਾਰਜ ਕਰੀਏ ਵੀ ਜਿਹੜਾ ਅੱਗੇ ਤੋਂ ਕੋਈ ਭਿੰਡਰਾਂ ਵਾਲਾ ਪੈਦਾ ਨਾ ਹੋਵੇ। ਹਾਂਜੀ ਹਾਂਜੀ, ਕਹਿੰਦੇ ਫਿਰ ਉਹਨਾਂ ਇਹ ਕਿਹਾ ਵੀ ਦਸਮ ਗ੍ਰੰਥ ਦਾ ਰੌਲਾ ਪਾ ਦਿਓ ਵਿੱਚ। ਜੀ ਜੀ ਜੀ, ਫਿਰ ਕਹਿੰਦਾ ਇਹ ਮੈਂ ਇਹ ਨਹੀਂ ਕੋਈ ਮੁੱਦਾ ਨਹੀਂ ਮੈਂ ਉਠਾਉਣ ਲੱਗਾ, ਕੋਈ ਗੱਲ ਨਹੀਂ, ਮੇਰੇ ਵੈਸੇ ਮਨ 'ਚ ਦੁੱਖ ਹੈ, ਮੈਂ ਅਖਬਾਰਾਂ ਪੜ੍ਹਦਾ ਰਹਿਣਾ ਰੋਜ਼। ਮੈਂ ਤਾਂ ਗੱਲ ਕਰਨ ਲੱਗਾ ਵੀ ਜਿਹੜੇ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਹੀ ਸਾਡੀ ਬਾਣੀ, ਹੋਰ ਕੋਈ ਹੈ ਹੀ ਨਹੀਂ ਆ, ਉਹਨਾਂ 'ਚੋਂ ਕਿਹੜਾ ਗੁਰੂ ਦਾ ਪਿਆਰਾ ਆਇਆ ਦੱਸੋ ਮੈਨੂੰ, ਕਿਹੜਾ ਆ? ਜੀ ਜੀ, ਕਿਸੇ ਦਾ ਬਿਆਨ ਆਇਆ ਦੱਸੋ ਮੈਨੂੰ? ਜਿਹੜੇ ਕਹਿੰਦੇ ਗੁਰੂ ਗ੍ਰੰਥ ਸਾਡੀ ਬਾਣੀ ਆ, ਇਹ ਸਭ ਲੋਕ ਏਦਾਂ ਰੌਲਾ ਪਾਉਣ ਵਾਲੇ ਆ, ਦਰਦ ਨਹੀਂ ਸਿਰਫ ਰੋਟੀਆਂ ਛੇਕਣ ਵਾਲੇ। ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹੁੰਦਾ ਜੀ। ਬਿਲਕੁਲ, ਉਹਨਾਂ 'ਚੋਂ ਮੈਨੂੰ ਇੱਕ ਵੀ ਦੱਸੇ ਵੀ ਜਿਹੜੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਮੰਨਦੇ ਆ, ਕਿਸੇ ਦਾ ਬਿਆਨ, ਚਲੋ ਜੇ ਨਹੀਂ ਪਹੁੰਚ ਸਕੇ ਕਿਸੇ ਦਾ ਬਿਆਨ ਆਇਆ। ਹਾਂਜੀ ਹਾਂਜੀ ਜੀ, ਬਿਲਕੁਲ ਸਹੀ ਗੱਲ, ਰੌਲੀ ਪਾਈ ਜਾਣੀ ਆ, ਹਨਾ ਜੀ। ਆਹ ਗੱਲਾਂ ਜ਼ਰੂਰ ਮੈਂ ਕਹਿਣੀ ਚਾਹੁੰਦਾ। ਬਿਲਕੁਲ, ਬਹੁਤ ਵਾਜਿਬ ਜਿਹੜਾ ਤੁਸੀਂ ਇਹ ਮੁੱਦਾ ਜਿਹੜਾ ਤੁਸੀਂ ਜਿਹੜਾ ਸਾਹਮਣੇ ਲਿਆਂਦਾ ਹੈ ਸਾਰੇ ਸਰੋਤਿਆਂ ਦੇ, ਤੇ ਬਿਲਕੁਲ ਇਸ ਦੇ ਉੱਤੇ ਵਿਚਾਰ ਕਰਨਾ ਜ਼ਰੂਰ ਬਣਦਾ ਹੈ ਸਾਰਿਆਂ ਦਾ ਵੀ ਹੁਣ ਕੌਣ ਜਿਹੜਾ ਜੀ ਅੱਗੇ ਆਇਆ ਜੀ। ਮੈਂ ਤਾਂ ਕਹਿੰਦਾ ਇੱਕ ਐਵੇਂ ਨਾ ਰੌਲੀ ਪਾਈ ਜਾਓ, ਅੰਦਰ ਦਰਦਾਂ ਤੇ ਭਲਿਓ ਕੋਈ ਗੱਲ ਕਰੋ, ਐਵੇਂ ਨਾ ਰੌਲੀ ਪਾ ਕੇ। ਵੇਖੋ ਮਹਾਰਾਜ ਕਹਿੰਦੇ ਰਾਜ ਬਿਨਾਂ ਨਾ ਧਰਮ ਚਲੇ, ਧਰਮ ਬਿਨਾਂ ਸਭ ਦਲੇ ਮਲੇ ਹੈ। ਉਹ ਗੱਲਬਾਤ ਬਣੀ, ਅੱਧੇ ਖਾਡੇ ਏਦਾਂ ਰੌਲੀ ਪਾਈ ਜਾਂਦੇ, ਅੱਧੇ ਇੱਧਰ ਉਧਰ ਭਈਆਂ ਨੇ ਤੇ ਆਪੇ ਫਾਇਦਾ ਉਠਾਉਣਾ ਆਣ ਕੇ ਜੀ। ਬਿਲਕੁਲ ਬਿਲਕੁਲ ਬਿਲਕੁਲ, ਆਪਸ ਦੇ ਵਿੱਚ ਅਸੀਂ ਜੁੱਤੀ ਹੋਏ ਪਏ ਆ, ਖੜਕੀ ਪਈ ਸਾਡੀ। ਉਹ ਕਹਿੰਦਾ ਜੀ ਉਹ ਮਰਜ਼ਾਦਾ, ਉਹ ਕਹਿੰਦਾ ਉਹ ਆਪਸ ਵਿੱਚ ਲੜੇ ਪਏ ਆ, ਸਾਡੀ ਦੋਵਾਂ ਜਣਿਆਂ ਦੀ ਨਹੀਂ ਬਣਦੀ, ਦੋਨਾਂ ਦੀ। ਆਪਾਂ ਸਿੱਖ ਉਦਾਂ ਕਹੀ ਜਾਂਦੇ ਜੀ। ਇਹਦੀ ਬਣੀ ਸਾਰੇ ਮਤਲਬ ਲੀਡਰ ਇਕੱਠੇ ਕਰ ਲਓ, ਕਿਸੇ ਲੀਡਰਾਂ ਦੀ ਨਹੀਂ ਬਣਦੀ, ਕਿਸੇ ਹੋਰਨਾਂ ਦੀ ਨਹੀਂ ਬਣਦੀ, ਆਗੂਆਂ ਦੀ ਨਹੀਂ ਬਣਦੀ ਜੀ। ਵੇਖੋ ਜੀ ਕਿਸੇ ਦੀ ਜ਼ਰੂਰਤ ਨਹੀਂ ਪੈਂਦੀ, ਜਦੋਂ ਪਤਾ ਨਾ ਸਾਰੇ ਭਰਾ ਇਕੱਠੇ ਆ ਤੇ ਏਕਤਾ, ਤੇ ਕਿ ਤੀਜੇ ਬੰਦੇ ਦੀ ਜ਼ਰੂਰਤ ਨਹੀਂ ਪਈ ਤੁਹਾਡੇ ਗੇਟ ਨੂੰ ਖੜਕਾ ਜਾਣ ਦੀ। ਹਾਂਜੀ, ਅਗਲਾ ਬੰਦਾ ਗੇਟ ਮਹਾਰਾਜ ਤਾਂ ਖੜਕਾਉਂਦਾ ਜਦੋਂ ਉਹਨਾਂ ਨੂੰ ਪਤਾ ਵੀ ਇਹ ਜੁੱਤੀ ਅੰਦਰ ਹੋਏ ਪਏ ਤੇ ਮੈਂ ਫਾਇਦਾ ਉਠਾ ਲੈਣਾ। ਹਾਂਜੀ ਹਾਂਜੀ, ਵੀ ਇਹਨਾਂ ਦਾ ਇਸ ਟਾਈਮ ਕੋਈ ਹੋਰ ਪਾਸੇ ਧਿਆਨ ਫਾਇਦਾ ਉਠਾਇਆ ਜਾਂਦਾ, ਇਸੇ ਕਰਕੇ ਉਠਾਇਆ ਜਾਂਦਾ ਜੀ। ਬਿਲਕੁਲ, ਬਸ ਪਾਟੇ ਪਏ ਆ, ਉਹ ਇੱਧਰ ਤੁਰਿਆ ਫਿਰਦਾ, ਉਹ ਇੱਧਰ ਤੁਰਿਆ ਫਿਰਦਾ, ਇਹ ਤਾਂ ਹੀ ਮਹਾਰਾਜ ਸਭ ਕੁਝ ਹੋ ਰਿਹਾ ਜੀ। ਬਿਲਕੁਲ, ਬਾਕੀ ਦੁਬਾਰਾ ਫਿਰ ਬੇਨਤੀ ਕਰਦਾ ਜੀ, ਕੋਈ ਵੀ ਸਾਡੇ ਨਾਂ ਤੇ ਕੋਈ ਮਾਇਆ ਇਕੱਠੀ ਨਾ ਕਰੇ, ਤੇ ਗੁਰੂ ਮਹਾਰਾਜ ਨੇ ਬਹੁਤ ਕੁਝ ਦਿੱਤਾ ਹੋਇਆ ਵਾ, ਆਪੇ ਗੁਰੂ ਮਹਾਰਾਜ ਦਾ ਕਾਰਜ ਉਹਨੇ ਕਰ ਲਿਆ, ਕੋਈ ਨਹੀਂ ਕਰ ਸਕਦਾ ਜੀ। ਜੀ ਬਿਲਕੁਲ, ਉਹਨਾਂ ਦੀ ਸੇਵਾ ਜੀ 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 ਜੀ, ਤੇ ਗੁਰੂ ਮਹਾਰਾਜ ਨੇ ਸੇਵਾ ਕੀਤੀ ਜੀ, ਉਹਨਾਂ ਕਰ ਲਈ ਆ ਜੀ। ਬਿਲਕੁਲ, ਕੋਈ ਵੀ ਇਹਨਾਂ ਦੇ ਨਾਂ ਤੇ ਨਾ ਕਹੇ ਵੀ ਮੈਨੂੰ ਮਾਇਆ ਭੇਜੋ ਜੀ, ਮੈਂ ਕਰ ਰਿਹਾ, ਕੋਈ ਨਹੀਂ ਕਰ ਰਿਹਾ, ਗੁਰੂ ਮਹਾਰਾਜ ਕਰ ਰਹੇ ਆ। ਇਹ ਮੇਰੀ ਬੇਨਤੀ ਜ਼ਰੂਰ ਪ੍ਰਵਾਨ ਕਰਨੀ ਜੀ। ਹਾਂਜੀ ਜੀ, ਬਿਲਕੁਲ ਜੀ, ਤੇ ਬਹੁਤ ਹੈਗੇ ਤੇ ਆਪ ਜੀ ਪੁੱਛ ਸਕਦੇ ਜੀ। ਬਿਲਕੁਲ, ਤੇ ਬਹੁਤ ਧੰਨਵਾਦ ਗੁਰਕਿਰਪਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਇਹ ਬਿਲਕੁਲ ਸਨ ਜੀ ਗੁਰਕਿਰਪਾਲ ਸਿੰਘ ਜੀ, ਜੋ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਆ, ਬ੍ਰਦਰ ਇਨ ਲਾ ਭਾਈ ਬੰਦੀਪ ਸਿੰਘ ਜੀ ਦੇ, ਜਿਨ੍ਹਾਂ ਨੇ ਆਪ ਆਪਣੀ ਜ਼ੁਬਾਨੀ ਜਿਹੜਾ ਜੀ ਤੁਹਾਨੂੰ ਇਹ ਸਾਰਾ ਕੁਛ ਦੱਸਿਆ ਵੀ ਕਿੱਦਾਂ ਉਹਨਾਂ ਦੇ ਮਨ ਦੇ ਵਿੱਚ ਇਹ ਫੁਰਨਾ ਬਣਿਆ, ਕਿੱਦਾਂ ਗੁਰੂ ਮਹਾਰਾਜ ਨੇ ਇਹ ਸੇਵਾ ਲਈ। ਤੇ ਮੈਂ ਦੱਸ ਦੇਣਾ ਚਾਹੁੰਦਾ ਵੀ ਇਹ ਜਾਗਦੀ ਜੋਤ ਸਾਰੇ ਹੀ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ਜੀ। ਇਹ ਸ਼੍ਰੀ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਜੀ ਇਸ ਟਾਈਮ ਜਿਹੜੇ ਜੀ ਬਿਲਕੁਲ ਆਪਣੇ ਇਹ ਗੁਰੂ ਨੇ, ਜਿਨ੍ਹਾਂ ਨੂੰ ਆਪਾਂ ਆਪਣੇ ਗੁਰੂ ਮੰਨਦੇ ਹਾਂ। ਤੇ ਹਰ ਪਾਸੇ ਜਿੱਦਾਂ ਉਹਨਾਂ ਨੇ ਬਹੁਤ ਵਾਜਿਬ ਜਿਹੜੀਆਂ ਗੱਲਾਂ ਕੀਤੀਆਂ ਵੀ ਹੁਣ ਕੌਣ ਉਹ ਆਇਆ ਵੀ ਜਿਹੜੇ ਕਹਿੰਦੇ ਆ ਵੀ ਇਹ ਆਪਣੇ ਗੁਰੂ ਹੈ, ਉਹ ਵੀ ਅੱਗੇ ਨਹੀਂ ਆ ਰਹੇ। ਤੇ ਆਪਾਂ ਕੀ ਕਿਸੇ ਤੋਂ ਉਮੀਦ ਲਾ ਸਕਦੇ ਹਾਂ ਵੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇਹ ਕਹਿ ਰਹੇ ਆ ਵੀ ਇਹਨਾਂ ਨੂੰ ਇੱਦਾਂ ਨਹੀਂ ਸੀ ਕਰਨਾ ਚਾਹੀਦਾ, ਤੇ ਉਹ ਉਸ ਦੇ ਵਿੱਚ ਇਹ ਨਾਲ ਜਿਹੜਾ ਜੀ ਤਰਕ ਦੇ ਰਿਹਾ ਵੀ ਇਹ ਜਿਹੜੇ ਦੂਜੇ ਆ ਜੀ ਭਈਆਂ ਦੇ ਜਿਹੜੇ ਜੀ ਉਹਨਾਂ ਦੇ ਮਨ ਨੂੰ ਠੇਸ ਪਹੁੰਚੂਗੀ, ਇਹਦੇ ਵਿੱਚ ਦੰਗੇ ਫਸਾਦ ਹੋਣ ਦਾ ਖਤਰਾ ਆ। ਤੇ ਕੀ ਉਦੋਂ ਉਹਨਾਂ ਨੂੰ ਇਹ ਨਹੀਂ ਧਿਆਨ 'ਚ ਆਉਂਦਾ ਵੀ ਤੁਸੀਂ ਆਪ ਸਿੱਖੋ ਵੀ ਤੁਹਾਡੇ ਗੁਰੂ ਨੂੰ ਇੱਦਾਂ ਜਿੱਦਾਂ ਕਰ ਰਹੇ ਆ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰ ਰਹੇ ਆ। ਨਿੱਤ ਆਏ ਦਿਨ ਉੱਥੇ ਪੰਜਾਬ ਦੇ ਵਿੱਚ ਕਿਸੇ ਵੀ ਗਲੀ ਮੁਹੱਲੇ ਦੇ ਵਿੱਚ ਕੋਈ ਵੀ ਆ ਕੇ ਵੀ ਮੂੰਹ ਚੱਕ ਕੇ ਆ ਕੇ ਕੋਈ ਇੱਦਾਂ ਦੀ ਗੱਲ ਕਰਦਾ ਜਾ ਰਿਹਾ, ਇਹ ਕਰਤੂਤਾਂ ਨੂੰ ਕਰਨ ਜਾ ਰਿਹਾ ਵੀ ਤੁਸੀਂ ਉੱਥੇ ਬੈਠੇ ਕੀ ਕਰ ਰਹੇ ਹੋ, ਸਿਰਫ ਇੱਕ ਬਿਆਨ ਦੇ ਰਹੇ ਹੋ, ਉਹ ਵੀ ਬਿਆਨ ਇੱਦਾਂ ਦਾ ਦੇ ਰਹੇ ਹੋ ਵੀ ਜਿਹੜਾ ਸਿੱਖਾਂ ਦੇ ਵੱਲ ਦਾ ਵੀ ਨਹੀਂ ਹੈਗਾ। ਤੁਸੀਂ ਇਹ ਕੀ ਕਰ ਰਹੇ ਹੋ ਵੀ ਇੱਦਾਂ ਦੀ ਕਿਹੜੀ ਤੁਹਾਨੂੰ ਕੰਮ ਆ ਗਏ ਆ, ਕਿਹੜੇ ਸਿਆਸੀ ਤੁਹਾਡੇ ਪਿੱਛੇ ਇੱਦਾਂ ਦੇ ਲੱਗੇ ਹੋਏ ਆ ਜਿਨ੍ਹਾਂ ਦੇ ਵਿੱਚ ਤੁਸੀਂ ਇੰਨਾ ਵਿਕੇ ਹੋਏ ਹੋ। ਸੋ ਆਪਾਂ ਹੁਣ ਉਹਨਾਂ ਦੇ ਮਾਤਾ ਜੀ ਦੇ ਨਾਲ ਜਿਹੜੇ ਆ ਜੀ ਗੱਲਬਾਤ ਕਰਦੇ ਹਾਂ। ਬਹੁਤ ਜੀ ਆਇਆਂ ਨੂੰ, ਤੇ ਸਭ ਤੋਂ ਪਹਿਲਾਂ ਫਤਿਹ ਕਬੂਲ ਕਰਿਓ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ ਮਾਤਾ ਕੁਲਵਿੰਦਰ ਕੌਰ ਜੀ, ਅਸੀਂ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਿੱਖ ਕੌਮ ਦੇ ਵਿੱਚ ਇਦਾਂ ਦੇ ਬਹਾਦਰ ਜਿਹੜੇ ਆ ਜੀ ਇੱਕ ਪੁੱਤ ਨੂੰ ਤੁਸੀਂ ਜਨਮ ਦਿੱਤਾ ਹੈ। ਹੈਲੋ, ਹਾਂਜੀ ਜੀ ਤੇ ਮਾਤਾ ਜੀ ਜੀ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਇਸ ਚੀਜ਼ ਦੇ ਬਾਰੇ? ਹੁਣ ਮੈਂ ਤਾਂ ਇਹ ਕਹਿੰਦੀ ਹਾਂ ਜੀ, ਮੈਨੂੰ ਆਪਣੇ ਬੇਟੇ ਦੇ ਬਹੁਤ ਫਕਰ ਆ, ਜੋ ਉਹਨੂੰ ਮਹਾਰਾਜ ਨੇ ਸੇਵਾ ਦਿੱਤੀ ਹੈ ਉਹਨੇ ਆਪਣੀ ਨਿਭਾਈ ਹੈ, ਉਹਦਾ ਫਰਜ਼ ਬਣਦਾ ਸੀ ਜੀ। ਤੇ ਇਹ ਸਾਰੀ ਸਿੱਖ ਕੌਮ ਵਾਸਤੇ ਕੀਤਾ, ਮਹਾਰਾਜ ਵਾਸਤੇ ਕੀਤਾ ਵੀ ਉਹਨਾਂ ਨੇ, ਉਹ ਕਹਿੰਦਾ ਮੈਂ ਕੁਛ ਵੀ ਨਹੀਂ ਕੀਤਾ ਹੈਗਾ, ਜੋ ਕੀਤਾ ਮਹਾਰਾਜ ਨੇ ਕੀਤਾ, ਪਰ ਮੇਰੇ ਤੋਂ ਬਰਦਾਸ਼ਤ ਨਹੀਂ ਕੀਤਾ ਗਿਆ। ਜੀ ਜੀ। ਸਾਨੂੰ ਤਾਂ ਇਹ ਵੀ ਨਹੀਂ ਸੀ ਪਤਾ ਵੀ ਮਨਦੀਪ ਸਿੰਘ ਜੇ ਲੁਧਿਆਣੇ ਜਾਂਦਾ ਸੀ ਕਿ ਵਾਪਸੀ ਆਉਂਦਾ ਸੀ। ਉਹ ਤਾਂ ਹੁਣ ਉੱਥੇ ਸੰਗਤ ਵਿੱਚ ਜਾ ਕੇ ਗੁਰਦੁਆਰਾ ਸਾਹਿਬ ਪਤਾ ਲੱਗਿਆ ਵੀ ਮਨਦੀਪ ਸਿੰਘ ਜਦੋਂ ਆਏ ਆ, ਪਹਿਲਾਂ ਉਹਨੇ ਗੁਰਦੁਆਰਾ ਸਾਹਿਬ ਆ ਕੇ ਦਰਸ਼ਨ ਕੀਤੇ, ਉੱਥੇ ਦੇਖਿਆ ਤੇ ਵੀ ਅਸੀਂ ਉਹਦੇ ਕਨੀ ਦੇਖਿਆ ਤੇ ਉਹ ਤਾਂ ਬਰਦਾਸ਼ਤ ਉੱਥੇ ਵੀ ਹੋਇਆ ਨਹੀਂ ਉਦੋਂ। ਜੀ ਜੀ ਜੀ। ਪਹਿਲਾਂ ਜੋ ਗੁਰੂ ਘਰ ਆਏ ਆ ਵੀ ਉਦੋਂ ਹੀ ਉੱਥੇ ਬਰਦਾਸ਼ਤ ਨਹੀਂ ਸੀ ਹੋਇਆ ਜੀ, ਵੀ ਉੱਥੇ ਮੱਥਾ ਟੇਕ ਕੇ ਫੇਰ ਉਹ ਥਾਣੇ 'ਚ ਗਏ ਆ ਜੀ। ਬਸ ਉਹ ਤਾਂ ਇਹੀ ਕਹਿੰਦਾ ਵੀ ਮੇਰੇ ਤੋਂ ਉਹਦਾ ਬਰਦਾਸ਼ਤ ਨਹੀਂ ਹੋਇਆ ਜਦੋਂ ਉਹ ਆਕੜ 'ਚ ਖੜਾ ਸੀ, ਵੀ ਉਹਨੂੰ ਕੋਈ ਅਫਸੋਸ ਸੀ, ਉਹ ਅਫਸੋਸ ਹੀ ਨਹੀਂ ਸੀ ਜੋ ਉਸਨੇ। ਕੋਈ ਅਫਸੋਸ ਨਹੀਂ, ਉਹ ਇੰਨਾ ਖੁਸ਼, ਇੰਨਾ ਚੜ੍ਹਦੀ ਕਲਾ 'ਚ। ਜੀ ਜੀ। ਤੁਸੀਂ ਇਹ ਦੇਖੋ, ਉਹਦੇ ਬੱਚੇ ਜਦੋਂ ਗਏ ਆ ਵਾਪਸੀ ਆਏ ਆ, ਉਹਦੀ ਬੇਟੀ ਬਹੁਤ ਜ਼ਿਆਦਾ ਰੋਂਦੀ ਸੀ, ਛੋਟੀ ਸੀ। ਹਾਂਜੀ। ਤੇ ਉਹਦੀ ਬੇਟੀ ਇੰਨੀ ਰੋਈ ਆ ਤੇ ਉਹ ਬਿਲਕੁਲ ਨਹੀਂ ਡੋਲਿਆ ਤੇ ਬਿਲਕੁਲ ਨਹੀਂ ਉਹ ਕੀਤਾ, ਉਹਨੇ ਹੱਸ ਕੇ ਉਹ ਕੀਤਾ ਤੇ ਸਟਾਫ ਸਾਰੀ ਡੋਲ ਗਈ ਉੱਥੇ ਦੇਖ ਕੇ। ਹਾਂਜੀ। ਬੱਚੀ ਨੂੰ ਰੋਂਦੀ ਨੂੰ ਦੇਖ ਕੇ। ਤੇ ਮੈਂ ਨਹੀਂ ਡੋਲੀ, ਨਾ ਉਹਦੀ ਸਿੰਗੜੀ ਡੋਲੀ ਆ। ਮਹਾਰਾਜ ਨੇ ਇੰਨੀ ਸਾਡੇ ਤੇ ਕੀਤੀ, ਕਿਰਪਾ ਕੀਤੀ ਹੈ ਤੇ ਬਿਲਕੁਲ ਕੋਈ ਪਰਿਵਾਰ ਦਾ ਮੈਂਬਰ ਡੋਲਿਆ ਨਹੀਂ ਤੇ ਸਟਾਫ ਸਾਰੀ ਡੋਲ ਗਈ। ਸਟਾਫ ਨੇ ਫਿਰ ਇਹ ਵੀ ਕਿਹਾ ਮਨਦੀਪ ਸਿੰਘ ਨੂੰ ਵੀ ਤੂੰ ਆਪਣੀ ਬੱਚੀ ਨੂੰ ਚੱਕ ਲੈ। ਹਾਂਜੀ ਜੀ। ਵੀ ਚੱਕ ਕੇ 2 ਮਿੰਟ ਇਹਨੂੰ ਪਿਆਰ ਕਰਦੇ, ਇਹਨੂੰ ਖਿਲਾ ਲਾ ਜੀ, ਵੀ ਚੁੱਪ ਕਰ ਜਾਓ। ਕਹਿੰਦਾ ਕੋਈ ਹੱਸ ਕੇ ਕਹਿੰਦਾ ਕੋਈ ਗੱਲ ਨਹੀਂ, ਤਾਂ ਕੀ ਕਹਿੰਦਾ ਕੋਈ ਗੱਲੇ ਨਹੀਂ, ਏਦਾਂ ਦੀ ਗੋਦੀ ਚੱਕਣ ਵਾਲੀ ਹੈਗੀ, ਕੋਈ ਨਾ ਖਿਲਾਉਂਦੇ, ਕੋਈ ਗੱਲ ਨਹੀਂ ਹੈਗੀ। ਤੇ ਬੱਚਾ ਵੀ ਬੜਾ ਖੁਸ਼ ਹੋਇਆ ਤੇ ਮੈਨੂੰ ਬਹੁਤ ਜ਼ਿਆਦਾ ਆਪਣੇ ਬੇਟੇ ਦੇ ਮਾਣ ਆ, ਉਹਦਾ ਫਰਜ਼ ਬਣਦਾ ਸੀ, ਉਹਨੇ ਨਿਭਾਇਆ। ਜਦੋਂ ਸਾਡੇ ਪਿਤਾ ਤੇ ਇੰਨਾ ਅਤਿਆਚਾਰ ਹੋਵੇ ਅਸੀਂ ਨਹੀਂ ਕਰ ਸਕਦੇ ਤੇ ਫਿਰ ਆਪਣਾ ਤਾਂ ਕੋਈ ਜਨਮ ਲੈਣ ਦਾ ਫਾਇਦਾ ਹੀ ਕੋਈ ਨਹੀਂ। ਜੀ ਬਿਲਕੁਲ। ਤਾਂ ਮਾਤਾ ਜੀ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਵੀ ਤੁਸੀਂ ਭਾਈ ਮਨਦੀਪ ਸਿੰਘ ਹੁਣਾਂ ਦੇ ਜੀਵਨ ਬਾਰੇ ਜ਼ਰੂਰ ਕੁਝ ਦੱਸੋ। ਹਾਂ, ਜੀਵਨ ਉਹਦਾ ਬਹੁਤ ਵਧੀਆ ਸੀ, ਨਿਤਨੇਮੀ, ਕੋਈ ਉਹਨੇ ਆਏ ਨਹੀਂ ਇੱਦਾਂ ਦੀ ਕੋਈ ਪਾਰਟੀਬਾਜ਼ੀ 'ਚ ਨਹੀਂ ਹੈਗਾ ਤੇ ਕੋਈ ਕਿਸੇ ਵਿੱਚ ਉਹਦਾ ਉਹ ਨਹੀਂ ਹੈਗਾ। ਸਾਰਾ ਪਿੰਡ ਦੇਖੋ ਜੀ, ਉੱਥੇ ਸਾਨਿਆ ਵੀ ਗਿਆ, ਉਹਨਾਂ ਸਾਰੇ ਇੱਥੇ ਵੀ ਬਿਆਨ ਕੀਤੇ ਆ ਤੇ ਵੀ ਏਦਾਂ ਦਾ ਕੋਈ ਉਹਦਾ ਉਹ ਨਹੀਂ ਹੈਗਾ, ਕਿਸੇ ਪਾਰਟੀਬਾਜ਼ੀ ਨਾਲ ਕੋਈ ਸਰਬੰਧ ਨਹੀਂ, ਕੋਈ ਕੁਛ ਨਹੀਂ। ਉਹ ਤਾਂ ਉਹ ਸਾਨੂੰ ਹੁਣ ਵੀ ਮਨਦੀਪ ਸਿੰਘ ਇਹ ਕਹਿੰਦਾ ਹੈ ਵੀ ਮਾਤਾ ਇਹ ਨਾ ਹੋਵੇ ਤੁਸੀਂ ਫੋਨਾਂ ਤੇ ਗੱਲਾਂ ਬਾਤਾਂ ਤੇ ਆਇਆਂ ਨਾਲ ਲੱਗੇ ਰਹੋ ਤੇ ਆਪਣਾ ਬਸ ਜਾਪ ਕਰੋ ਤੁਸੀਂ। ਜੀ ਜੀ। ਹਾਂ ਜੀ, ਆਪਣਾ ਵੀ ਚੜ੍ਹਦੀ ਕਲਾ 'ਚ ਰਹੋ, ਆਪਣਾ ਜਾਪ ਕਰੋ ਤੇ ਕੋਈ ਗੱਲਾਂ 'ਚ ਕਿਸੇ 'ਚ ਕੋਈ ਕੁਛ ਨਹੀਂ ਕਰਨਾ। ਮੈਂ ਕੁਛ ਨਹੀਂ ਕੀਤਾ, ਜੋ ਕੀਤਾ ਮਹਾਰਾਜ ਨੇ ਕੀਤਾ ਤੇ ਮੈਨੂੰ ਸੇਵਾ ਮਿਲੀ ਹੈ, ਬਹੁਤ ਵਧੀਆ, ਮੈਨੂੰ ਬਹੁਤ ਖੁਸ਼ੀ ਆ। ਜੀ ਜੀ। ਹਾਂਜੀ। ਤੇ ਬਿਲਕੁਲ ਜਿੱਦਾਂ ਤੁਸੀਂ ਦੱਸ ਰਹੇ ਵੀ ਉਹਨਾਂ ਦੇ 2 ਛੋਟੇ, ਤੁਹਾਨੂੰ ਗੁਰਕਿਰਪਾਲ ਸਿੰਘ ਨੇ ਸਾਰਾ ਗੱਲ ਦੱਸੇ ਦਿੱਤੀ ਹੈ। ਜੀ ਬਿਲਕੁਲ ਬਿਲਕੁਲ, ਉਹਨਾਂ ਨੇ ਜੀ ਬਿਲਕੁਲ ਦੱਸ ਦਿੱਤੀ, ਜਿਵੇਂ ਮਨਦੀਪ ਸਿੰਘ ਨੇ ਦੱਸਿਆ ਉਹਨੇ ਤੁਹਾਨੂੰ ਦੱਸੇ ਦਿੱਤੀ ਹੈ। ਜੀ ਬਿਲਕੁਲ। ਤੇ ਬਹੁਤ ਜੀ ਅਸੀਂ ਮਾਣ ਮਹਿਸੂਸ ਕਰਦੇ ਹਾਂ ਵੀ ਤੁਸੀਂ ਐਸੇ ਪੁੱਤ ਨੂੰ ਜਨਮ ਦਿੱਤਾ। ਬਹੁਤ ਜ਼ਿਆਦਾ ਅਸੀਂ ਮਾਣ ਮਹਿਸੂਸ ਕਰਦੇ ਹਾਂ, ਸਾਡਾ ਸਾਰਾ ਮਾਣ ਮਹਿਸੂਸ ਕਰਦਾ ਹੈ ਤੇ ਵੀ ਬੱਚੇ ਨੇ ਇਹ ਸੇਵਾ ਲਈ ਆ ਤੇ ਬਹੁਤ ਚੰਗੀ ਗੱਲ। ਜੀ ਜੀ ਬਿਲਕੁਲ। ਵੀ ਜੇ ਏਦਾਂ ਦੇ ਬੱਚੇ ਨਾ ਇਹ ਕਦਮ ਚੱਕਣ ਤੇ ਇਹ ਕੁਛ ਜਿਹੜੇ ਆਂਸੀ ਆ ਇਹ ਕਰਦੇ ਆ ਕੁਛ ਨਾ, ਫਿਰ ਇਹ ਕਰਨ ਦੇ ਨਾ, ਉਦੋਂ ਤੱਕ ਤੁਸੀਂ ਇਹ ਦੇਖੋ ਕੋਈ ਉਹਦੇ ਤੇ ਪਰਚਾ ਦਰਜ ਨਹੀਂ। ਹੋਰ ਤੁਸੀਂ ਸੁਣੋ ਤੇ ਕਿਸੇ ਨੂੰ ਨਾਂ ਦਾ ਵੀ ਨਹੀਂ ਸੀ ਪਤਾ ਭਈਏ ਦਾ, ਜੋ ਦੂਜੇ ਦਿਨ ਤੱਕ 18-19 ਘੰਟੇ ਹੋ ਗਏ ਸੀ ਭਈਏ ਦਾ ਨਾਂ ਜੋ ਪੁੱਛਣ ਗਏ ਸੀ ਉਹ ਵੀ ਕੀ ਨਾਂ ਹੈ ਤੇਰਾ। ਜੀ ਜੀ ਜੀ। ਕੋਈ ਪਰਚਾ ਦਰਜ ਨਹੀਂ ਹੋਇਆ, ਕੋਈ ਕੁਛ ਨਹੀਂ ਹੋਇਆ। ਮਨਦੀਪ ਸਿੰਘ ਨੂੰ ਜਾਂਦੇ ਨੂੰ ਰਾਤ ਨੂੰ ਉਹ 12 ਵਜੇ ਲੈ ਕੇ ਗਏ, 1 ਵਜੇ ਨੂੰ ਉਹਦੇ ਤੇ ਸਾਰਾ ਕੁਛ ਹੋ ਗਿਆ, ਧਾਰਾ ਵੀ ਲੱਗ ਗਈ, ਸਭ ਕੁਛ ਹੋ ਗਿਆ। ਹਾਂਜੀ ਜੀ। ਤੁਸੀਂ ਇੱਥੇ ਤੱਕ ਦੇਖੋ ਵੀ ਕੀ ਆਪਾਂ ਨੂੰ ਕੀ ਇਨਸਾਫ ਮਿਲਦਾ। ਹਾਂਜੀ ਜੀ ਬਿਲਕੁਲ ਜੀ, ਜਿੱਦਾਂ ਤੁਸੀਂ ਦੱਸਿਆ ਵੀ ਅਜੇ ਤੱਕ ਉਦੋਂ ਪਰਚਾ ਵੀ ਦਰਜ ਨਹੀਂ ਸੀ ਹੋਇਆ, ਜਦੋਂ ਅਗਲੇ ਦਿਨ ਤੱਕ ਤੇ ਉਸ ਤੋਂ ਬਾਅਦ ਦੇ ਵਿੱਚ ਉਦੋਂ ਤੱਕ ਜਦੋਂ ਮਨਦੀਪ ਸਿੰਘ ਗਿਆ ਹੈ ਉਦੋਂ ਤੱਕ ਕੋਈ ਪਰਚਾ ਦਰਜ ਨਹੀਂ ਸੀ ਕਰਿਆ। ਅਜੇ ਉਹ ਨਾਂ ਪੁੱਛਣ ਗਏ ਸੀ ਉਸ ਬੰਦੇ, ਉਹ ਭਈਏ ਦਾ ਨਾਂ ਪੁੱਛਣ ਗਏ ਸੀ, ਉਹ ਮਨਦੀਪ ਸਿੰਘ ਨਾਲ ਚਲੇ ਗਿਆ। ਹਾਂਜੀ ਹਾਂਜੀ ਜੀ ਜੀ। ਤੇ ਉਹ ਤਾਂ ਹੀ ਗਿਆ ਨਾ, ਉਹ ਕਹਿੰਦਾ ਜਦੋਂ ਉਹਨੂੰ ਪੁਲਿਸ ਵਾਲਿਆਂ ਨੇ ਦੱਸਿਆ ਵੀ ਉਹ ਨਸ਼ੇ 'ਚ ਆ, ਉਹ ਏਦਾਂ ਉਹਨੇ ਨਸ਼ੇ 'ਚ ਕੀਤਾ, ਉਹ ਕਹਿੰਦਾ ਵੀ ਮੇਰੇ ਮਨ ਨੂੰ ਹੋ ਗਿਆ ਵੀ ਕੀ ਪਤਾ ਗੋਲੀਆਂ ਖਾਧਾ ਕੋਈ ਕਿਵੇਂ ਦਾ ਹੋਣਾ, ਵੀ ਉਹਨੇ ਗਲਤੀ ਤਾਂ ਕੀਤੀ ਹੈ ਵੀ ਚਲੋ ਮੈਂ ਦੇਖਾਂ ਤਾਂ ਸਹੀ ਕਿੱਦਾਂ ਦਾ। ਜਦੋਂ ਕਹਿੰਦਾ ਮੈਂ ਉਹਨੂੰ ਜਾ ਕੇ ਦੇਖਿਆ ਆਕੜ ਦੇ ਵਿੱਚ ਖੜਾ, ਕੋਈ ਉਹਨੂੰ ਏਦਾਂ ਦਾ ਮਹਿਸੂਸ ਨਹੀਂ ਸੀ, ਕੋਈ ਉਹਦਾ ਨਸ਼ੇ ਵਾਲੀ ਗੱਲ ਨਹੀਂ ਸੀ, ਵੀ ਪੂਰਾ ਐਨ ਉਹਦੇ 'ਚ ਹੈਂਗਰ 'ਚ ਖੜਾ ਸੀ। ਜੀ ਜੀ ਜੀ। ਜਦੋਂ ਕਹਿੰਦਾ ਮੈਨੂੰ ਸਿਰ ਮਾਰ ਕੇ ਉਹਨੇ ਜਵਾਬ ਦਿੱਤਾ, ਮੇਰੇ ਤੋਂ ਫਿਰ ਬਰਦਾਸ਼ਤ ਨਹੀਂ ਕਰਿਆ ਗਿਆ ਬਸ। ਜੀ 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 ਬਿਲਕੁਲ। ਵੀ ਜੀ ਬਿਲਕੁਲ, ਵੀ ਜਦੋਂ ਕੋਈ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਦਾਂ ਬੇਅਦਬੀ ਕਰੇਗਾ
ਤਾਂ ਹਮੇਸ਼ਾ ਹੀ ਜਿਹੜਾ ਜੀ ਸਿੰਘਾਂ ਨੇ ਇਸ ਦਾ ਜਿਹੜਾ ਜੀ ਜਵਾਬ ਜਿਹੜਾ ਦਿੱਤਾ ਆ। ਇਹ ਦੇਖੋ ਤੁਸੀਂ, ਜੇ ਇਹਨਾਂ ਨੂੰ ਕੋਈ ਪਹਿਲਾਂ ਤੇ ਸਜ਼ਾਵਾਂ ਮਿਲਦੀਆਂ ਤਾਂ ਇਦਾਂ ਦੇ ਭਈਏ ਕਦਮ ਨਾ ਚੱਕਦੇ। ਜੀ ਜੀ, ਇਹਨਾਂ ਨੂੰ ਕੋਈ ਸਜ਼ਾਵਾਂ ਨਹੀਂ ਮਿਲਦੀਆਂ। ਮਨਦੀਪ ਸਿੰਘ ਦਾ ਮੈਂ ਜਦੋਂ ਉਹ ਦੇਖਿਆ ਵੀ ਇਹਨੂੰ ਹੁਣ ਤੱਕ ਕੋਈ ਦੇ ਵਿਧਾਰਨ ਲੱਗੇ ਕੁਛ ਨਹੀਂ ਲੱਗਿਆ, ਤੇ ਵੀ ਇਹਨੇ ਤਾਂ 5-10 ਦਿਨ ਰਹਿ ਕੇ ਇਹਨਾਂ ਨੇ ਛੱਡ ਦੇਣਾ, ਫੇਰ ਉਹੀ ਕੁਛ ਕਰਨਾ, ਤੇ ਫਿਰ ਉਹਦੇ ਕਰਕੇ ਅੱਗੇ ਹੋਰਾਂ ਨੂੰ ਇਹੀ ਮੂੰਹ ਪੈਂਦਾ ਫਿਰ। ਜੀ ਜੀ ਜੀ, ਵੀ ਉਹਨਾਂ ਨੂੰ ਕੀ ਸਜ਼ਾ ਮਿਲੀ, ਕੁਛ ਨਹੀਂ ਮਿਲਿਆ ਹੈਗਾ। ਉੱਥੋਂ ਸਾਨੂੰ ਸਿੰਘਾਂ ਨੇ ਦੱਸਿਆ, ਕਹਿੰਦਾ ਵੀ ਭਈਏ ਨੇ ਸਾਨੂੰ ਇਹ ਦੱਸਿਆ ਵੀ ਮੈਨੂੰ ਤਾਂ ਜਿਹਨੇ ਭੇਜਿਆ ਸੀ ਵੀ ਪੇਚ ਪਾੜ ਕੇ ਲਿਆ ਤੇ ਤੇਰੀ ਜਾਇਜ਼ਾਕਾਰ ਹੋਣੀ ਆ, ਬਹੁਤ ਤੇਰਾ ਨਾਂ ਹੋਣਾ। ਅੱਛਾ ਜੀ। ਤੁਸੀਂ ਇਹ ਦੇਖੋ, ਉਹਦਾ ਜਦੋਂ ਮਹਾਰਾਜ ਸਾਹਿਬ ਨੂੰ ਅੰਗਾਂ ਨੂੰ ਉਹਨੇ ਹੱਥ ਪਾਇਆ ਨਾ, ਹਾਂਜੀ, ਉਹਨੇ ਮੁੱਠੀ ਨਹੀਂ ਛੱਡੀ ਹੈਗੀ। ਜਿਹੜਾ ਉੱਥੇ ਮੁੰਡਾ ਸੀ ਨਾ, ਹੈ ਕਰੀਨ ਸ਼ੇਪ ਸੀ ਉਹ, ਉਹਨੇ ਮੁੰਡੇ ਨੇ ਦੱਸਿਆ ਉਹਨੇ ਉੱਥੋਂ ਸ੍ਰੀ ਸਾਹਿਬ ਚੱਕ ਕੇ ਸ੍ਰੀ ਸਾਹਿਬ ਦੇ ਮੁੱਠੇ ਉਹਦੇ ਤੇ ਹੱਥ ਦੇ ਮਾਰੇ ਆ। ਜੀ ਜੀ ਜੀ, 2 ਅੰਗ ਉਹਦੇ ਹੱਥ ਵਿੱਚ ਸੀ, ਉਹ ਅੰਗ ਨਹੀਂ ਸੀ ਛੱਡਦਾ ਉਹ। ਜੀ 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 ਜੀ, ਹਾਂਜੀ, ਉਹ ਬਾਬਾ ਜੀ ਨੇ ਫਿਰ ਉਹਦੇ ਸਿਰ 'ਚ ਡੰਡਾ ਮਾਰਿਆ, ਉਹ ਬੇਹੋਸ਼ ਹੋ ਕੇ ਉੱਥੇ ਡਿੱਗ ਗਿਆ ਹੈ, ਤੇ ਉਦੋਂ ਬਾਅਦ ਫਿਰ ਉਹਨਾਂ ਨੇ ਅੰਗ ਫੜੇ ਆ ਉਹ ਤੋਂ। ਜੀ ਜੀ ਜੀ, ਠੀਕ ਹੈ। ਵੀ ਤੁਸੀਂ ਇਹ ਸਿਆਸਤ ਨਹੀਂ ਹੋ ਰਕੀ ਹੈ ਇਹ। ਬਿਲਕੁਲ, ਜਿੱਦਾਂ ਉਹ ਕਹਿ ਰਿਹਾ ਵੀ ਜਿਹਨੇ ਕਿਹਾ ਉਸ ਨੂੰ ਵੀ ਤੇਰੀ ਜੈ-ਜੈਕਾਰ ਹੋਊਗੀ, ਤੇ ਬਿਲਕੁਲ ਇਹ ਸੋਚੀ ਸਮਝੀ ਹੋਈ ਸਾਜ਼ਿਸ਼ ਆ। ਫਿਰ ਉਹਨੇ ਇਹ ਵੀ ਕਿਹਾ ਵੀ ਜਿਹਨੇ ਮੈਨੂੰ ਭੇਜਿਆ ਮੈਨੂੰ ਭੰਗ ਪਿਲਾ ਕੇ ਭੇਜਿਆ। ਅੱਛਾ ਜੀ, ਜੀ ਜੀ, ਮੈਂ ਭੰਗ ਪੀਤੀ ਆ, ਮੈਨੂੰ ਭੰਗ ਪਿਲਾ ਕੇ ਭੇਜਿਆ ਉਹਨਾਂ ਨੇ। ਤੇ ਜੀ ਜੀ, ਬਿਲਕੁਲ। ਤੇ ਇਹਨੇ ਭੇਜਿਆ। ਉੱਥੇ ਬੀਬੀਆਂ ਨੇ, ਜਦੋਂ ਅਸੀਂ ਭੋਗ ਤੇ ਗਏ ਆ ਪਰਸੋਂ, ਉਦੋਂ ਸਾਰੀ ਗੱਲਬਾਤ ਉੱਥੇ ਬੀਬੀਆਂ ਨੇ ਦੱਸਿਆ ਵੀ ਏਦਾਂ ਹੋਈ ਆ, ਵੀ ਕੋਈ ਉਹ ਨਹੀਂ ਉਹਨਾਂ। ਫਿਰ ਤੁਸੀਂ ਇਹ ਵੀ ਦੇਖੋ, ਗੁਰਦੁਆਰਾ ਸਾਹਿਬ ਦੇ ਪਿੱਛੇ ਹੀ ਉਹ ਰਹਿੰਦੇ ਆ। ਅੱਛਾ ਜੀ, ਕੋਲੇ ਉਹਨਾਂ ਦੀ ਝੁੱਗੀਆਂ ਜਿੱਥੇ ਉਹ ਰਹਿੰਦੇ ਆ, ਤੇ ਬਾਕੀ ਦਿਆਂ ਨੂੰ ਜਿਹੜੇ ਬਾਕੀ ਦੇ ਬੰਦੇ ਸੀ ਉਹ ਹੁਣ ਤੱਕ ਉਹਨਾਂ ਨੂੰ ਕੋਈ ਫੜ ਨਹੀਂ ਹੋਏ ਉਹਨਾਂ ਤੋਂ। ਹਾਂਜੀ ਹਾਂਜੀ ਹਾਂਜੀ, ਜੀ ਜੀ, ਉਹਨਾਂ ਤੇ ਉਹ ਫੜ ਨਹੀਂ ਹੋਏ ਹੈਗੇ। ਮਨਦੀਪ ਸਿੰਘ ਨੂੰ ਉਸੇ ਟਾਈਮ ਧਾਰਾ ਲੱਗ ਗਈ। ਜੀ 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 ਜੀ, ਇਹ ਆਪਾਂ ਨੂੰ ਫਿਰ ਇਨਸਾਫ ਨਹੀਂ ਨਾ ਮਿਲਦਾ ਹੈਗਾ। ਜੇ ਆਪਾਂ ਨੂੰ ਇਨਸਾਫ ਮਿਲੇ ਤਾਂ ਬੱਚੇ ਇਹ ਕਦਮ ਨਾ ਚੱਕਣ। ਹਾਂਜੀ, ਜੀ ਜੀ ਜੀ, ਹਾਂਜੀ, ਬਿਲਕੁਲ। ਤੇ ਬਿਲਕੁਲ ਸਹੀ ਗੱਲ ਹੈ। ਇਹੀ ਹੱਥ ਬੰਨ ਕੇ ਸਾਰੀ ਸੰਗਤ ਨੂੰ ਬੇਨਤੀ ਆ ਵੀ ਸਾਰੇ ਬੱਚੇ ਜਿਹੜੇ ਆਪਣੇ ਮਹਾਰਾਜ ਤੇ ਆਪਣੇ ਪਿਤਾ ਤੇ ਅਤਿਆਚਾਰ ਹੁੰਦਾ, ਉਹਨਾਂ ਨੂੰ ਏਦਾਂ ਹੀ ਸਬਕ ਸਿਖਾਉਣ। ਜੀ ਜੀ, ਤੇ ਬਾਕੀ ਦੀ ਮੇਰੀ ਹੱਥ ਬੰਨ ਕੇ ਬੇਨਤੀ ਆ ਵੀ ਕੋਈ ਮਾਇਆ ਕਰਨੀ, ਕੋਈ ਉਹ ਨਾ ਕਰਨ। ਜੋ ਸਾਡੀ ਤੁਹਾਨੂੰ ਪਤਾ ਵੀ ਉਹਦੇ ਵਿੱਚ ਮਦਦ ਦੀ ਲੋੜ ਆ, ਉਹ ਸਾਡਾ ਸਹਿਯੋਗ ਦੇਣ। ਮਾਇਆ ਪੱਖੋਂ ਕੋਈ ਉਹ ਨਹੀਂ, ਮਹਾਰਾਜ ਦੀ ਬਹੁਤ ਚੜ੍ਹਦੀ ਕਲਾ ਹੈ, ਤੇ ਕੋਈ ਉਹਦੇ ਨਾਂ ਤੇ ਕੋਈ ਫੰਡ ਨਾ ਇਕੱਠਾ ਕੀਤਾ ਜਾਵੇ। ਮਨਦੀਪ ਸਿੰਘ ਨੇ ਕੱਲ ਵੀ ਫੇਰ ਸਾਨੂੰ ਕਿਹਾ ਵੀ ਕੋਈ ਏਦਾਂ ਦਾ ਮੇਰੇ ਨਾਂ ਤੇ ਉਹ ਨਾ ਹੋਵੇ, ਨਾ ਮੇਰਾ ਨਾਂ ਹੋਵੇ। ਜੀ ਜੀ, ਵੀ ਮੈਂ ਕੀਤਾ, ਮੈਂ ਕੁਛ ਨਹੀਂ ਕੀਤਾ ਹੈਗਾ, ਮੇਰੀ ਕੋਈ ਕਿਤੇ ਵਡਿਆਈ ਨਾ ਹੋਵੇ। ਜੋ ਅਖਬਾਰਾਂ ਵਾਲੇ ਲਿਖਦੇ ਆ ਉਹ ਸਾਨੂੰ ਪੁੱਛਦਾ ਵੀ ਇਹ ਤੁਸੀਂ ਤਾਂ ਨਹੀਂ ਲਿਖਾਉਂਦੇ ਹੈਗੇ ਮੰਮੀ। ਜੀ ਜੀ, ਮੈਂ ਉਹਨੂੰ ਕਿਹਾ ਵੀ ਅਸੀਂ ਕੁਛ ਵੀ ਨਹੀਂ, ਅਸੀਂ ਨਹੀਂ ਕੋਈ ਵੀ ਗੱਲ ਉਹ ਕਰਦੇ ਹੈਗੇ, ਵੀ ਕੋਈ ਕਿਸੇ ਕਿਸਮ ਦੀ ਵਡਿਆਈ ਨਾ ਹੋਵੇ। ਜੀ ਜੀ, ਹਾਂਜੀ, ਜੋ ਕੀਤਾ ਮਹਾਰਾਜ ਨੇ ਕੀਤਾ ਏ। ਜੀ ਬਿਲਕੁਲ। ਤੇ ਮਹਾਰਾਜ ਸੰਗਤ ਨੂੰ ਮੇਰੀ ਹੱਥ ਬੰਨ ਕੇ ਬੇਨਤੀ ਹੈ ਵੀ ਉਹਦੀ ਚੜ੍ਹਦੀ ਕਲਾ ਦੀ ਅਰਦਾਸ ਕਰੋ। ਜੀ ਬਿਲਕੁਲ, ਹਮੇਸ਼ਾ ਅਸੀਂ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਾਂਗੇ, ਤੇ ਹਮੇਸ਼ਾ ਅਸੀਂ ਤੁਹਾਡੇ ਨਾਲ ਹਾਂ ਜੀ, ਤੇ ਪੂਰੇ ਪਰਿਵਾਰ ਦੇ ਨਾਲ ਅਸੀਂ ਖੜੇ ਹਾਂ ਜੀ, ਮੋਢੇ ਦੇ ਨਾਲ ਮੋਢਾ ਢਾ ਕੇ ਪੂਰੀ ਕੌਮ ਤੁਹਾਡੇ ਨਾਲ ਖੜੀ ਆ ਵੀ ਜੋ। ਹਾਂਜੀ, ਬਸ ਹੁਣ ਇਹੀ ਬੇਨਤੀ ਹੈ ਵੀ ਦੇਖੋ ਉਹਦਾ ਪਰਿਵਾਰ ਆ, ਬੱਚੇ ਆ, ਤੇ ਜੇ ਆਪਾਂ ਸਾਰੇ ਸੰਗਤ ਮਦਦ ਕਰ ਸਕਦੇ, ਆਪਾਂ ਇਹੀ ਮਦਦ ਕਰ ਸਕਦੇ ਆ ਵੀ ਉਹਦੇ ਕੇਸ ਦੇ ਉਹਦੀ ਪੈਰਵਾਈ ਕਰਕੇ ਨਾਲ ਹੋ ਕੇ, ਤੇ ਵੀ ਉਹਦਾ ਉਹ ਹੋ ਕੇ ਬੱਚਿਆਂ 'ਚ ਆਪਣੇ 'ਚ ਆਵੇ, ਆਪਣੇ ਬੱਚਿਆਂ ਨੂੰ ਸਾਂਭੇ। ਜੀ ਬਿਲਕੁਲ ਬਿਲਕੁਲ, ਵੀ ਜਲਦੀ ਤੋਂ ਜਲਦੀ ਉਹ ਘਰ ਪਰਤ ਕੇ ਆਉਣ ਤੇ ਆ ਕੇ ਜਿਹੜਾ ਜੀ ਆਪਣਾ ਗ੍ਰਹਿ ਗ੍ਰਸਤੀ ਵਾਲਾ ਜਿਹੜਾ ਜੀਵਨ ਆ ਉਸ ਨੂੰ ਜਿਹੜਾ। ਹਾਂਜੀ, ਹੁਣ ਤੁਸੀਂ ਆਪੇ ਦੇਖੋ, ਛੋਟੇ ਛੋਟੇ ਬੱਚੇ ਨੇ, ਕਿਸੇ ਦਾ ਦਿਲ ਕਰਦਾ ਆਪਣੇ ਬੱਚੇ ਨੂੰ ਇਕਣ ਕਰਨ ਦਾ। ਜੀ ਜੀ ਜੀ, ਬਿਲਕੁਲ ਬਿਲਕੁਲ ਜੀ। ਤੇ ਬਹੁਤ ਬਹੁਤ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਮਾਤਾ ਕੁਲਵਿੰਦਰ ਕੌਰ ਜੀ। ਬਾਕੀ ਸਾਰੀ ਸੰਗਤ ਨੂੰ ਮੇਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਬਿਲਕੁਲ ਸਰੋਤਿਓ, ਅਸੀਂ ਜਿਹੜੇ ਆ ਜੀ ਗੱਲਬਾਤ ਕਰ ਰਹੇ ਸੀ ਮਾਤਾ ਕੁਲਵਿੰਦਰ ਕੌਰ ਜੀ ਹੁਣਾਂ ਦੇ ਨਾਲ, ਭਾਈ ਮਨਦੀਪ ਸਿੰਘ ਹੁਣਾਂ ਦੇ ਮਾਤਾ ਜੀ, ਜਿਨ੍ਹਾਂ ਨੇ ਆਪ ਆਪਣੇ ਮੂੰਹੋਂ ਦੱਸਿਆ, ਉਹਨਾਂ ਦੇ ਆਪਣੇ ਜੀਵਨ ਬਾਰੇ ਦੱਸਿਆ, ਪਰਿਵਾਰ ਬਾਰੇ ਦੱਸਿਆ ਵੀ 2 ਛੋਟੇ ਛੋਟੇ ਉਹਨਾਂ ਦੇ ਬੱਚੇ ਆ। ਤੇ ਉਹਨਾਂ ਨੇ ਬਿਲਕੁਲ ਸਪਸ਼ਟ ਤੌਰ ਤੇ ਦੋਨੋਂ ਹੀ ਪਰਿਵਾਰਕ ਮੈਂਬਰਾਂ ਨੇ ਇਸ ਚੀਜ਼ ਨੂੰ ਦੱਸਿਆ ਵੀ ਉਹਨਾਂ ਦੇ ਨਾਮ ਦੇ ਉੱਤੇ ਕੋਈ ਵੀ ਫੰਡ, ਕੋਈ ਵੀ ਮਾਇਆ ਨਾ ਉਹਨਾਂ ਨੂੰ ਘੱਲੀ ਜਾਵੇ, ਨਾ ਤੇ ਉਹ ਇਕੱਠੀ ਕੀਤੀ ਜਾਵੇ। ਉਹ ਨਹੀਂ ਚਾਹੁੰਦੇ ਵੀ ਜਿੱਦਾਂ ਪਹਿਲੋਂ ਵੀ ਆਪਾਂ ਸੁਣਦੇ ਆਏ ਵੀ ਇੱਦਾਂ ਦੇ ਜਦੋਂ ਵੀ ਸਿੰਘਾਂ ਨੇ ਕੋਈ ਕਾਰਜ ਕੀਤੇ ਆ ਤਾਂ ਉਹਨਾਂ ਦੇ ਨਾਮ ਨੂੰ ਜਿਹੜਾ ਜੀ ਬਾਅਦ ਦੇ ਵਿੱਚ ਬਦਨਾਮ ਕੀਤਾ ਗਿਆ ਆ, ਇਹ ਮਾਇਆ ਜਿਹੜੀ ਇਕੱਠੀ ਕਰਕੇ। ਕਿਉਂਕਿ ਜਿੱਥੇ ਵੀ ਮਾਇਆ ਨਾਲ ਜੁੜ ਜਾਂਦੀ, ਬਾਅਦ ਦੇ ਵਿੱਚ ਉਹ ਇਕੱਠੀ ਹੁੰਦੀ ਆ, ਤਾਂ ਉਸ ਦੇ ਵਿੱਚ ਜਿਹੜੀ ਹੈ ਜੀ ਬਦਨਾਮੀ ਜਿਹੜੇ ਹੈ ਜੀ ਉਹਨਾਂ ਦੇ ਨਾਲ ਜਿਹੜੀ ਹੈ ਜੀ ਲੱਗਣੀ ਸ਼ੁਰੂ ਹੋ ਜਾਂਦੀ ਹੈ। ਸੋ ਉਹਨਾਂ ਨੇ ਸਪਸ਼ਟ ਤੌਰ 'ਤੇ ਇਹ ਚੀਜ਼ ਨੂੰ ਦੱਸ ਦਿੱਤਾ ਆ ਵੀ ਕੋਈ ਵੀ ਮਾਇਆ ਉਹਨਾਂ ਦੇ ਨਾਂ ਦੇ ਉੱਤੇ ਨਾ ਇਕੱਠੀ ਕੀਤੀ ਜਾਵੇ। ਬਸ ਇਹੀ ਅਰਦਾਸ ਕਰੋ ਵੀ ਸਾਰੇ ਹੀ ਜਾਣੇ ਵੀ ਉਹ ਜਲਦੀ ਤੋਂ ਜਲਦੀ ਇਹ ਜਿਹੜੇ ਆ ਜੀ ਕੇਸ ਦੇ ਵਿੱਚੋਂ ਬਰੀ ਹੋ ਕੇ ਆਉਣ। ਅਤੇ ਇੱਕ ਜਿਹੜਾ ਜੀ ਸਵਾਲ ਆ ਸਾਰਿਆਂ ਦੇ ਮੋਰੇ ਇਹੀ ਹੈਗਾ ਆ
ਵੀ ਉਹ ਤੁਸੀਂ ਦੇਖੋ ਵੀ ਇੱਕ ਫੈਕਟਰੀ ਦਾ ਪ੍ਰਵਾਸੀ ਮਜ਼ਦੂਰ ਜਿਹੜਾ ਜਿਹਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਆ, ਉਹਦਾ ਜਿਹੜਾ ਜੀ ਇਲਾਜ ਇਸ ਟਾਈਮ ਜਿਹੜਾ ਜੀ ਲੁਧਿਆਣੇ ਦੇ ਸਭ ਤੋਂ ਮਹਿੰਗੇ ਹਸਪਤਾਲ ਦੇ ਵਿੱਚ ਹੋ ਰਿਹਾ ਆ। ਅਤੇ ਉਦੋਂ ਕੀ ਹੋਇਆ ਸੀ ਜਦੋਂ ਭਾਈ ਜਸਪਾਲ ਸਿੰਘ ਜਿਹੜਾ ਗੁਰਦਾਸਪੁਰ ਦੇ ਵਿੱਚ ਗੋਲੀਕਾਂਡ ਹੋਇਆ ਸੀਗਾ, ਉਸ ਦੇ ਵਿੱਚ ਜਿਹੜੇ ਸਿੰਘ ਜ਼ਖਮੀ ਸੀਗੇ, ਉਹਨਾਂ ਦਾ ਇਲਾਜ ਸਰਕਾਰੀ ਹਸਪਤਾਲਾਂ ਦੇ ਵਿੱਚ ਕਿਉਂ ਹਮੇਸ਼ਾ ਹੁੰਦਾ ਰਿਹਾ ਆ, ਅਤੇ ਕਿਉਂ ਇੱਦਾਂ ਦੀ ਜਿਹੜੀ ਗੱਲਬਾਤ ਆ। ਅਤੇ ਜਿੱਦਾਂ ਦੱਸ ਵੀ ਰਹੇ ਸੀ, ਅਜੇ ਪੂਰਾ ਇਲਾਜ ਮੁਕੰਮਲ ਵੀ ਨਹੀਂ ਸੀ ਹੋਇਆ, ਉਹਨਾਂ ਨੂੰ ਬਹੁਤ ਹੀ ਜਲਦੀ ਛੁੱਟੀ ਕਰਵਾ ਦਿੱਤੀ ਜਾਂਦੀ ਆ। ਐਸਾ ਵਿਤਕਰਾ ਕਿਉਂ ਜਿਹੜੇ ਆ ਜੀ ਪੰਜਾਬ ਦੇ ਵਿੱਚ ਜਿਹੜਾ ਖਾਸ ਕਰਕੇ ਹੋ ਰਿਹਾ ਸਿੱਖਾਂ ਦੇ ਨਾਲ? ਕਿਹੜੀ ਪਿੱਛੇ ਜਿਹੜੀ ਆ ਜੀ ਕੋਝੀ ਹੋਈ ਸਾਜ਼ਿਸ਼ ਆ ਜਿਹੜੀ ਇਸ ਦੇ ਪਿੱਛੇ ਚੱਲ ਰਹੀ ਆ? ਕੀ ਸਿਆਸਤ ਇਸ ਦੇ ਪਿੱਛੇ ਹੈਗੀ ਆ? ਅਤੇ ਜ਼ਰੂਰ ਆਪਾਂ ਜਿਹੜੀ ਆ ਜੀ ਗੱਲਬਾਤ ਨੂੰ ਆਪਾਂ ਅੱਗੇ ਜਾਰੀ ਰੱਖਦੇ ਹਾਂ। ਅਤੇ ਇਸ ਟਾਈਮ ਸਾਡੇ ਨਾਲ ਭਾਈ ਮਨਵਿੰਦਰ ਸਿੰਘ ਜੀ ਗਿਆਸਪੁਰ ਉਹ ਵੀ ਜੁੜ ਚੁੱਕੇ ਆ, ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਉਹ ਵੀ ਜੀ ਉਹਨਾਂ ਨੂੰ ਮਿਲ ਕੇ ਆਏ ਨੇ, ਭਾਈ ਮਨਦੀਪ ਸਿੰਘ ਉਹਨਾਂ ਨੂੰ। ਅਤੇ ਭਾਈ ਮਨਵਿੰਦਰ ਸਿੰਘ ਗਿਆਸਪੁਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਜੀ ਮਨਵਿੰਦਰ ਸਿੰਘ ਗਿਆਸਪੁਰ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਇਸ ਸਾਰੀ ਚੀਜ਼ ਦੇ ਬਾਰੇ? ਹੁਣ ਸਭ ਤੋਂ ਪਹਿਲਾਂ ਤੇ ਮੈਂ ਮਾਤਾ ਕੁਲਵਿੰਦਰ ਕੌਰ ਦੀ ਚੜ੍ਹਦੀ ਕਲਾ ਵਾਲੀ ਜਿਹੜੀ ਉਹਨਾਂ ਦੀ ਸਥਿਤੀ ਆ, ਮੈਂ ਪਿਛਲੇ 3 ਦਿਨਾਂ ਤੋਂ ਪਰਿਵਾਰ ਦੇ ਨਾਲ ਹਰ ਚੀਜ਼ ਹਰ ਐਂਗਲ ਤੋਂ ਉਹਨਾਂ ਦੇ ਨਾਲ ਰਿਹਾ, ਵਾਚ ਰਿਹਾ। ਔਰ ਮੈਂ ਤਾਂ ਬਸ ਇਹੀ ਕਹੂੰਗਾ ਕਿ ਜਨਨੀ ਜਣੇ ਤਾਂ ਭਗਤ, ਕਹਿ ਦਾਤਾ ਕੇ ਸੂਰ, ਨਹੀਂ ਤਾਂ ਜਨਨੀ ਬਾਂਝ ਰਹੇ, ਕਾਹੇ ਗਵਾਵੇ ਨੂਰ। ਜੀ ਜੀ। ਮਾਤਾ ਕੁਲਵਿੰਦਰ ਕੌਰ ਨੇ ਇੱਕ ਹੀਰੇ ਵਰਗਾ ਪੁੱਤ, ਸੂਰਮਾ ਪੁੱਤ ਮਨਦੀਪ ਸਿੰਘ ਜੰਮਿਆ, ਤੇ ਜਿਸ ਨੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਕੁਦਰਤ ਦੇ ਕਾਨੂੰਨਾਂ ਅਨੁਸਾਰ ਸਜ਼ਾ ਦਿੱਤੀ ਆ। ਤੇ ਉਹ ਸਜ਼ਾ ਕਈ ਵਾਰ ਅਸੀਂ ਇਹ ਸਮਝ ਲੈਂਦੇ ਹਾਂ ਕਿ ਸ਼ਾਇਦ ਉਹਨਾਂ ਨੇ ਇੱਕਦਮ ਤੈਸ਼ ਆ ਕੇ ਕੀਤਾ, ਪਰ ਨਹੀਂ। ਕੱਲ ਜਦੋਂ ਵੀਰ ਨਾਲ ਜੇਲ੍ਹ ਵਿੱਚ ਜਾ ਕੇ ਮੁਲਾਕਾਤ ਕੀਤੀ, ਵੀਰ ਨਾਲ ਘੱਟੋ ਘੱਟ 1 ਘੰਟਾ ਬੈਠ ਕੇ ਵਿਚਾਰਾਂ ਕੀਤੀਆਂ, ਤੇ ਵੀਰ ਨੇ ਬਿਲਕੁਲ ਸਪਸ਼ਟ ਕੀਤਾ ਕਿ ਉਸ ਟਾਈਮ ਉਹ ਬਿਲਕੁਲ ਸ਼ਾਂਤ ਸਥਿਤੀ ਵਿੱਚ ਸੀ, ਔਰ ਬਿਲਕੁਲ ਉਹਨਾਂ ਨੇ ਪੂਰਾ ਸੋਚ ਵਿਚਾਰਨ ਤੋਂ ਬਾਅਦ ਹੀ ਗੋਲੀ ਮਾਰੀ ਆ। ਉਹਨਾਂ ਨੇ ਪਹਿਲਾਂ ਪੂਰਾ ਅੱਧਾ ਘੰਟਾ ਇਸ ਬਾਰੇ ਸੋਚਿਆ ਕਿ ਇਸ ਪਾਪੀ ਨੂੰ ਸਬਕ ਸਿਖਾਉਣਾ ਬਣਦਾ, ਕਿਉਂਕਿ ਜਿਸ ਤਰ੍ਹਾਂ ਉਹਦਾ ਰਵੱਈਆ ਸੀ, ਜਿਸ ਤਰ੍ਹਾਂ ਦਾ ਪੁਲਿਸ ਵਾਲਿਆਂ ਦਾ ਉਸ ਟਾਈਮ ਕਿਰਦਾਰ ਸੀ, ਜਿਸ ਟਾਈਮ ਤੇ ਉਸ ਟਾਈਮ ਉਹਦੀ ਸੀਗੀ ਕਿ ਨਾ ਤਾਂ ਉਹਨੂੰ ਕੋਈ ਪਛਤਾਵਾ ਸੀ, ਨਾ ਕੋਈ ਡਰ ਸੀ, ਨਾ ਕੋਈ ਦੁੱਖ ਸੀ। ਔਰ ਇੱਦਾਂ ਦੇ ਪਾਪੀ ਨੂੰ ਗੱਡੀ ਚੜਾਉਣਾ, ਮੈਂ ਸਮਝਦਾ ਕਿ ਹਰ ਇੱਕ ਵੀਰ ਦਾ ਫਰਜ਼ ਹੈ ਕਿ ਹਰ ਇੱਕ ਵੀਰ ਨੂੰ ਅੱਜ ਮਨਦੀਪ ਸਿੰਘ ਬਣਨਾ ਪੈਣਾ। ਜੇ ਅਸੀਂ ਆਪਣੇ ਜਿਹੜੇ ਸਾਡੇ ਗੁਰੂ ਧਾਮਾਂ ਦੀ ਅਗਰ ਅਸੀਂ ਬੇਅਦਬੀ ਨੂੰ ਰੋਕਣਾ, ਤਾਂ ਅੱਜ ਹਰ ਇੱਕ ਵੀਰ ਨੂੰ ਮਨਦੀਪ ਸਿੰਘ ਬਣਨਾ ਪੈਣਾ। ਤੇ ਜਿਹੜਾ ਵੀਰ ਮਨਦੀਪ ਸਿੰਘ ਹੈ, ਇਹਨੇ ਸਾਡੇ ਸਿਰ ਦੀ ਜਿਹੜੀ ਪੱਗ ਹੈ ਉਹਦੀ ਲਾਜ ਰੱਖੀ ਹੈ। ਜਿਹੜਾ ਗੁਰੂ ਘਰ ਤੇ ਜਿਨ੍ਹਾਂ ਨੇ ਹਮਲਾ ਕੀਤਾ, ਚਾਹੇ ਉਹ ਇੰਦਰਾ ਹੋਵੇ, ਚਾਹੇ ਅਬਦਾਲੀ ਹੋਵੇ, ਚਾਹੇ ਮੱਸਾ ਰੰਗੜ ਹੋਵੇ, ਚਾਹੇ ਕੋਈ ਲੱਲੀ ਛੱਲੀ ਭਈਆ ਹੋਵੇ, ਤੇ ਇਹਨਾਂ ਨੂੰ ਕਦੇ ਵੀ ਜਿਹੜਾ ਕੁਦਰਤ ਦਾ ਕਾਨੂੰਨ ਆ ਉਹ ਨਹੀਂ ਬਖਸ਼ਦਾ, ਤੇ ਹਮੇਸ਼ਾ ਹੀ ਇੱਦਾਂ ਦੀਆਂ ਸਜ਼ਾਵਾਂ ਦਿੰਦੇ ਰਹਿਣਗੇ। ਪਰ ਇੱਕ ਗੱਲ ਬਹੁਤ ਮੰਦਭਾਗੀ ਆ ਕਿ ਪੰਜਾਬ ਵਿੱਚ ਸਾਡੀ ਆਪਣੀ ਜਿਹਨੂੰ ਕਹਿੰਦੇ ਆ ਅਖੌਤੀ ਸਰਕਾਰ ਹੋਵੇ, ਤੇ ਉਹ ਸਰਕਾਰ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਇੱਦਾਂ ਦੀ ਬੇਅਦਬੀ ਹੋ ਰਹੀ ਹੋਵੇ, ਤੇ ਉਹਨਾਂ ਦੇ ਉੱਤੇ ਕਾਰਵਾਈ ਨੂੰ 17 ਘੰਟੇ ਬੀਤ ਜਾਣ, ਤੇ ਨੌਜਵਾਨ ਵੀਰਾਂ ਨੂੰ ਆਪਣੇ ਹੱਥ ਵਿੱਚ ਕਾਨੂੰਨ ਲੈ ਕੇ ਇੱਦਾਂ ਦੀ ਕਾਰਵਾਈ ਅੰਜਾਮ ਕਰਨੀ ਪਵੇ। ਇਸ ਤੋਂ ਮੰਦਭਾਗੀ ਘਟਨਾ ਪੰਜਾਬ ਸਰਕਾਰ ਲਈ ਹੋਰ ਕੋਈ ਨਹੀਂ ਹੋ ਸਕਦੀ। ਚਾਹੇ ਅਸੀਂ ਜਿੰਨੇ ਮਰਜ਼ੀ ਇਸ ਗੱਲ ਦੀਆਂ ਲੀਪਾਂ ਪੋਤੀਆਂ ਕਰੀ ਜਾਈਏ ਕਿ ਜੀ ਪੁਲਿਸ ਤਾਂ ਕਰ ਰਹੀ ਸੀ, ਦੇਖ ਰਹੀ ਸੀ, ਪਰ ਰਾਤ ਦੇ 12 ਵਜੇ ਦਾ ਭਈਆ ਫੜਿਆ ਹੋਇਆ, ਤੇ ਦਿਨ ਦੇ 1-2 ਵਜੇ ਤੱਕ ਵੀ ਹਜੇ ਉਹਨਾਂ ਪੁਲਿਸ ਵਾਲਿਆਂ ਨੂੰ ਉਸ ਭਈਏ ਦਾ ਨਾਂ ਨਹੀਂ ਸੀ ਪਤਾ। ਤੇ ਇੱਥੋਂ ਇਹ ਗੱਲ ਸਾਫ਼ ਸਪਸ਼ਟ ਹੈ ਕਿ ਇਹਦੇ ਪਿੱਛੇ ਕੁਝ ਸਰਕਾਰੀ ਸ਼ਹਿ ਪ੍ਰਾਪਤ ਹੈ, ਚਾਹੇ ਉਹ ਬੀਜੇਪੀ ਦੇ ਲੀਡਰ ਹੋਣ, ਚਾਹੇ ਉਹ ਅਕਾਲੀ ਦਲ ਦੇ ਲੀਡਰ ਹੋਣ, ਚਾਹੇ ਜਿਹਦੇ ਮਰਜ਼ੀ ਪਾਰਟੀ ਦੇ ਲੀਡਰ ਹੋਣ, ਕਿਸੇ ਨਾ ਕਿਸੇ ਵੱਡੇ ਆਦਮੀ ਦਾ ਉਸ ਭਈਏ ਦੇ ਸਿਰ ਤੇ ਹੱਥ ਸੀ, ਜਿਹੜਾ ਕਿ ਉਸ ਨੂੰ ਬਚਾਉਣਾ ਚਾਹੁੰਦਾ ਸੀ। ਤੇ ਜਿਸ ਤਰੀਕੇ ਦੇ ਨਾਲ ਪੁਲਿਸ ਕਾਰਵਾਈ ਕਰ ਰਹੀ ਸੀ, ਉਸ ਤੋਂ ਏਦਾਂ ਲੱਗਦਾ ਸੀ ਕਿ ਉਹਨੂੰ 1-ਅੱਧਾ ਦਿਨ ਬਾਅਦ ਪੁਲਿਸ ਨੇ ਬਿਨਾਂ ਕੋਈ ਮਾਮਲਾ ਦਰਜ ਕੀਤੇ ਛੱਡ ਦੇਣਾ ਸੀ। ਬਿਲਕੁਲ। ਔਰ ਇਸ ਲਈ ਇਹ ਵੀਰ ਮਨਦੀਪ ਸਿੰਘ ਨੇ ਬਿਲਕੁਲ ਭਾਂਪ ਲਿਆ ਸੀ, ਉੱਥੇ ਖੜ ਕੇ
ਪੁਲਿਸ ਵਾਲਿਆਂ ਦੇ ਕੋਲ ਬੈਠ ਕੇ ਉਹ ਕਹਿੰਦੇ ਮੈਂ 15 ਮਿੰਟ ਪੁਲਿਸ ਵਾਲਿਆਂ ਨਾਲ ਵੀ ਗੱਲ ਕੀਤੀ ਹੈ ਤੇ ਉਸ ਤੋਂ ਬਾਅਦ ਭਈਏ ਨਾਲ ਗੱਲ ਕੀਤੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਅੱਧਾ ਘੰਟਾ ਸੋਚ ਕੇ ਫਿਰ ਇਹ ਜਿਹੜਾ ਭਈਆ ਉਹਦੇ ਤੇ ਕਾਰਵਾਈ ਆਪਣੀ ਪਾਈ ਹੈ। ਤੇ ਇਹਦੇ ਲਈ ਵੀਰ ਮਨਦੀਪ ਸਿੰਘ ਦੀ ਜਿਹੜੀ ਚੜ੍ਹਦੀ ਕਲਾ ਵਾਲਾ ਜਿਹੜਾ ਰਵੱਈਆ ਬਹੁਤ ਕੱਲ ਮਨ ਨੂੰ ਖੁਸ਼ੀ ਹੋਈ ਹੈ ਤੇ ਸਿਰ ਫਖਰ ਨਾਲ ਉੱਚਾ ਹੋ ਗਿਆ ਜਦੋਂ ਵੀਰ ਮਨਦੀਪ ਸਿੰਘ ਨਾਲ ਗੱਲਾਂ ਕੀਤੀਆਂ। ਤੇ ਹੁਣ ਅਗਰ ਗੱਲ ਕਰੀਏ ਵੀਰ ਮਨਦੀਪ ਸਿੰਘ ਦੇ ਕੇਸ ਦੀ, ਉਹਨਾਂ ਤੇ ਜਿਹੜੀਆਂ ਧਾਰਾਵਾਂ ਲਗਾਈਆਂ ਹੋਈਆਂ ਨੇ 307/34 ਜੀ 307 ਦਾ ਮਤਲਬ ਹੈ ਕਿ ਉਹਨਾਂ ਨੇ ਕਤਲ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ /34 ਦਾ ਮਤਲਬ ਹੈ ਕਿ 2 ਜਾਣੇ ਸੀ। ਪਰ ਇੱਕ ਪੁਲਿਸ ਸਾਨੂੰ ਗਮਰਾਹ ਕਰ ਰਹੀ ਹੈ ਕਿ ਜਿਹੜਾ ਦੂਜਾ ਬੰਦਾ ਸੀ ਤਾਂ ਕੋਈ ਫੜਿਆ ਨਹੀਂ ਤੇ ਅੱਜ ਜਾ ਕੇ ਪਤਾ ਕਰਾਂਗੇ ਕਿ ਦੂਸਰਾ ਬੰਦਾ ਕੌਣ ਹੈ, ਕਿਉਂਕਿ ਜਿਹੜੀ ਧਾਰਾ ਜਿਹੜੀ ਹੈਗੀ ਆ ਉਹਦੇ ਤੋਂ ਪਤਾ ਲੱਗਦਾ ਕਿ ਇਹਦਾ ਮਤਲਬ ਹੈ ਕਿ 2 ਬੰਦੇ ਨੇ। ਕੱਲ ਜਿਹੜੀ ਵਕੀਲਾਂ ਸਾਹਿਬ ਨਾਲ ਗੱਲ ਕੀਤੀ ਹੈ ਤੇ ਇਹਨੂੰ ਲੈ ਕੇ ਅੱਜ ਅਸੀਂ ਮਿਲਾਂਗੇ ਕਮਿਸ਼ਨਰ ਨੂੰ ਕਿ ਦੂਸਰੇ ਬੰਦੇ ਬਾਰੇ ਸਾਨੂੰ ਚਾਨਣਾ ਪਾਓ ਜਿਹੜਾ ਤੁਸੀਂ ਉਹਦੇ ਵਿੱਚ ਲਗਾਇਆ। ਤੇ ਤੀਜੀ ਗੱਲ ਇਹਨਾਂ ਨੇ ਪੁਲਿਸ ਵਾਲਿਆਂ ਨੇ ਧਾਰਾ ਲਗਾਈ ਹੈ 25 ਤੇ 27। 25 ਦਾ ਮਤਲਬ ਵੀ ਉਹਨਾਂ ਨੇ ਹਥਿਆਰ ਸੀ, 27 ਦਾ ਮਤਲਬ ਵੀ ਉਹਨਾਂ ਨੇ ਭਾਰੀ ਹਥਿਆਰ ਰੱਖੇ ਹੋਏ ਸੀ। ਜਿਹੜੀ 27 ਵਾਲੀ ਧਾਰਾ ਹੈ ਬਹੁਤ ਖਤਰਨਾਕ ਹੈ। ਇਹਦੇ ਵਿੱਚ ਜਿਹੜੇ ਵੱਡੇ ਹਥਿਆਰ ਨੇ ਜਿੱਦਾਂ ਦੇ ਮਿਲਟਰੀ ਵਰਤਦੀ ਆ, ਜਿਵੇਂ ਹੋ ਗਏ ਕਲਾਨਸਕੋ ਵਰਗੀਆਂ ਹਥਿਆਰ, ਏਦਾਂ ਦੇ ਅਗਰ ਹਥਿਆਰ ਰੱਖਦੇ ਆ ਤਾਂ 27 ਧਾਰਾ ਲੱਗਦੀ ਆ। ਪਰ ਵੀਰ ਨੇ ਤਾਂ ਆਪਣੇ ਲੋਕਲ ਦੇਸੀ ਪਿਸਤੌਲ ਦੇ ਨਾਲ ਉਹਦੇ ਤੇ ਹਮਲਾ ਕੀਤਾ ਤੇ 27 ਧਾਰਾ ਨਹੀਂ ਬਣਦੀ। ਇਹ ਜਾਣ ਕੇ ਪੁਲਿਸ ਵਾਲਿਆਂ ਨੇ ਲਗਾਈ ਆ ਕਿ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਹੋਵੇ ਤੇ 27 ਧਾਰਾ ਬਾਰੇ ਵੀ ਅੱਜ ਅਸੀਂ ਗੱਲ ਕਰਾਂਗੇ, ਕਿਉਂਕਿ ਪੁਲਿਸ ਸਾਨੂੰ ਵਾਰ-ਵਾਰ ਇਹੀ ਕਹਿ ਰਹੀ ਹੈ ਕਿ ਅਸੀਂ ਤੁਹਾਡੇ ਨਾਲ ਆ ਤੇ ਦੂਜਾ ਜਦੋਂ ਅਸੀਂ ਧਾਰਾਵਾਂ ਦੇਖਦੇ ਹਾਂ ਤਾਂ ਇਦਾਂ ਦੀ ਲਾਉਂਦੀ ਹੈ, ਲੱਗਦਾ ਨਹੀਂ ਜੀ ਨਾਲ। ਇਸ ਤੋਂ ਇਲਾਵਾ ਹਾਂਜੀ ਪਰ ਇਸ ਤੋਂ ਇਲਾਵਾ 449 ਲਗਾਈ ਆ। ਉਹਦੇ ਨਾਲ ਇਹ ਆ ਵੀ ਉਹਨਾਂ ਨੇ ਥਾਣੇ ਦੇ ਵਿੱਚ ਆ ਕੇ ਮਰਡਰ ਕੀਤਾ। ਤੇ ਕੱਲ ਸਾਡੇ ਨਾਲ ਐਡਵੋਕੇਟ ਸੀਨੀਅਰ ਐਡਵੋਕੇਟ ਜਿਹੜੇ ਸਿੱਖ ਕਤਲੇਆਮ ਦਾ ਕੇਸ ਵੀ ਲੜ ਰਹੇ ਆ, ਐਡਵੋਕੇਟ ਬਰਜਿੰਦਰ ਸਿੰਘ ਲੂੰਬਾ ਜੀ ਤੇ ਬਾਬਾ ਦਾਦੂਵਾਲ ਜੀ ਸਾਡੇ ਨਾਲ ਸੀ। ਤੇ ਇਹ ਸਾਰੀ ਗੱਲ ਜਿਹੜੀ ਹੈ, ਮੈਨੂੰ ਤਾਂ ਧਾਰਾਵਾਂ ਬਾਰੇ ਇੰਨਾ ਪਤਾ ਨਹੀਂ, ਕਿਤੇ ਸੋਚਦੇ ਹੋਵਾਂਗੇ, ਤੇ ਸਾਰੀ ਗੱਲ ਲੂੰਬਾ ਜੀ ਨਾਲ ਡਿਸਕਸ ਕਰਕੇ ਉਹਨਾਂ ਨਾਲ ਸਲਾਹ ਕਰਕੇ ਤੇ ਉਹਨਾਂ ਨੇ ਹੀ ਦੱਸਿਆ ਕਿ ਇਹ ਧਾਰਾਵਾਂ ਦਾ ਕੀ ਮਤਲਬ ਹੁੰਦਾ। ਕਿਉਂਕਿ ਪੁੱਛਣਾ ਤਾਂ ਜ਼ਰੂਰੀ ਹੈ ਕਿ ਅਸੀਂ ਅੱਗੇ ਪੁਲਿਸ ਵਾਲਿਆਂ ਨਾਲ ਕੋਈ ਗੱਲ ਕਰ ਸਕੀਏ ਤੇ ਉਹਨਾਂ ਨੂੰ ਪੁੱਛ ਸਕੀਏ, ਉਹਨਾਂ ਤੋਂ ਸਵਾਲ ਜਵਾਬ ਕਰੀਏ ਕਿ ਤੁਸੀਂ ਇਹ ਧਾਰਾਵਾਂ ਏਦਾਂ ਕਿਉਂ ਲਗਾਈਆਂ ਨੇ। ਤੇ ਬਾਕੀ ਸਾਡੀ ਕੋਸ਼ਿਸ਼ ਇਹ ਹੈ ਕਿ ਵੀਰ ਨੂੰ ਜਲਦੀ ਤੋਂ ਜਲਦੀ ਉਹਨਾਂ ਦੀ ਜ਼ਮਾਨਤ ਕਰਵਾਈਏ, ਜ਼ਮਾਨਤ ਕਰਾਉਣ ਦੀ ਕੋਸ਼ਿਸ਼ ਕਰੀਏ। ਤੇ ਵੀਰ ਨੇ ਕੱਲ ਬਿਲਕੁਲ ਸਪਸ਼ਟ ਕਿਹਾ ਕਿ ਉਹ ਕਿਸੇ ਇੱਕ ਧੜੇ ਦੇ, ਕਿਸੇ ਇੱਕ ਜਥੇਬੰਦੀ ਦੇ ਨਾਲ ਚੱਲ ਕੇ ਖੁਸ਼ ਨਹੀਂ। ਉਹ ਚਾਹੁੰਦੇ ਆ ਕਿ ਪੂਰਾ ਪੰਥ ਉਹਨਾਂ ਦਾ ਕੇਸ ਲੜੇ ਤੇ ਮੈਂ ਸਮਝਦਾ ਕਿ ਪੂਰੇ ਪੰਥ ਦੇ ਇੱਕ ਬੇਸ਼ੱਕ ਇੱਕ ਨੁਮਾਇੰਦਾ ਹੋ ਕੇ ਕੋਈ ਨਾ ਕੋਈ ਇੱਕ ਪੈਨਲ ਬਣਾ ਕੇ, ਕਿਉਂਕਿ ਵਕੀਲ ਵੀਰ ਦਾ ਕੇਸ ਲੜਨ ਲਈ ਚਾਹੇ 1 ਹੋ ਜਾਣ ਚਾਹੇ 10 ਹੋ ਜਾਣ, ਇਹਦੇ 'ਚ ਕੋਈ ਫਰਕ ਨਹੀਂ ਪੈਂਦਾ। ਤੇ ਜੋ ਵੀ ਆਪਣੀ ਸੇਵਾ ਲੈਣੀ ਚਾਹੁੰਦਾ ਤੇ ਮੈਂ ਸਮਝਦਾ ਕਿ ਉਹਨੂੰ ਸੇਵਾ ਲੈਣੀ ਚਾਹੀਦੀ ਆ ਤੇ ਆਪਣੀ ਐਕਸਪਰਟੇਸ਼ਨ ਦੀ ਵੀਰ ਨੂੰ ਫਾਇਦਾ ਦੇਣਾ ਚਾਹੀਦਾ। ਕਿ ਦੂਜੀ ਗੱਲ ਇਹ ਹੈ ਕਿ ਬੜੀ ਇੱਕ ਗੱਲ ਵੀਰ ਨੂੰ ਸਪਸ਼ਟ ਪੁੱਛੀ ਸੀ ਕਿ ਕੇਸ ਲੜਨ ਦੇ ਵਿੱਚ ਅਸੀਂ ਤੁਹਾਡਾ ਰਾਏ ਇਹ ਜਾਣਨਾ ਚਾਹੁੰਦੇ ਹਾਂ ਕਿ ਕੇਸ 2 ਤਰੀਕੇ ਨਾਲ ਹੁਣ ਲੜਿਆ ਜਾਏਗਾ। ਪਹਿਲਾ ਤਰੀਕਾ ਇਹ ਹੈ ਕਿ ਤੁਸੀਂ ਕੇਸ ਵੀਰ ਹਵਾਰੇ ਵਾਂਗੂ ਲੜਨਾ ਡਿਫੈਂਸਿਵ ਹੋ ਕੇ, ਤੇ ਦੂਜਾ ਤਰੀਕਾ ਇਹ ਹੈ ਕਿ ਤੁਸੀਂ ਜਿਹੜਾ ਕੇਸ ਆ ਉਹ ਵੀਰ ਰਾਜੋਆਣੇ ਵਾਂਗੂ ਲੜਨਾ। ਰਾਜੋਆਣੇ ਵਾਂਗੂ ਲੜਨ ਦਾ ਮਤਲਬ ਇਹ ਹੈ ਕਿ ਓਪਨਲੀ ਕਹਿਣਾ ਕਿ ਨਾ ਕੋਈ ਵਕੀਲ ਕਰਨਾ ਨਾ ਦਲੀਲ ਦੇਣੀ ਹੈ ਕਿ ਹਾਂ ਮੈਂ ਕੀਤਾ ਤੇ ਜੋ ਤੁਸੀਂ ਦੇਣਾ ਦੇ ਦਿਓ। ਦੂਜੀ ਗੱਲ ਇਹ ਹੈ ਕਿ ਹਵਾਰੇ ਵਾਂਗੂ ਇਹ ਹੈ ਕਿ ਅਸੀਂ ਅੱਗੇ ਵੀ ਕੁਛ ਕਰਨਾ ਤੇ ਕੌਮ ਲਈ ਅੱਗੇ ਚੜ੍ਹਦੀ ਕਲਾ ਲਈ ਕਰਨੇ ਆ ਕੰਮ, ਤੇ ਜੋ ਗੁਰੂ ਨੇ ਕਰਿਆ ਸੀ ਉਹ ਕਰਾ ਲਿਆ, ਇਹਦੇ 'ਚ ਮੇਰਾ ਕੋਈ ਦੋਸ਼ ਨਹੀਂ, ਕੋਈ ਹਉਮੈ ਵਾਲੀ ਗੱਲ ਨਹੀਂ। ਤੇ ਵੀਰ ਨੇ ਸਪਸ਼ਟ ਕਿਹਾ ਕਿ ਉਹ ਹਵਾਰੇ ਦੀ ਸੋਚ ਨੂੰ ਚੰਗਾ ਮੰਨਦਾ ਪਹਿਲਾਂ ਤੋਂ ਹੀ, ਤੇ ਹੁਣ ਵੀ ਉਹ ਉਸੇ ਤਰ੍ਹਾਂ ਡਿਫੈਂਸਿਵ ਕੇਸ ਲੜਨਾ ਚਾਹੇਗਾ। ਤੇ ਬੜੀ ਖੁਸ਼ੀ ਹੋਈ ਹੈ ਵੀਰ ਦੀ ਸੋਚ ਨੂੰ ਦੇਖ ਕੇ, ਕਹਿੰਦੇ ਕਿਉਂਕਿ ਇੱਥੇ ਹੀ ਰੁਕ ਨਹੀਂ ਜਾਂਦੀ ਗੱਲ। ਤੇ ਅਸੀਂ ਚਾਹੁੰਦੇ ਹਾਂ ਕਿ ਵੀਰ ਨੂੰ ਅਸੀਂ ਜਲਦੀ ਤੋਂ ਜਲਦੀ ਜ਼ਮਾਨਤ ਦੇ ਬਾਹਰ ਲੈ ਕੇ ਆਈਏ, ਰਿਹਾ ਕਰਵਾਈਏ। ਤੇ ਬਾਕੀ ਵਾਹਿਗੁਰੂ ਦੇ ਹੱਥ ਜੋ ਕਰਤਾਰ ਭਾਵੇਗਾ ਸੋਈ ਹੋਵੇਗਾ ਜੀ। ਬਿਲਕੁਲ। ਤੇ ਬਹੁਤ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਮਨਵਿੰਦਰ ਸਿੰਘ ਗਿਆਸਪੁਰ ਜੀ। ਤੁਸੀਂ ਜਿੱਦਾਂ ਦੱਸਿਆ ਵੀ ਜਦੋਂ ਮਿਲ ਕੇ ਆਏ ਤੇ ਜਿਹੜੀ ਕਾਨੂੰਨੀ ਦਾਅ ਪੇਚ ਜਿਹੜੇ ਆ ਤੁਸੀਂ ਜਿਹੜੀਆਂ ਕੁਛ ਧਾਰਾਵਾਂ ਬਾਰੇ ਦੱਸਿਆ, ਕਿਉਂਕਿ ਇਹ ਬਹੁਤ ਇੱਕ ਵੱਡੀ ਗੱਲ ਆ ਵੀ ਜਿੱਦਾਂ ਤੁਸੀਂ ਦੱਸਿਆ ਵੀ 2 ਬੰਦਿਆਂ ਵਾਲੀ ਗੱਲ ਕਰ ਰਹੇ ਆ ਵੀ ਆਏ ਤਾਂ ਉਹ ਇਕੱਲੇ ਸੀਗੇ, ਵੀ ਇਹ ਕਿਸੇ ਦੇ ਨਾਲ ਇਹਨਾਂ ਨੂੰ ਕਿਸੇ ਜਥੇਬੰਦੀ ਦੇ ਨਾਲ ਸ਼ਾਇਦ ਜੋੜਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾਵੇਗੀ ਵੀ ਇਹ ਕਿਸੇ ਦੇ ਨਾਲ ਸੀ ਜੀ।
ਤੇ ਜਿੱਦਾਂ ਭਾਰੀ ਹਥਿਆਰ ਭਾਰੀ ਅਸਲਾ ਰੱਖਣ ਦੀ ਜਿਹੜੀ ਗੱਲ ਆ ਉਹ ਵੀ ਇਸ ਚੀਜ਼ ਦਾ ਹੀ ਜਿਹੜਾ ਜੀ ਸੰਕੇਤ ਦੇ ਰਹੀ ਆ। ਹੋ ਸਕਦਾ ਕਿ ਜਿਹੜਾ ਦੂਜਾ ਬੰਦਾ ਇਹ ਸ਼ੋਅ ਕਰਨਗੇ ਉਹਦੇ ਕੋਲੋਂ ਭਾਰੀ ਹਥਿਆਰ ਫੜਵਾ ਦੇਣ, ਇਹ ਗੱਲ ਜਿਹੜੀ ਪੁਲਿਸ ਦੀ ਹੈ। ਕਿਉਂਕਿ ਅਕਸਰ ਜਿਵੇਂ ਵੀ ਪਿੱਛੇ ਕਾਲੇ ਦੌਰ ਦੇ ਵਿੱਚ ਇਹਨਾਂ ਨੇ ਇਦਾਂ ਹੀ ਨਜਾਇਜ਼ ਹਥਿਆਰਾਂ ਦੇ ਕੇਸ ਪਾਏ ਨੇ, ਤੇ ਪਿੱਛੇ ਜੇ ਉਦਾਂ ਦੇ ਨਜਾਇਜ਼ ਹਥਿਆਰਾਂ ਦੇ ਕੇਸਾਂ ਵਿੱਚੋਂ ਵੀਰ ਹਵਾਰਾ ਬਰੀ ਵੀ ਹੋਇਆ। ਤੇ ਅਕਸਰ ਇਹ ਪੁਲਿਸ ਦਾ ਰਹਿੰਦਾ ਕਿ ਅਸੀਂ ਇਦਾਂ ਦੇ ਇਹਨਾਂ ਨੂੰ ਮਾਮਲਿਆਂ ਦੇ ਵਿੱਚ ਵੱਧ ਤੋਂ ਵੱਧ ਉਲਝਾਈਏ। ਜੀ ਤੇ ਬਿਲਕੁਲ ਤੇ ਬਹੁਤ ਧੰਨਵਾਦ ਮਨਵਿੰਦਰ ਸਿੰਘ ਗਿਆਸਪੁਰ ਜੀ, ਤੁਸੀਂ ਸਾਡੇ ਨਾਲ ਜੁੜੇ। ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਜਿਹੜੀ ਜੀ ਇਹ ਜਿਹੜੀ ਜਾਣਕਾਰੀ ਆ ਤੁਸੀਂ ਪਹੁੰਚਾਈ ਆ, ਤੇ ਨਾਲ ਪੰਜਾਬੀ ਰੇਡੀਓ ਦੇ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਨਿਮਾਣੇ ਜਿਹੇ ਨੂੰ ਆਪਣੇ ਰੇਡੀਓ ਦੇ ਵਿੱਚ ਲੈ ਕੇ ਆਏ ਜੀ। ਹਾਂਜੀ ਜੀ, ਬਹੁਤ ਧੰਨਵਾਦ ਮਨਵਿੰਦਰ ਸਿੰਘ ਗਿਆਸਪੁਰ ਜੀ। ਤੇ ਹੁਣ ਜਿੱਦਾਂ ਗੱਲਬਾਤ ਆਪਾਂ ਕਰਕੇ ਹਟਿਆ ਜੀ, ਆਪਾਂ ਗੱਲ ਪਹਿਲਾਂ ਕੀਤੀ ਜੀ ਬਾਬਾ ਬਲਜੀਤ ਸਿੰਘ ਦਾਦੂਵਾਲ ਜੀ ਦੇ ਨਾਲ। ਉਹਨਾਂ ਨੇ ਉੱਦਾਂ ਦੱਸਿਆ ਵੀ ਜਦੋਂ ਮਿਲ ਕੇ ਆਏ, ਜਿੱਦਾਂ ਉਹ ਸਾਰਾ ਕੁਝ ਉਹਨਾਂ ਨੇ ਪਤਾ ਕੀਤਾ ਤਾਂ ਸਾਰੀ ਜਿਹੜੀ ਆ ਉਹਨਾਂ ਨੇ ਇਹ ਚੀਜ਼ ਦੇ ਬਾਰੇ ਦੱਸਿਆ, ਘਟਨਾ ਦੇ ਬਾਰੇ ਪੂਰੀ ਜਾਣਕਾਰੀ ਸਾਨੂੰ ਦਿੱਤੀ। ਉਸ ਤੋਂ ਬਾਅਦ ਅਸੀਂ ਉਹਨਾਂ ਦੇ 2 ਪਰਿਵਾਰਕ ਮੈਂਬਰ ਭਾਈ ਗੁਰਕਿਰਪਾਲ ਸਿੰਘ ਜੀ ਦੇ ਨਾਲ ਕੀਤੀ, ਜੋ ਕਿ ਉਹਨਾਂ ਦੇ ਜਿਹੜੇ ਆ ਜੀ ਇੱਕ ਪਰਿਵਾਰਕ ਮੈਂਬਰ ਨੇ, ਬ੍ਰਦਰ ਇਨ ਲਾਅ ਨੇ। ਤੇ ਨਾਲ ਬਾਅਦ ਦੇ ਵਿੱਚ ਉਹਨਾਂ ਦੇ ਮਾਤਾ ਜੀ ਦੇ ਨਾਲ ਵੀ ਗੱਲ ਕੀਤੀ, ਮਾਤਾ ਕੁਲਵਿੰਦਰ ਕੌਰ ਜੀ ਦੇ ਨਾਲ। ਤੇ ਅਖੀਰ ਦੇ ਵਿੱਚ ਅਸੀਂ ਮਨਵਿੰਦਰ ਸਿੰਘ ਗਿਆਸਪੁਰ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀਗੇ। ਸੋ ਉਹਨਾਂ ਨੇ ਘਰ ਦੇ ਬਾਰੇ ਜਾਣਕਾਰੀ ਦਿੱਤੀ ਵੀ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਨੇ ਸਿੰਘ ਭਾਈ ਮਨਦੀਪ ਸਿੰਘ ਜੀ। ਤਾਂ ਉਹਨਾਂ ਨੇ ਇਹ ਗੱਲ ਇੱਦਾਂ ਨਹੀਂ ਹੈ ਵੀ ਤੈਸ਼ ਦੇ ਵਿੱਚ ਆ ਗਏ। ਉਹਨਾਂ ਨੇ ਜਿੱਦਾਂ ਦੱਸ ਰਹੇ ਸੀ ਵੀ ਕਾਫੀ ਦਿਨਾਂ ਤੋਂ ਉਹਨਾਂ ਦੇ ਵਿੱਚ ਇਹ ਜਿਹੜਾ ਬੈਰਾਗ ਦੇ ਵਿੱਚ ਚੱਲ ਰਹੇ ਸੀ, ਵੀ ਕਹਿ ਰਹੇ ਸੀ, ਗੱਲਬਾਤ ਕਰ ਰਹੇ ਸੀ ਘਰ ਦੇ ਵਿੱਚ ਵੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਉੱਤੇ ਬਹੁਤ ਜਿਹੜਾ ਜੀ ਕਸ਼ਟ ਸਹਾਰ ਰਹੇ ਨੇ, ਤੇ ਸੇਵਾ ਜਿਹੜੀ ਆ ਕੋਈ ਕਿਉਂ ਨਹੀਂ ਲੈਂਦੇ। ਤਾਂ ਸੋ ਉਹਨਾਂ ਦੇ ਕੋਲੋਂ ਇਹ ਜਿਹੜੀ ਸੇਵਾ ਆਪ ਅਕਾਲ ਪੁਰਖ ਨੇ ਜਿਹੜੀ ਹੈ ਜੀ ਲਈ ਆ, ਵੀ ਉਸ ਦੋਸ਼ੀ ਨੂੰ ਜਿਹਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਨ੍ਹਾਂ ਦੀ ਬੇਅਦਬੀ ਕੀਤੀ ਆ, ਉਸ ਨੂੰ ਜੀ ਥਾਣੇ ਦੇ ਵਿੱਚ ਜਾ ਕੇ ਜਿਹੜੀ ਹੈ ਜੀ ਕਾਰਵਾਈ ਉਸ ਦੇ ਉੱਤੇ ਪਾਈ ਆ। ਸੋ ਉਹ ਚੀਜ਼ ਆਪਾਂ ਦੇਖ ਰਹੇ ਹਾਂ, ਉਹਨਾਂ ਦੇ ਬਾਰੇ ਗੱਲਬਾਤ ਜਿਹੜੀ ਆਪਾਂ ਕਰ ਰਹੇ ਸੀ ਹੁਣੇ। ਸੋ ਤੇ ਨਾਲ ਉਹਨਾਂ ਨੇ ਇਸ ਇੱਕ ਬਹੁਤ ਹੀ ਸਪਸ਼ਟ ਤੌਰ 'ਤੇ ਜਿਹੜੀ ਹੈ ਜੀ ਗੱਲ ਕੀਤੀ। ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਜਿਹੜੀ ਹੈ ਜੀ ਉਹ ਸਾਨੂੰ ਆਪ ਸਪਸ਼ਟ ਤੌਰ 'ਤੇ, ਉਹਨਾਂ ਦੇ ਮਾਤਾ ਜੀ ਨੇ ਤੇ ਉਹਨਾਂ ਦੇ ਬ੍ਰਦਰ ਇਨ ਲਾਅ ਨੇ ਜਿਹੜੀ ਹੈ ਜੀ ਸਾਨੂੰ ਸਪਸ਼ਟ ਤੌਰ 'ਤੇ ਦੱਸ ਦਿੱਤਾ ਆ ਵੀ ਕੋਈ ਵੀ ਉਹਨਾਂ ਦੇ ਨਾਮ ਦੇ ਉੱਤੇ ਜਿਹੜਾ ਹੈ ਜੀ ਫੰਡ ਨਾ ਇਕੱਠਾ ਕੀਤਾ ਜਾਵੇ, ਜਿਹੜੇ ਹੈ ਜੀ ਪੈਸੇ ਉਹਨਾਂ ਨੂੰ ਨਾ ਇੱਦਾਂ ਜਿਹੜਾ ਫੰਡ ਨਾ ਇਕੱਠਾ ਜਾਵੇ, ਉਹਨਾਂ ਦੇ ਨਾਮ ਨੂੰ ਨਾ ਜਿਹੜਾ ਜੀ ਬਾਅਦ ਦੇ ਵਿੱਚ ਕਹਿੰਦੇ ਜੀ ਬਦਨਾਮ ਕੀਤਾ ਜਾਵੇ। ਤੇ ਨਾਲ ਉਹਨਾਂ ਨੇ ਬੇਨਤੀ ਅਪੀਲ ਕੀਤੀ ਹੈ ਵੀ ਪੂਰਾ ਪੰਥ ਜਿਹੜਾ ਜੀ ਇਕੱਠਾ ਹੋ ਕੇ, ਪੂਰੀ ਸਿੱਖ ਕੌਮ ਇਸ ਦੇ ਵਿੱਚ ਇਕੱਠੀ ਹੋ ਕੇ ਉਹਨਾਂ ਨੂੰ ਜਿਹੜੇ ਆ ਜੀ ਰਿਹਾਈ, ਕਿਉਂਕਿ ਉਹਨਾਂ ਨੇ ਕਿਹਾ ਵੀ ਕੇਸ ਉਹਨਾਂ ਨੇ ਲੜਨਾ ਆ। ਸੋ ਜੇ ਕੋਈ ਇਸ ਕੇਸ ਦੇ ਵਿੱਚ ਉਹਨਾਂ ਦੀ ਕੋਈ ਵੀ ਕਿਸੇ ਤਰ੍ਹਾਂ ਦੀ ਜਿਹੜੀ ਮਦਦ ਕਰਨਾ ਚਾਹੁੰਦਾ ਹੈ ਤਾਂ ਜ਼ਰੂਰ ਇਹਨਾਂ ਸਾਰਿਆਂ ਦੇ ਨਾਲ ਜੀ ਗੱਲਬਾਤ ਉੱਥੇ ਕਰ ਰਹੇ ਆ ਵੀ ਲੂੰਬਾ ਹੋਣਾ ਦੇ ਨਾਲ, ਤੁਸੀਂ ਐਡਵੋਕੇਟ ਲੂੰਬਾ ਹੋਣਾ ਦੇ ਨਾਲ ਤੁਸੀਂ ਕੋਈ ਵਿਚਾਰ ਵਿਮਰਸ਼ ਕਰ ਸਕਦੇ ਹੋ, ਜਿੱਦਾਂ ਵੀ ਤੁਸੀਂ ਉਹਨਾਂ ਦੀ ਹੈਲਪ ਕਰ ਸਕਦੇ ਹੋ ਉਸ ਚੀਜ਼ ਦੇ ਵਿੱਚ, ਜਿਹੜੇ ਆ ਜੀ ਜੁਡੀਸ਼ੀਅਲ ਦੇ ਵਿੱਚ ਜਿੱਦਾਂ ਵੀ ਤੁਸੀਂ ਕਰ ਸਕਦੇ ਹੋ ਕਰ ਸਕਦੇ ਹੋ। ਤੇ ਨਾਲ ਦੇ ਨਾਲ ਜਿੱਦਾਂ ਉਹਨਾਂ ਨੇ ਕਿਹਾ ਵੀ ਉਹ ਆਪ ਜਿਹੜਾ ਜੀ ਉਹਨਾਂ ਦੇ 2 ਛੋਟੇ ਬੱਚੇ, ਇੱਕ 1.5 ਸਾਲ ਦਾ, ਇੱਕ 2.5 ਸਾਲ ਦਾ। ਸੋ ਇਹ ਆਪਣਾ ਫਰਜ਼ ਬਣਦਾ ਵੀ ਉਹਨਾਂ ਨੂੰ ਜਲਦੀ ਤੋਂ ਜਲਦੀ ਇਸ ਚੀਜ਼ ਦੇ ਵਿੱਚ ਆਪਾਂ ਜ਼ਮਾਨਤ ਜਿਹੜੀ ਆ ਜੀ ਦਿਵਾਉਣ ਦੀ ਇਹਦੇ ਵਿੱਚ ਕੋਸ਼ਿਸ਼ ਕਰੀਏ। ਤੇ ਨਾਲ ਹੀ ਜਿਹੜੇ ਆ ਜੀ ਜਿੱਦਾਂ ਅਵਤਾਰ ਸਿੰਘ ਮੱਕੜ ਹੋਣਾ ਨੇ ਗੱਲ ਕੀਤੀ ਆ ਵੀ ਇਹ ਜਿਹੜੀ ਇਹਨਾਂ ਨੂੰ ਕਾਨੂੰਨ ਹੱਥ ਦੇ ਵਿੱਚ ਨਹੀਂ ਸੀ ਲੈਣਾ ਚਾਹੀਦਾ। ਤੇ ਸਵਾਲ ਇਹੀ ਉੱਠਦਾ ਹੈ ਵੀ ਜੇ ਤੁਸੀਂ ਕਾਨੂੰਨ ਜੇ ਕੁਛ ਕਰਦਾ ਹੋਵੇ ਤਾਂ ਕਾਨੂੰਨ ਹੱਥ ਦੇ ਵਿੱਚ ਕਿਸੇ ਨੂੰ ਲੈਣ ਦਾ ਕਿਸੇ ਦਾ ਵੀ ਜੀਅ ਨਹੀਂ ਕਰਦਾ। ਜੇ ਤੁਸੀਂ ਬਿਆਨ ਇੱਦਾਂ ਦੇ ਦੇ ਰਹੇ ਹੋ ਵੀ ਉਹਨਾਂ ਦੀ ਜਿਹੜੀ ਸੰਪਰਦਾ ਹੈਗੀ ਆ ਜੀ ਉਹਨਾਂ ਨੂੰ ਠੇਸ ਪਹੁੰਚੂਗੀ ਤੇ ਬਾਅਦ ਦੇ ਵਿੱਚ ਦੰਗੇ ਫਸਾਦ ਹੋ ਸਕਦੇ ਆ, ਤੇ ਕੀ ਸਿੱਖਾਂ ਦੇ ਗੁਰੂ ਦੀ ਬੇਅਦਬੀ ਕਰਨ ਤੇ ਸਾਨੂੰ ਕੋਈ ਠੇਸ ਨਹੀਂ ਪਹੁੰਚਦੀ, ਸਾਡੇ ਜਿਹੜੀਆਂ ਫੀਲਿੰਗਸ ਆ ਉਹ ਨਹੀਂ ਹਰਟ ਹੁੰਦੀਆਂ ਵੀ ਉਹ ਆਪ ਸਿੱਖ ਨਹੀਂ ਆ, ਕੀ ਉਸ ਨੂੰ ਪਤਾ ਨਹੀਂ ਵੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਕਿ ਇਸ ਟਾਈਮ ਸਾਡੀ ਜਾਗਦੀ ਜੋਤ ਆ, ਜਿਨ੍ਹਾਂ ਨੂੰ ਗੁਰੂ ਦਾ ਦਰਜਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੇ ਗਏ ਆ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਜਦੋਂ ਜਾਣ ਲੱਗੇ ਉਹ ਇਹ ਕਹਿ ਕੇ ਗਏ ਸੀ। ਤੇ ਕੀ ਆਪਾਂ ਅਜੇ ਵੀ ਇਹ ਜਿਹੜੀਆਂ ਜੀ ਵੰਡਾਂ ਦੇ ਵਿੱਚ ਵੰਡੇ ਹੋਏ ਆ ਵੀ ਅਸੀਂ ਕਿਸ ਨੂੰ ਮੰਨਣਾ ਕਿਸ ਨੂੰ ਨਹੀਂ ਮੰਨਣਾ, ਇਹ ਚੀਜ਼ਾਂ ਲੈ ਕੇ ਆਪਾਂ ਕੀ ਅਜੇ ਵੀ ਤੁਰੇ ਫਿਰਦੇ ਹਾਂ। ਜੀ ਬਿਲਕੁਲ। ਤੇ ਨਾਲ ਦੇ ਨਾਲ ਅਸੀਂ ਇਹ ਦੱਸਣਾ ਚਾਹੁੰਦੇ ਵੀ ਇਹ ਜਿਹੜੀ ਹੁਣੇ ਤੁਸੀਂ ਇੰਟਰਵਿਊ ਸੁਣੀ ਸੀ, ਇਸ ਦੀ ਬਹੁਤ ਹੀ ਜਲਦ ਜਿਹੜੀ ਤੁਸੀਂ YouTube ਪੰਜਾਬੀ ਰੇਡੀਓ USA ਦੇ ਚੈਨਲ ਦੇ ਉੱਤੇ ਤੁਸੀਂ ਸੁਣ ਸਕੋਗੇ। ਹੁਣ ਤੋਂ ਕੁਝ ਘੰਟੇ ਬਾਅਦ ਜਿਹੜੀ ਇਹ YouTube ਇਹ ਅਪਲੋਡ ਹੋਵੇਗੀ। ਅਸੀਂ ਮਾਫੀ ਚਾਹੁੰਦੇ ਆਪਣੇ ਸਾਰੇ ਉਹਨਾਂ ਸਰੋਤਿਆਂ ਤੋਂ ਵੀ ਜਿਹੜੇ ਕਿ ਕਾਲ ਕਰਕੇ ਕੁਛ ਨਾ ਕੁਛ ਕਹਿਣਾ ਚਾਹੁੰਦੇ ਸੀਗੇ, ਪਰ ਕਿਉਂਕਿ ਆਪਣੇ ਕੋਲ ਜਿਹੜੇ ਜੀ ਇਹਨਾਂ ਸਾਰਿਆਂ ਨਾਲ ਗੱਲਬਾਤ ਕਰਨੀ ਸੀ,
ਤੇ ਜਾਣਕਾਰੀ ਲੈਣੀ ਸੀ। ਸੋ ਇਸੇ ਲਈ ਅਸੀਂ ਮਾਫੀ ਚਾਹੁੰਦੇ ਵੀ ਤੁਹਾਡੀਆਂ ਕਾਲਾਂ ਨਹੀਂ ਲੈ ਸਕੇ। ਜ਼ਰੂਰ ਆਉਂਦੇ ਹੋਏ ਸਮੇਂ ਦੇ ਵਿੱਚ ਕਿਸੇ ਦਿਨ ਆਪਾਂ ਸਾਰੇ ਜਾਣੇ ਇਸ ਚੀਜ਼ ਦੇ ਉੱਤੇ ਆਪ ਜਿਹੜੇ ਸਰੋਤਿਆਂ ਦੀ ਜਾਣਕਾਰੀ ਆ ਉਹਨਾਂ ਦੇ ਨਾਲ ਜਿਹੜੇ ਵਿਚਾਰ ਵਿਮਰਸ਼ ਉਹ ਜ਼ਰੂਰ ਆਪਾਂ ਇਸ ਚੀਜ਼ ਦੇ ਵਿੱਚ ਕਰਾਂਗੇ। ਤੇ ਸਭ ਤੋਂ ਮਾੜੀ ਗੱਲ ਇਹ ਆ ਜੀ, ਉੱਥੇ ਦੇ ਮੀਡੀਆ ਦੇ ਵਿੱਚ ਵੀ ਇਹ ਕੋਈ ਖਬਰ ਜਿਹੜੀ ਹੈ ਜੀ ਇਸ ਨੂੰ ਖਬਰ ਦੇ ਰੂਪ ਦੇ ਵਿੱਚ ਨਹੀਂ ਦਿਖਾਇਆ ਗਿਆ ਤੇ ਬਹੁਤ ਹੀ ਛੋਟੀਆਂ ਖਬਰਾਂ ਦੇ ਰੂਪ ਦੇ ਵਿੱਚ ਕਿਤੇ ਨੁੱਕਰ ਦੇ ਵਿੱਚ ਕਿਤੇ ਲਗਾਈ ਗਈ ਵੀ ਬੇਅਦਬੀ ਜਿਹੜੀ ਇਹ ਹੋਈ ਆ। ਸੋ ਇਹ ਨਿੱਤ ਆਏ ਦਿਨ ਹੋ ਰਹੀ ਬੇਅਦਬੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਪਾਂ ਬਰਦਾਸ਼ਤ ਜਿਹੜੀ ਉਹ ਨਹੀਂ ਕਰਨੀ ਆ। ਜਿੱਦਾਂ ਬਾਬਾ ਬਲਜੀਤ ਸਿੰਘ ਜੀ ਕਹਿ ਕੇ ਗਏ ਸੀਗੇ ਵੀ ਤੁਸੀਂ ਕਿਸੇ ਵੀ ਸਿਆਸੀ ਧਾਰਮਿਕ ਰਾਜਨੀਤਿਕ ਪਾਰਟੀ ਦੇ ਨਾਲ ਜੇ ਤੁਸੀਂ ਸੰਬੰਧ ਰੱਖਦੇ ਹੋ ਤਾਂ ਤੁਸੀਂ ਉਹਨਾਂ ਨੂੰ ਕਾਲ ਕਰਕੇ ਆਪਣਾ ਜਿਹੜਾ ਜੀ ਇਹ ਚੀਜ਼ ਜ਼ਰੂਰ ਉਹਨਾਂ ਨੂੰ ਦਰਸਾਓ ਵੀ ਸਾਨੂੰ ਇਸ ਚੀਜ਼ ਦਾ ਬਹੁਤ ਦੁੱਖ ਆ, ਤੁਸੀਂ ਕਿਉਂ ਨਹੀਂ ਕੁਛ ਕਰਦੇ, ਕਿਉਂ ਜਿਹੜੀ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੇ ਵਿੱਚ ਲੱਗੇ ਹੋਏ ਹੋ, ਕਿ ਕਿਹੜੇ ਜਿਹੜੇ ਧਾਰਮਿਕ ਆਗੂ ਆ ਜਿਹੜੇ ਉਹ ਸਿਆਸਤ ਦੇ ਵਿੱਚ ਵਿਕ ਗਏ ਆ, ਕਿਉਂ ਇੱਦਾਂ ਦਾ ਹੋ ਰਿਹਾ ਆ। ਤੇ ਜਿਹੜੇ ਧਾਰਮਿਕ ਆਗੂ ਆ ਜਿਹੜੇ ਸਿਆਸੀ ਆਗੂ ਆ ਜ਼ਰੂਰ ਆਪੋ ਆਪਣਾ ਜਿਹੜਾ ਬਣਦਾ ਫਰਜ਼ ਆ ਉਸ ਨੂੰ ਨਿਭਾਉਣ। ਜੇ ਆਪਾਂ ਪ੍ਰੈਸ਼ਰ ਪਾਵਾਂਗੇ ਕਿਉਂਕਿ ਆਪਣੇ ਹੀ ਚੁਣੇ ਹੋਏ ਤੁਹਾਡੇ ਸਾਰਿਆਂ ਦੇ ਚੁਣੇ ਹੋਏ ਨੁਮਾਇੰਦੇ ਆ ਤੇ ਉਹਨਾਂ ਨੂੰ ਜੇ ਤੁਸੀਂ ਕਹੋਗੇ ਤਾਂ ਜ਼ਰੂਰ ਕੁਛ ਨਾ ਕੁਛ ਉਮੀਦ ਇਹੀ ਆ ਵੀ ਉਹ ਸੁਣਨਗੇ। ਜੇ ਨਹੀਂ ਸੁਣਨਗੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕੋਈ ਇੱਦਾਂ ਦੀ ਰੱਬ ਨਾ ਕਰੇ ਵੀ ਇੱਦਾਂ ਦੀ ਕੋਈ ਘਟਨਾ ਵਾਪਰਦੀ ਆ ਤੇ ਫਿਰ ਜੇ ਕੋਈ ਬੇਅਦਬੀ ਇੱਦਾਂ ਕਰਦਾ ਹੈ ਤੇ ਕਿਸੇ ਨਾ ਕਿਸੇ ਸਿੰਘ ਨੂੰ ਆਪਣੇ ਹੱਥ ਦੇ ਵਿੱਚ ਕਾਨੂੰਨ ਨੂੰ ਲੈਣਾ ਪਊਗਾ। ਸੋ ਇਹ ਚੀਜ਼ ਨੂੰ ਬਚਣ ਦੇ ਲਈ ਵੀ ਇਹ ਤੁਸੀਂ ਆਪੋ ਆਪਣੇ ਸਿਆਸੀ ਧਾਰਮਿਕ ਜਿਨ੍ਹਾਂ ਨੂੰ ਵੀ ਤੁਸੀਂ ਗੱਲਬਾਤ ਕਰਦੇ ਹੋ ਮੰਨਦੇ ਹੋ ਜਿਨ੍ਹਾਂ ਦੇ ਨਾਲ ਤੁਸੀਂ ਵਿਚਾਰ ਵਿਮਰਸ਼ ਕਰਦੇ ਹੋ ਉਹਨਾਂ ਨੂੰ ਜ਼ਰੂਰ ਆਪਣਾ ਜਿਹੜਾ ਦੁੱਖ ਜ਼ਰੂਰ ਪ੍ਰਗਟ ਕਰੋ ਤੇ ਉਹਨਾਂ ਨੂੰ ਕੋਈ ਵੀ ਆਪ ਵੀ ਤੁਸੀਂ ਕੋਸ਼ਿਸ਼ ਜ਼ਰੂਰ ਕਰਿਆ ਕਰੋ। ਸੋ ਹੁਣ ਇਸੇ ਦੇ ਨਾਲ ਹੀ ਹੁਣ ਮੈਨੂੰ ਇਜਾਜ਼ਤ ਦਿਓ ਜੀ। ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਸਤਿ ਸ੍ਰੀ ਅਕਾਲ ਤੇ ਨਾਲ ਜੀ ਜਾਂਦੇ ਹੋਏ ਜਿਹੜੀ ਜੀ ਫਤਿਹ ਆ ਜੀ ਉਹ ਪ੍ਰਵਾਨ ਕਰਿਓ। ਗੁਰੂ ਸਾਹਿਬਾਂ ਵੱਲੋਂ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।